ਨੱਕ ਥੱਕਿਆ ਜਾਂਦਾ ਤਾਂ ਥੋੜਾ ਜਿਹਾ ਗੱਲ ਕਰ। ਅੱਧੇ ਘੰਟੇ ਬਾਅਦ ਆਪ ਹੀ ਮੈਸੇਜ ਆ ਗਿਆ, ਜਿੰਨ ਮਰਦਾ ਪਏ ਮਜ਼ਾ ਆਉਂਦਾ ਪਏ। ਉਹ ਵੱਡੀ ਜਿਹੜੀ ਬਲਾ ਸੀ ਨਾ, ਜ਼ੈਬਰੇ ਦੇ ਮਗਰ ਫੋਨ ਲਈ ਫਿਰਦਾ, ਕਹਿੰਦਾ ਮੈਂ QR ਸਕੈਨ ਕਰਾਂ। ਡਬਿੰਗ ਕੀਤੀ, ਵਿਲਨ ਆ ਗਿਆ, ਨੂੰ ਕਹਿੰਦਾ ਓਏ ਗੱਲ ਛੋੜ ਓਏ ਮਾਮਾ ਤੂੰ ਕੀ ਸਾਰੀ ਜਿਹੜੀ ਕੰਨਾ ਕੁੰਨਾ ਟੱਪਦਾ ਰਹਿਣਾ। ਯਸ ਕੈਪਟਨ ਸਾਹਿਬ ਹਾਂ। अस्सलाम वालेकुम जी। प्रोग्राम में खुश आमदीद। हमारे साथ तहजीब हाफिज साहब, हमारी जिंद हमारी जान, इस वक्त पूरे पाकिस्तान बल्कि पाकिस्तान से बाहर जहां जहां पंजाबी उर्दू समझी जाती है, लाडला शायर। बहुत कम आर्टिस्ट होते हैं जिनको लाडला का खिताब मिलता है कि लाडला शायर है। ਇਹਨਾਂ ਦੀ ਹੋਰ ਹੀ ਇੱਕ ਟੂਨ ਆ, टून टोन ਟੋਨ ਵੱਡੀ ਦੁਨੀਆ ਨੇ ਹੈ। हाँ ਰੈਗਟੂਨ नहीं, ये लाडला का नाम पाता लाडला। आज तो बाद तहजीब हाफी हाफी लाडला। ओए लाडला है सबका, सही बात है। ਸਹੀ ਬਾਤ ਹੈ ਸਰ। ਅੱਛਾ ਉਹ ਜਨਾਬ ਜੀ, ਅੱਛਾ ਹੁੰਦਾ ਕਈ ਬੰਦੇ ਹੁੰਦੇ ਨਾ, ਜਿੱਦਾਂ ਮੈਂ ਅਕਸਰ ਕਹਿੰਦਾ ਨਾ ਕਿ ਆਤਿਫ ਅਸਲਮ ਸਾਹਿਬ ਦੀ ਕਿਸਮਤ ਇਦਾਂ ਦੀ ਹੈ ਕਿ ਉਹਨਾਂ ਨੂੰ ਲੋਕੀ ਸੁਣਨ ਨਹੀਂ ਬੁਲਾਉਂਦੇ, ਵੇਖਣ ਬੁਲਾਉਂਦੇ। ਹਾਂਜੀ ਵੱਡੀ ਗੱਲ ਕਰਤੀ ਮੈਂ, ਬਹੁਤ ਵੱਡੀ ਹੋ ਹਨਾ? ਕਿਸੇ ਦੇ ਜ਼ੇਨ ਚ ਹੋਣਾ, ਉਹਨਾਂ ਦੇ ਆਪਣੇ ਵੀ ਨਹੀਂ ਜ਼ੇਨ ਚ ਹੋਣਾ। ਆਤਿਫ ਅਸਲਮ ਸਾਹਿਬ ਨੂੰ ਤੁਸੀਂ ਇਵੈਂਟ ਤੇ ਬੁਲਾਓ, ਕੋਈ ਗਾਣਾ ਨਾ ਗਾਉਣ, ਤੁਹਾਡੇ ਪੈਸੇ ਪੂਰੇ ਹੋ ਗਏ। ਉਹ ਇਦਾਂ ਦੀ ਸੈਲਿਬ੍ਰਿਟੀ ਹੈ ਇਸ ਟਾਈਮ ਵੱਡੀ ਸਾਡੇ ਮੁਲਕ ਦਾ ਨਾਮ ਇੱਕ, ਠੀਕ ਹੈ ਜੀ। ਲੇਕਿਨ ਕਈ ਐਸੇ ਸਿੰਗਰ ਨੇ, ਉਹਨਾਂ ਨੂੰ ਗਾਣਾ ਪੈਣਾ ਵਾ ਤੇ ਫਿਰ ਉਹਨਾਂ ਨੂੰ ਪੈਸੇ ਮਿਲਨੇ। ਗਾਣਾ ਹੀ ਪੈਣਾ। ਇਹਨਾਂ ਨੂੰ ਆਤਿਫ ਅਸਲਮ ਸਾਹਿਬ ਨੂੰ ਐਜ਼ ਏ ਸਿੰਗਰ ਬੁਲਾਓ, ਉਹ ਸਟੇਜ ਤੇ ਖਲੋ ਕੇ ਨਾ ਕਰਨ, ਤੁਹਾਡੇ ਮਹਿਮਾਨਾਂ ਨਾਲ ਸਲਾਮ ਦੁਆ ਲੈਣਾ, ਤੁਹਾਡੇ ਪੈਸੇ ਪੂਰੇ ਹੋ ਗਏ, ਗਾਣਾ ਬੋਨਸ। ਹਾਫੀ ਨੂੰ ਕਈ ਬੰਦੇ ਸਿਰਫ ਇਸ ਤੋਂ ਬੁਲਾਉਂਦੇ, ਯਾਰ ਹਾਫੀ ਨੂੰ ਬੁਲਾ ਲਓ। ਉਹ ਨਾਲੇ ਕਹਿੰਦੇ ਨਹੀਂ ਸ਼ੇਰ ਸੁਣਾਂਗੇ, ਉਹ ਕਹਿੰਦੇ ਹਾਫੀ ਨੂੰ ਬੁਲਾ ਲਓ, ਆਪੇ ਮੂਡ ਚ ਆ ਕੇ ਫਿਰ ਲਗਾਦਾ ਹੈ ਨਾ। ਤੇ ਤਸੀਬ ਹਾਫੀ ਯਾਰ ਮੇਰਾ ਵੀਰ ਆ। ਤਾਂ ਜੀ ਤੇ ਹਾਫੀ ਸਾਹਿਬ ਫੈਸਲਾਬਾਦ ਆਏ ਆ। ਅੱਜ ਸਾਡਾ ਇੱਕ ਹੋਰ ਭਰਾ ਸੀ, ਉਹ ਸੋ ਗਿਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ, ਵਿਚਾਰਾ 2 ਦਿਨ ਹੋ ਗਏ ਜਾਗ ਰਿਹਾ ਸੀ। ਉਹਨੇ ਸਾਨੂੰ ਇੱਕ ਸ਼ੋਰਬਾ ਪਕਾ ਕੇ ਅੱਜ ਖਵਾਇਆ, ਦੇਸੀ ਮੁਰਗਾ ਲੈ ਆਇਆ ਮੇਰਾ ਵੀਰ। ਉਹ ਕਿਸ ਦਿਨ ਫਿਰ ਆਉਣਗੇ ਨਾ ਤੇ ਮੈਂ ਉਹਨੂੰ ਭਾਵਾਂਗਾ। ਜ਼ਾਹਦ ਮੇਰਾ ਵੀਰ ਆ, ਉਹ ਵੀ ਸ਼ਾਇਰ ਬਹੁਤ ਅੱਛਾ, ਖਸੂਸੀ ਸੌਂਗ ਰਾਈਟਰ ਆ ਉਹ। ਹਾਂਜੀ ਲਿਰਿਸਿਸਟ ਰਾਈਟਰ। ਹਾਂ, ਤੂੰ ਗਾਣਾ ਸੁਣਿਆ ਵਾ ਚੰਦਨ ਸਾ ਬਦਨ? ਹਾਂਜੀ ਉਹ ਉਸੇ ਟਾਈਪ ਦਾ ਹੀ ਲਿਖਦਾ ਉਹ ਵੀ। ਤੇ ਸਾਡੇ ਨਾਲ ਜਨਾਬ ਖਾਵਰਬਾਜ਼ ਸਾਹਿਬ, ਖਾਵਰਬਾਜ਼ ਸ਼ਾਹ ਨੂੰ ਮੈਂ ਇਹਤਿਆਤਨ ਨਹੀਂ ਕਹਿ ਰਿਹਾ ਅੱਜ ਕੱਲ, ਇਹ ਤੋਂ ਵੀ ਨਾ ਕੇ ਇਹ ਤੋਂ ਵੀ ਅੱਗੇ ਨਾ ਨਿਕਲਦੇ ਕਿਤੇ, ਠੀਕ ਹੈ। ਨਾਲ ਸਾਡੇ ਜਨਾਬ ਚਮਕਤਾ ਧਮਕਤਾ ਤੇ ਨਹੀਂ ਲੇਕਿਨ ਖਾਵਰ अपना दानिश साहब। सर जी मैं भी शायर हूँ। दानिश साहब, मेरे पे कुछ लोग, मेरे पे मुझे कहा किसी ने नहीं है, लेकिन मैं अंदर से खुद अपने गिल्टी मेरे निकली हुई है एक छोटी सी इस मामले को लेकर मेरे यहाँ पे ना हाफी भाई, मेरे इतने ना आ देखो, ये सच्ची एक मिनट टेंशन नहीं सही, मैं तुम दिखाना, तुम कहना वाकई का जवाब कर। करके देखो ਕੁਛ ਵੀ ਨਹੀਂ। ਮੇਰੇ ਵੀ इसे मसले तो मैं गया डॉक्टर, ਇਹ ਮੇਰੇ ਵੀ ਇੱਕ ਤੇਰੇ ਲਈ ਅਸਲ ਮਹਿਸੂਸ ਹੁੰਦੀ ਹੈ ਕੀ ਹੈ? हाँ है ना ਵੇਖੀ गिल्टी। पीपा खा गए कुछ भी नहीं है। हाँ अच्छा वो मैं एक दिन ना लम्बे पिया पे इंज इंज नहीं भी बंदा कुछ सोच रहा, मैं कोई आ की है वो गिल्टी अंदर ते मेरे जेन च साडे पंजाबी कौम ना छोटा किन्ना को सोच लिया कैंसर दी गिल्टी फलाने दी। अच्छा रेफरेंस दिमाग च आउण लग पैंदे, ओनू भी सी। उस तो बाद इन्नी देर बाद इदां हो गया इदां दे। मैं डॉक्टर को गया, मैं कहा बड़ा परेशान, उन्हें कहा भाई ना मेरे भी आ गए। उन्हें कहा सारे दे, उन्हें कंपाउंडर ਨੂੰ ਬੁਲਾਇਆ, ਉਹ ਡਾਕਟਰ ਸਾਹਿਬ ਬੜੇ ਪਿਆਰ ਨੇ। ਮੈਂ ਕਿਹਾ ਯਾਰ ਐ ਵੀ ਨਾ ਡਾਕਟਰ ਸਾਹਿਬ ਕਰੋ, ਕਹਿੰਦਾ 1 ਮਿੰਟ ਹੱਜ ਬਾਹਰੋਂ ਕੰਪਾਊਂਡਰ ਨੂੰ ਬੁਲਾਇਆ, ਕਹਿੰਦਾ ਇਹਦੇ ਚੈੱਕ ਕਰ। ਉਹਨੇ ਕਹਿੰਦਾ ਇੰਜ ਕਰਕੇ ਇੰਜ ਖਲੋਤਾ, ਉਹਨੇ ਕਹਿੰਦੇ, ਮੈਂ ਕਿਹਾ ਇਹਦੇ ਤਾਂ ਮੇਰੇ ਤੋਂ ਵੱਡੀ, ਕਹਿੰਦਾ ਜਾਓ ਫਿਰ ਅੱਲਾ ਖੈਰ ਕਰੇ। ਫੀਸ ਕਿੰਨੀ ਦਿੱਤੀ? ਮੈਂ ਕਿਹਾ 1500, ਕਹਿੰਦਾ ਮਿੱਟੀ ਹੋ ਗਈ, ਕੁਛ ਵੀ ਨਹੀਂ ਸੀ। ਕੱਖ ਵੀ ਨਹੀਂ ਸੀ। ਇਹ ਔਨ ਆਫ ਵਾਲਾ ਬਟਨ ਹੈ ਉਸਤਾਦ ਜੀ, ਤੁਹਾਡਾ ਜ਼ਰਾ ਉੱਤੇ ਆ ਗਿਆ। ਨਹੀਂ ਸਾਰਿਆਂ ਦਾ ਹੁੰਦਾ ਇੱਥੇ। ਹਾਂਜੀ ਹਾਫੀ ਸਾਹਿਬ ਕੈਸੀ ਚੱਲ ਰਹੀ ਲਾਈਫ, ਕੀ ਚੱਲ ਰਿਹਾ ਲਾਈਫ ਚ ਅੱਜ ਕੱਲ? सब अच्छा चल रहा है, बस तमिल फिल्में देख रहे हैं मलयालम, कत्लो वारत, मुच्छा वाले। मर्डर मिस्ट्री पर। ਕੇਲੇ ਚ ਗੋਲੀਆਂ? नहीं वो पुराना सिनेमा, जो वो सिनेमा तो बहुत पुराना है ना, जेड़ा हुन नवा सिनेमा है ना ਯਾਰ ਆ ਜਿਹੜਾ ਬਾਹੂਬਲੀ ਟੈਪ। हाँ बाहुबली भी, लेकिन वो कुछ जेड़ा मलयालम सिनेमा है, उनकी कहानियां बहुत अगे दियां ने। ਤਾਮਿਲ ਲੈਂਗੁਏਜ ਵੇਖਦੇ ਹੋ ਜਾਂ ਹਿੰਦੀ ਡਬਿੰਗ ਚ? हिंदी डबिंग वो बहुत अच्छी होवे तो ਉਹਦੇ ਚ ਵੀ ਦੇਖ ਲਈਦਾ। ਯਾਰ ਉਹਨਾਂ ਦੀ ਇੰਡਸਟਰੀ ਬਹੁਤ ਉੱਤੇ ਜਾ ਰਹੀ बहुत मलयालम का फाइनल ਇਹ ਉਹਨਾਂ ਦੀ ਕਾਪੀ ਕਰ ਰਹੇ ਨੇ।
ਹਾਂ ਬਾਲੀਵੁੱਡ ਇੰਡੀਆ ਬਹੁਤ ਫਿਲਮਾਂ ਉਹਨਾਂ ਦੀਆਂ ਬਣੀਆਂ ਨੇ ਜਿਹੜੀਆਂ ਅਸੀਂ ਇੱਧਰ ਵੇਖੀਆਂ ਨੇ, ਬਾਅਦ ਸਾਨੂੰ ਪਤਾ ਲੱਗਾ ਇਹ ਤਾਂ ਉਧਰ ਫਿਲਮ ਸੀ। ਉਹ ਇੰਡਸਟਰੀ ਬਹਿ ਗਈ ਇਹਨਾਂ ਦੇ ਅੱਗੇ, ਇਹ ਇਸ ਟਾਈਮ ਉੱਤੇ ਜਾ ਰਹੇ ਸਾਰੇ, ਹੁਣੇ ਉਧਰ ਜਾ ਕੇ ਕੰਮ ਵੀ ਕਰ ਰਹੇ ਨੇ ਕਈ ਆਰਟਿਸਟ। ਉਹਨਾਂ ਨੂੰ ਲਿਆ ਰਹੇ। ਹਾਂ ਉਹਨਾਂ ਦੇ ਇੱਧਰ ਆ ਕੇ ਮੇਨ ਵਿਲਨ ਜਿਹੜੇ ਆ ਉਹ ਇੱਧਰ ਕੰਮ ਉਹ ਵੀ ਕਰਦੇ ਇੱਧਰ ਨੇ, ਉਹ ਸੰਜੇ ਦੱਤ ਸਿੰਗਰ ਵੀ ਕੰਪੋਜ਼ਰ ਹਾਂ 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 ਉਹ ਇੰਡਸਟਰੀ ਪਰ ਕੰਮ ਵੱਧ ਰਿਹਾ ਵਾ। ਸਾਡਾ ਕਿਉਂ ਨਹੀਂ ਬਣ ਰਹੀ ਕੋਈ ਫਿਲਮ ਇੱਥੇ? ਬਸ ਇਹ ਸਿਨੇਮਾ ਨਹੀਂ ਹੈਗੇ, ਸਿਨੇਮਾ ਨਹੀਂ ਹੈਗਾ। ਨਹੀਂ ਮਤਲਬ ਸਿਨੇਮਾ ਦੀ ਤਾਦਾਦ ਘੱਟ ਹੈ ਨਾ। ਹਾਫੀ ਵੀਰੇ ਮੈਂ ਨਾ ਇੱਕ ਗੱਲ ਕਰਨੀ ਹੈ, ਤੁਸੀਂ ਮੈਨੂੰ ਦੱਸਣਾ ਕਿ ਵੀ ਇਹਦੇ ਚ ਇਹ ਕਿੰਨੀ ਪਾਵਰਫੁਲ ਆ, ਅਗਰ ਇਹ ਕਰੀਏ ਤੇ ਇਹਦਾ ਕੀ ਬਣੇਗਾ। ਜੀ ਮੇਰੀ ਬੱਟ ਤੇ ਭੱਟੀ ਫਿਲਮ ਲਾਈਕ ਇੱਕ ਐਗਜ਼ਾਮਪਲ ਦੇ ਰਿਹਾ, ਉਦੋਂ ਮੈਂ ਐਕਸਪੀਰੀਅੰਸ ਨਹੀਂ ਸੀ, ਉਦੋਂ ਜੋ ਰਿਹਾ ਸੀ ਮੈਂ ਆਪ ਹੈਰਾਨ ਸੀ ਉਹਦੇ ਤੇ। ਸਹੀ ਗੱਲ ਯਾਨੀ ਉਹ ਐਸਾ ਦੌਰ ਸੀ ਹਾਂ ਆਪ ਕਿ ਜੋ ਮੈਂ ਕਰ ਰਿਹਾ ਸੀ ਨਾ ਉਹ ਤੇ ਮੈਂ ਆਪ ਹੈਰਾਨ ਹੁੰਦਾ ਸੀ ਕਿ ਇਹ ਮੇਰੇ ਕੋਲ ਕੀ ਹੋਈ ਜਾ ਰਿਹਾ। ਯਾਨੀ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਅੰਦਰ ਇੰਨੀ ਐਸ ਡਬਿੰਗ ਦੀ ਪਰਫੈਕਸ਼ਨ ਹੈਗੀ ਆ ਕਿ, ਤੇ ਮੈਂ ਆਪ ਵੇਖਦਾ ਹੈਰਾਨ ਹੁੰਦਾ ਸੀ। ਲਾਈਕ ਬਾਕੀ ਸਾਰਿਆਂ ਦਾ ਤੇ ਮੈਂ ਨਾਰਮਲ ਹੋ ਗਿਆ ਫਿਲਮਾਂ ਦੀ ਡਬਿੰਗ। ਚਾਚਾ ਬੂਟਾ ਵਾਹਦ ਸੀ ਕਿ ਆਖਰੀ ਐਪੀਸੋਡ ਤੱਕ ਵੀ ਮੈਂ ਹੈਰਾਨ ਹੋਇਆ ਕਿ ਮੇਰੇ ਕੋਲ ਕੀ ਹੋ ਗਿਆ। ਯਾਨੀ ਉਹ ਏਦਾਂ ਦਾ ਇੱਕ ਸ਼ਾਕਾਰ ਸੀ। ਇਨਸੈਨ ਕੰਮ ਹੈ। ਹੁਣ ਮੈਂ ਤੁਹਾਨੂੰ ਇੱਕ ਲਾਈਕ ਮਸ਼ਵਰਾ ਲੈ ਰਿਹਾ ਤੁਹਾਨੂੰ, ਤੁਸੀਂ ਇਹ ਦੱਸਣਾ ਮੈਂ ਇੱਕ ਇੰਗਲਿਸ਼ ਫਿਲਮ ਦੇ ਰਾਈਟਸ ਲਵਾਂ, ਫਨੀ ਫਿਲਮ ਜਾਂ ਹੌਰਰ, ਉਹਨੂੰ ਪੰਜਾਬੀ ਡਬ ਕਰਾਂ, ਜਾਂ ਕੋਈ ਐਸੀ ਜਿਹਦੇ ਚ ਪੰਜਾਬੀ ਬਹੁਤ ਰਿਚ ਲੱਗੇ, ਯਾਨੀ ਉਹ ਆਪੋਜ਼ਿਟ ਪੰਜਾਬੀ। ਜਦੋਂ ਇੱਕ ਮਜ਼ਾਕ ਬੜੀ ਸੀਰੀਅਸ ਫਿਲਮ ਚੱਲਦੀ ਵੀ ਬੰਦਾ ਸੀਰੀਅਸ ਕੰਮ ਆ ਤੇ ਮੈਂ ਉੱਤੇ ਗੱਲਾਂ ਕਰ ਰਿਹਾ ਤਾਂ ਬਿਲਕੁਲ ਆਪੋਜ਼ਿਟ ਚੀਜ਼ ਦਾ ਲੱਗੇਗਾ, ਤੇ ਉਹ ਮੈਂ ਇੱਕ ਬਿਹਤਰੀਨ ਫਿਲਮ ਡਬ ਕਰਾਂ। ਡਬ ਕਰਕੇ ਮੈਂ ਪਾਕਿਸਤਾਨ ਦੇ ਸਾਰੇ ਸਿਨੇਮਿਆਂ 'ਚ ਲਵਾ ਰਿਹਾ ਸਜਾਦ ਜਾਨੀ ਦੀ ਇੰਗਲਿਸ਼ ਫਿਲਮ ਪੰਜਾਬੀ ਡਬਿੰਗ ਦੇ ਵਿੱਚ ਬੱਟ ਭੱਟੀ ਕੇ ਬਾਅਦ ਪਾਕਿਸਤਾਨ 'ਚ ਮੈਂ ਲਵਾ ਦਿਆਂ ਸਿਨੇਮਿਆਂ ਦੇ ਵਿੱਚ। ਤੇ ਬਹੁਤ ਕੁਝ ਕੀ ਹੋਏਗਾ ਤੁਹਾਡੇ ਸਾਹਮਣੇ? ਬਹੁਤ ਅੱਛੀ ਜਾਏਗੀ। ਸਿਰਫ ਸਿਨੇਮਾ ਤੋਂ ਇਲਾਵਾ ਵੀ ਜਿਵੇਂ ਨਹੀਂ ਸਿਨੇਮੇ ਦੀ ਅਸੀਂ ਗੱਲ ਕਰ ਰਹੇ ਨਾ ਕਿ ਸਾਡੇ ਸਿਨੇਮਾ ਇੰਡਸਟਰੀ ਬਹਿ ਗਈ ਹੈ, ਸਿਨੇਮਾ ਬਹੁਤ ਘਟ ਗਏ, ਥੀਏਟਰ ਬਣ ਗਏ, ਸ਼ਾਦੀ ਹਾਲ ਮੈਨੂੰ ਲੱਗਦਾ ਹਾਊਸਫੁੱਲ ਜਾਏਗੀ, ਬਹੁਤ ਲੋਕ ਆਣਗੇ ਹੈਨਾ। ਕੀ ਹਾਲ ਸਿਨੇਮੇ ਬਣ ਜਾਣਗੇ, ਤੁਸੀਂ ਕਰੋ ਇਹ ਕੰਮ, ਕਸਮ ਹੈ। ਯਕੀਨ ਕਰੋ। ਚੁੱਕੋ ਫਿਲਮ। ਰਾਈਟ ਨਹੀਂ ਮਿਲਣ ਦੇ, ਮੈਨੂੰ ਰਾਈਟ ਕੋ ਲੈ ਦੇਵੇ ਸਾਰੇ। ਤੁਸੀਂ ਨੈਸ਼ੋ ਬਾਹਰ ਬੈਠੇ, ਮੇਰੀ ਗੱਲ ਸੁਣੋ, ਬਾਹਰ ਬੈਠੇ ਅਮਰੀਕਾ ਦੇ ਵਿੱਚ ਸਾਰੇ, ਕੋਈ ਯੂਕੇ ਕੋ ਕਿਤੇ ਜਿੱਥੇ, ਉੱਥੋਂ ਮੈਨੂੰ ਇੱਕ ਇੰਗਲਿਸ਼ ਫਿਲਮ ਦੇ ਰਾਈਟਸ ਲੈ ਦਿਓ ਯਾਰ, ਤੁਹਾਡੀ ਮਿਹਰਬਾਨੀ। ਮੈਨੂੰ ਮੇਲ ਕਰੋ, ਥੱਲੇ ਮੇਲ ਕਰੋ। ਸੱਚ ਭਾਵੇਂ ਲੈਫਟਸ ਲੈ ਦੇ, ਆਪਾਂ ਰਾਈਟ ਆਪ ਹੀ ਕਰ ਲਾਂਗੇ। ਆਹੋ ਇਹ ਵੀ ਗੱਲ ਠੀਕ ਹੈ। ਹਾਂ ਇਹਦੇ ਕੋ ਦਰਮਿਆਨਾ ਜਿਹਾ ਲੈ ਦਿਓ, ਥੋੜਾ ਕੁ ਰਾਈਟ ਥੋੜਾ ਕੁ ਲੈਫਟ, ਗਬਲਾ ਉਹ ਕਰਕੇ ਬਿਹਤਰੀਨ ਡਬਿੰਗ ਕੋਈ ਕਰਕੇ। ਵੱਡੀ ਮਸ਼ਹੂਰ ਫਿਲਮ ਹੋਵੇ ਨਾ ਉਹਦੇ ਰਾਈਟ ਲੱਗ ਜਾ। ਸਰ ਡਿਕਟੇਟਰ ਫਿਲਮ ਦੇਖੀ? ਉਹ ਮਹਿੰਗੀ ਹੋਏਗੀ। ਹਾਂ ਡਿਕਟੇਟਰ ਫਿਲਮ ਸਤਾਜ, ਉਹ ਤੁਸੀਂ ਆਪ ਪਹਿਲੇ ਵੇਖ ਕੇ ਹੀ ਹੱਸੋਗੇ ਕਿ ਇਹ ਵੇਖੀ ਮੈਂ, ਉਹ ਮਜ਼ੇਦਾਰ ਉਹ ਦਾੜੀ ਵਾਲਾ, ਉਹ ਕਰੈਕਟਰ, ਹੋਰ ਸਾਡੀ ਰੇਸ ਲਾਂਦਾ ਬੰਦੇ ਨੇ ਉਹਦੇ ਨਾਲ ਆ, ਦੋ ਤਿੰਨਾਂ ਨੂੰ ਗੋਲੀਆਂ ਮਾਰ ਕੇ ਆਪ ਜੀ। ਆਹੋ ਮੈਂ ਦੇਖਿਆ ਡਿਕਟੇਟਰ। ਆਹੋ ਅੱਛਾ ਉਹ ਵੀ। ਤੇ ਫਿਰ ਇੱਕ ਹੈਗੀ ਆ ਅਲਾਦੀਨ, ਹਾਂਜੀ ਅਲਾਦੀਨ, ਉਹ ਵੀ ਬੜੀ ਮਜ਼ੇਦਾਰ। ਉਹ ਜਿਹੜਾ ਲੇਕਿਨ ਜਾਨੀ ਕਿ ਜੋ ਬਚਣਾ ਤਾੜਾ ਸੀ ਨਾ, ਮਜ਼ਾਈਆ ਤਾਂ ਵੈਸੇ ਹੀ ਹਾਂ ਮਜ਼ਾਈਆ ਤੇ ਵੈਸੇ ਹੀ ਮਜ਼ਾਈਆ ਵਾ, ਲੇਕਿਨ ਇੱਕ ਦੇਖਣਾ ਹੌਰਰ ਹੌਰਰ ਹੈ। ਉਹ ਬਹੁਤ ਜ਼ਿਆਦਾ ਹੌਰਰ ਸੋਚ ਕੇ ਹੀ ਹੱਥ ਆ ਜਾਂਦਾ, ਲੱਤਾਂ ਵੀ ਕੰਬਣ ਦਈਆਂ ਤੇ ਹਾਸਾ ਵੀ ਨਹੀਂ ਕਰ ਰਿਹਾ। ਤੇ ਹੌਰਰ ਆ ਤੇ ਬਲਾ ਸਾਹਮਣੇ ਆ ਗਈ ਹੈ, ਤੇ ਉਹ ਅੱਗੋਂ ਗੱਲ ਹੀ ਉਹਨੇ ਐਸੀ ਕੀਤੀ ਕਿ ਵੱਖੀਆਂ ਟੁੱਟ ਗਈਆਂ ਹਨਾ। ਅੱਛਾ ਹੌਰਰ ਕਾਮੇਡੀ ਵੀ ਹੈਗੀਆਂ ਨੇ ਫਿਲਮਾਂ, ਯਾਨੀ ਜੈਨਵਨ ਗੋਰੇ ਨੇ ਬਣਾਈਆਂ ਨੇ ਹੌਰਰ ਕਾਮੇਡੀ। ਤੇ ਮੇਰੀ ਇੱਕ ਤੇ ਜਿੰਨ ਪਰੇਸ਼ਾਨ ਬੈਠਾ ਇੱਕ ਜਗ੍ਹਾ ਤੇ, ਉਹ ਕਹਿ ਰਿਹਾ ਵੀ ਮੇਰੇ ਕੋਲ ਕੋਈ ਨਹੀਂ ਡਰ ਰਿਹਾ। ਮੈਨੂੰ ਹੌਰਰ ਤੋਂ ਯਾਦ ਆ ਸੀ, ਇੱਕ ਦੋਸਤ ਹੁੰਦੀ ਸੀ ਮੇਰੀ, ਹਾਂ ਉਹ ਨਾ ਸਰਾਇਕੀ ਸਿੱਖ ਰਹੀ ਸੀ, ਉਹਨੂੰ ਸਰਾਇਕੀ ਨਹੀਂ ਸੀ। ਓਕੇ। ਤੇ ਮੈਂ ਉਹਨੂੰ ਕਿਹਾ ਕਿ ਤੂੰ ਸਰਾਇਕੀ 'ਚ ਗੱਲ ਕਰਨੀ। ਮੈਂ ਉਹਨੂੰ ਕਿਹਾ ਕਿਆ ਕਰਨ ਦੀ ਪਈ ਹੈ, ਤੇ ਕਹਿੰਦੀ ਮੈਂ ਨਾ ਹੌਰਰ ਫਿਲਮ ਦੇਖਦੀ ਪਈ ਹਾਂ। ਉਹ ਲੱਗੇ ਨੇ ਫਿਲਮ ਸਾਰੀ ਚੱਲ ਰਹੀ ਹੈ, ਤੇ ਅੱਧੇ ਘੰਟੇ ਬਾਅਦ ਆਪ ਹੀ ਮੈਸੇਜ ਆ ਗਿਆ, ਜਿੰਨ ਮਰਦਾ ਪਏ, ਮਜ਼ਾ ਆਉਂਦਾ ਪਏ। ਉਹ ਵੱਡੀ ਜਿਹੜੀ ਬਲਾ ਸੀ ਨਾ, ਮਾਰ ਰਹੀ ਹੋਣੀ ਚਾਸਾ ਕਹਿੰਦੀ ਜਿੰਨ ਮਰਦਾ ਪਿਆ, ਮਜ਼ਾ ਆ ਰਿਹਾ। ਜਿੰਨ ਮਰਦਾ ਪਏ, ਮਜ਼ਾ ਆਉਂਦਾ। ਮਜ਼ਾ ਜਿਹੜਾ ਸਾਰਿਆਂ ਤੰਗ ਕਰ ਰਿਹਾ ਸੀ, ਐਂਡ ਵਾਲੀ ਉਹ ਕਿਤੇ ਆਪ ਹਾਂ ਉਹ ਖਿੱਚੀ ਹੋਣੀ ਉੱਤੇ, ਐਂਡ ਵਾਲੀ ਬਲਾ ਮਾਰ ਰਹੀ ਸੀ। ਅੱਛਾ ਉਹਨੇ ਉਹਦੇ ਨਾਲ ਕੋਈ ਜ਼ਾਤੀ ਬਣਾ ਲਈ ਹੋਣੀ ਨਾ, ਇਹ ਮਰੇ ਕਿਤੇ ਹਨਾ। ਸਾਡਾ ਹਿਸਾਬ ਹੁੰਦਾ ਫਿਲਮਾਂ 'ਚ, ਹਾਫਿਜ਼ ਸਾਹਿਬ ਪਹਿਲੇ ਦੌਰਾਂ 'ਚ ਨਾ VCR ਟੈਪ, ਅਸੀਂ ਇਨਵੋਲਵ ਹੋ ਜਾਂਦੇ ਸਾਂ ਕਰੈਕਟਰ 'ਚ, ਬਾਹਰ ਬੈਠੇ। ਬਿਲਕੁਲ ਐਸੇ ਕਈ ਬੰਦੇ ਰੋਣ ਲੱਗ ਪੈਂਦੇ ਸੀ, ਕਈ ਬੰਦੇ ਹਾਂ ਮੈਂ ਤਾਂ ਦੱਸਿਆ ਨਹੀਂ, ਮੇਰੇ ਫੁੱਫੜ ਹੁੰਦਾ ਸੀ, ਉਹਨੇ ਪਾਣ ਮੂੰਹ 'ਚ ਪਾਇਆ ਹੋਣਾ ਨਾ ਉਹਨੇ, ਤੇ ਉਹਨੇ ਕਹਣਾ ਆ ਇੱਥੇ ਹਾਂ ਮਾਰ ਹੋਰ ਮਾਰ, ਇਕੱਲੇ ਨੇ ਬੈਠੇ ਕਮਰੇ 'ਚ ਕਹੀ ਜਾਣਾ। ਵਿਲਨ ਸਾਜੀ ਭਾਵੇਂ ਉਂਝ ਹੱਜ ਹੁੱਜ ਕੀਤਾ ਹੋਵੇ, ਉਹ ਆਮ ਦੀਆਂ ਨਜ਼ਰਾਂ 'ਚ ਉਹ ਬਹੁਤ ਬੁਰਾ ਯਾਰ ਅੱਛਾ ਵਿਲਨ ਵਿਚਾਰੇ ਜਿਹੜੇ ਅੱਜ ਕੀਤਾ ਹੋਇਆ ਭਾਵੇਂ ਆਹੋ ਵਿਲਨ ਨੇ ਵਿਚਾਰੇ ਨੇ 30-35 ਫਿਲਮਾਂ ਵਿਲਨ ਦੀਆਂ ਕਰ ਲਈਆਂ ਨਾ, ਉਹ ਜੈਨੂਇਨ ਕਰੈਕਟਰ ਵੀ ਵਿਲਨ ਹੀ ਬਣ ਜਾਂਦਾ। ਭਾਂਜੇ ਦੇ ਨੇੜੇ ਜਾ ਰਹੇ ਉਹਦੇ। ਹਾਂ ਸਹੀ ਗੱਲ ਆ। ਫਿਲਮ ਚ ਅੱਛਾ ਹੋਰ ਫਿਰ ਲੋਕੀ ਮੈਨੂੰ ਕਹਿਣਗੇ ਯਾਰ ਤਜ਼ੀਬ ਹਾਫਿਜ਼ ਨੂੰ ਬੁਲਾ ਕੇ ਆਪ ਬੋਲੀ ਜਾ ਰਿਹਾ। ਅੱਛਾ ਉਹ ਜਿਵੇਂ ਉਹ ਮਨਸੂਰ ਖਾਕ ਸਾਹਿਬ ਦਾ ਸ਼ੇਰ ਹੈ, ਜਿਵੇਂ ਇਮੋਸ਼ਨਲ ਅਟੈਚ ਹੋ ਜਾਂਦਾ ਹੈ ਤੇ ਹੀਰੋ ਨਾਲ, ਜਿਵੇਂ
अपना शेर है कि फिल्म का हीरो देख के भोली भाली लड़की सिनेमा हॉल की कुर्सी पर दिल छोड़ गई थी। ਹਾਏ ਓਏ और सब खैर उस्ताद जी बस ਕਾਫੀ ਸਾਹਿਬ ਸ਼ਾਇਰ ਜਿਹੜੇ ਹੁੰਦੇ ਨਾ ਇਹ ਤਾਂ ਹਰ ਜਿੱਥੇ ਜੋ ਵੇਖਦੇ ਨੇ ਉੱਥੇ ਸ਼ੇਰ ਕਹਿ ਦਿੰਦੇ ਨੇ ये आराम आंदा है ਹਾਂ ਹਾਫਿਜ਼ ਸਾਹਿਬ ਤੁਹਾਨੂੰ ਪਤਾ ਮੇਰਾ ਫਸਟ ਜਿਹੜਾ ਪੈਦਾ ਹੋਣ ਤੋਂ ਬਾਅਦ ਜਦੋਂ ਬੰਦਾ ਬਚੋਰ ਹੁੰਦਾ ਮੈਂ ਸ਼ਾਇਰ ਹੀ ਬਣਨਾ ਸੀ वो तुसी कहंदे हो शिकार बनना तो म्यूजिक ਸਿੰਗਰ सिंगर ਤੇ ਮੈਂ ਪਹਿਲੇ ਸ਼ਾਇਰ ਬਣਨਾ ਸੀ ਫਿਰ ਗਾਣੇ ਆਪਣੇ ਲਿਖਣੇ ਸੀ ਫਿਰ ਹੀ ਮੈਂ ਗਾਉਣੇ ਸੀ ठीक है ਸਾਰਾ ਕੁਝ ਛਾਪੀ ਗਿਆ ਕਿਉਂਕਿ ਕਿਸੇ ਦੇ ਮੈਂ ਸ਼ੇਰਾਂ ਤੇ ਨਹੀਂ ਮਾਨ ਕਰਨਾ ਮੈਂ ਆਪਣੇ ਹੀ ਗਾਉਣੇ ਆ उस्ताद जी एक और रोल आंदा कि जो ਜਿਹਦੇ ਜੋ ਆਰਟ ਹੈ ਨਾ ਹਾਂ ਉਹ ਤੋਂ ਹਟ ਕੇ ਹੀ ਕੁਝ ਦੇਖਦਾ ਰਹਿੰਦਾ। ਹਾਂ ਤੁਹਾਨੂੰ ਪਤਾ ਇੱਕ ਰਵਿੰਦਰ ਜੈਨ 뮤직 ਡਾਇਰੈਕਟਰ ਇੰਡੀਆ ਦੇ ਹਾਂਜੀ। ਨਬੀਨੇ ਬਲਾਈਂਡ ਰਵਿੰਦਰ ਜੈਨ ਹਾਂ। ਇੱਕ ਤੁਸੀਂ ਗਾਣਾ ਸੁਣਿਆ ਲਤਾ ਜੀ ਦਾ ਇੱਕ ਰਾਧਾ ਇੱਕ ਹਾਂ, ਕੀ ਨਾ ਗਾਣਾ ਹੈ ਉਹ? एक राधा एक मीरा ਇੱਕ ਰਾਧਾ ਇੱਕ ਮੀਰਾ दोनों ने शाम को चाहा। ਦੋਨੋਂ ਨੇ ਸ਼ਾਮ ਕੋ ਚਾਹਾ ਠੀਕ ਹੈ ਜੀ ਉਹ ਜਿਸ 뮤직 ਡਾਇਰੈਕਟਰ ਨੇ ਕੰਪੋਜੀਸ਼ਨ ਬਣਾਈ ਹੈ ਲਿਖਿਆ ਵੀ ਉਹਨਾਂ ਨੇ ਆਪ ਆ। अच्छा ਇੰਜ ਮੈਂ ਸਿੰਗਰ ਬਣਨਾ ਸੀ ਮੈਂ ਪਹਿਲੇ ਸ਼ਾਇਰ शायर लगता सी कि सिर्फ वो राइटर ने एज अ राइटर ਨਹੀਂ ਉਹ 뮤직 ਡਾਇਰੈਕਟਰ ਨੇ वाह ਸਾਥੀ ਰੇ ਵੇ ਸਾਥੀ ਰੇ ਭੂਲ ਨਾ ਜਾਣਾ ਮੇਰਾ ਹਾਏ ਪਿਆਰ ਹਾਏ। ਇਹ ਵੀ ਉਹਨਾਂ ਦੀ ਕੰਪੋਜੀਸ਼ਨ ਆ वाह अच्छा वो देख नहीं सकता नबीना ਨਬੀਨਾ ਸੀ ਔਰ ਉਹ ਬਾਏ ਪਦੈਸ਼ੀ ਨਬੀਨਾ ਸੀ ਜੀ ਪਦੇਸ਼ੀ ਹਾਂ ਬਾਏ ਪਦੈਸ਼ੀ ਤਾਂ ਜੀ ਉਹ ਨਾ ਜਿਵੇਂ ਬੈਥਵਨ ਸੀ ਜਿਹਨੇ ਸਿੰਫਨੀ ਉਹ ਬਹਿਰਾ ਸੀਗਾ ਸੁਣ ਨਹੀਂ ਸੀ ਸਕਦਾ ਦੁਨੀਆ ਦੀ ਸਭ ਤੋਂ ਵੱਡੀ ਸਿੰਫਨੀ ਉਹਨੇ ਬਣਾਈ ਹੈ ਕੀ ਸੀ ਬੈਥਵਨ ਉਹ ਜਿਹੜਾ 뮤직 ਅਰੇਂਜਮੈਂਟ ਹੁੰਦਾ ਨਾ ਜਿਹਨੂੰ ਸਿੰਫਨੀ ਕਹਿੰਦੇ ਨੇ ਹਾਂ ਉਹਨੇ ਬੈਥਵਨ ਦਾ ਨਾਮ ਬਹੁਤ ਵੱਡਾ ਹੈ ਕਾਇਨਾਤ 'ਚ ਜਿੰਨੇ ਵੱਡੇ ਤੇ ਬਹਿਰਾ ਸੀ ਬਹਿਰਾ ਸੀ ਉਹਨੂੰ ਕਿਤੇ ਪਤਾ ਲੱਗਾ ਮੈਂ ਕੀ ਵਿਚਾਰਨਾ ਹੈ ਉਸਤਾਦ ਜੀ ਇਹ ਤਾਂ ਕਮਾਲ ਉਹ ਨਹੀਂ ਹਾਫਿਜ਼ ਸਾਹਿਬ ਐਵੇਂ ਯਾਰ, ਹਰ ਬੰਦੇ ਦੀ ਗੱਲ ਵੀ ਨਹੀਂ ਮੰਨ ਲਈਦੀ ਹੁੰਦੀ ਉਸਤਾਦ ਚੈੱਕ ਕਰ ਲਓ ਅਕਲ ਵੀ ਦਿੱਤੀ ਰੱਬ ਨੇ ਯਾਰ ਉਸਤਾਦ ਦਾਦੇ ਕੋ ਤੇ ਕਹਿ ਨਹੀਂ ਯਾਰ ਰਹੇ ਤੇ AI ਦੇ AI ਨੂੰ ਛੱਡੋ ਤੁਸੀਂ ਇੱਕ ਤੁਹਾਨੂੰ ਪਤਾ ਤੁਸੀਂ ਇੱਕ ਸੱਚ ਜ਼ਿੰਮੇਦਾਰ ਆਦਮੀ ਹੋ ਤੁਸੀਂ ਗੱਲ ਸਮਝਾ ਵੀ ਸਕਦੇ ਹੋ ਸਮਝ ਵੀ ਲੈਂਦੇ ਹੋ ਤੁਸੀਂ ਮੈਨੂੰ ਸਮਝਾ ਦਿਓ ਕਿ ਉਹ ਉਹਦੇ ਕੋਲ ਸੁਣਿਆ ਨਹੀਂ ਜਾ ਰਿਹਾ ਔਰ ਉਹ ਕਿੱਦਾਂ 뮤직 ਬਣਾ ਲੈਂਦਾ ਸੀ ਯਾਰ ਜ਼ਿੰਮੇਦਾਰ ਮੈਂ ਕਿਹੜਾ ਮਕਾਨ ਬਣਾਉਣਾ ਹੈ ਐਸੇ ਮੈਂ ਕਹਿ ਰਿਹਾ ਕਿ ਵਾਕੇ ਉਹਦੇ ਬੈਥੋਵਨ ਸੀਗਾ ਉਹ ਬਹਿਰਾ ਸੀਗਾ ਔਰ ਉਹ ਸਭ ਤੋਂ ਵੱਡਾ ਮਿਊਜ਼ਿਕ ਡਾਇਰੈਕਟਰ ਸੀਗਾ ਸੱਚੀ ਮੰਨ ਲਓ ਚੈੱਕ ਤਾਂ ਕਰੋ ਅੱਛਾ ਤੁਸੀਂ ਇੰਨਾ ਕਹੋ ਤੁਸੀਂ ਕਹੋ ਉਹ ਨਾ ਬੈਥਵਨ ਸੀਗਾ ਸਭ ਤੋਂ ਵੱਡਾ 뮤직 ਡਾਇਰੈਕਟਰ ਸੀ ਹਾਂਜੀ ਮੈਂ ਕੋ ਕਹੂੰਗਾ ਕਬੂਤਰ ਇਹ ਤਾਂ ਤੁਸੀਂ ਸ਼ਾਇਰਾਂ ਦੇ ਲਾਉਂਦੇ ਹੁੰਦੇ ਨਾ ਆਲਾ ਕੋਈ ਜਿਹੜੇ ਸ਼ਾਇਰ ਆ ਜਾਂਦਾ ਰਿਚ। ਇਹ ਹੋ ਵੀ ਸਕਦਾ ਵਾ ਯਾਰ ਕਿੱਦਾਂ ਉਹ ਵੀ ਨਹੀਂ ਇਹ ਹੈ ਕੀਤਾ ਤੁਹਾਨੂੰ ਕਿਸੇ ਨੇ ਨੱਚ ਕੇ ਵਿਖਾਤਾ ਯਾਰ ਤੈਨੂੰ ਵਾਜ਼ਿਕ ਤੈਨੂੰ ਮੈਂ ਦੱਸਿਆ ਨਹੀਂ ਇੱਕ ਗੱਲ ਹੁੰਦੀ ਆ ਕਿ ਇੱਕ ਖਵਾਜਾ ਸਰਾ ਸੀ ਖਵਾਜਾ ਸਰਾ ਡਾਂਸ ਕਰਦਾ ਸੀ ਉਹ ਤੇ ਉਹ ਬਹਿਰਾ ਸੀ ਹੁਣ ਮੈਂ ਇਹਨਾਂ ਦੀ ਗੱਲ ਤੋਂ ਤੁਹਾਨੂੰ ਦੱਸਣ ਲੱਗਾ ਉਹ ਬਹਿਰਾ ਸੀ ਲੇਕਿਨ ਉਹ ਨੱਚਦਾ ਸੀ ਟੈਂਪੋ ਤੇ ਐਂ ਟੁੰਕੇ ਤੇ ਆਉਂਦਾ ਹਾਂ ਟੈਂਪੋ ਤੇ ਪੂਰਾ ਯਾਨੀ ਕਿ ਟਕ 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 ਐਂਡ ਬੀਟ ਤੇ ਸੁਣਾਈ ਨੂੰ ਦੇ ਨਹੀਂ ਰਿਹਾ ਉਹ ਕੀ ਹੁੰਦਾ ਸੀ ਕਿ ਉਹ ਜਦੋਂ ਨੱਚਦਾ ਸੀ ਨਾ ਉਹਦੇ ਸਾਹਮਣੇ ਜਾਂ ਸਾਈਡ ਤੇ ਉਹਦੇ ਪਿੱਛੇ ਕਰਕੇ ਨਾ ਉਹ ਟੈਂਪੋ ਨੂੰ ਸਮਝਦਾ ਸੀ ਤੇ ਜਦੋਂ ਗਾਣਾ ਲੱਗਦਾ ਸੀ ਨਾ ਤਾਂ ਉਹ ਪਿੱਛੋਂ ਟੈਂਪੋ ਦੂਰੋਂ ਟੈਂਪੋ ਦਿੰਦਾ ਸੀ ਐ ਤੇ ਉਹਦੀ ਟੈਂਪੋ ਦੇ ਹਿਸਾਬ ਨਾਲ ਕਿ ਅੱਛਾ ਉਹ ਇਹ ਟੈਂਪੋ ਅੱਛਾ ਉਹ ਤਾਂ ਇਹ ਵੀ ਹੋ ਸਕਦਾ ਨਾ ਅੱਛਾ ਸੁਣ ਕੇ ਲਾਣਾ ਅਗਲੀ ਗੱਲ ਸੌਰੀ ਮਾਦਰਤ ਰਾ ਉਹ ਹੁਣ ਇੱਕ ਦਿਨ ਨਾ ਉਹ ਹੈ ਨਹੀਂ ਸੀ ਤੇ ਬੋਲ ਨਹੀਂ ਉਹ ਹੈਗਾ ਸੀ ਤੇ ਉਹ ਨੱਚ ਰਿਹਾ ਪੂਰਾ ਕਿ ਅੱਛਾ ਆ ਤੇ ਨੱਕ ਤੇ ਉਹ ਜਿਸ ਨੂੰ ਦੇਖ ਕੇ ਨਾ ਤੇ ਅੱਜ ਨੂੰ ਦੇਖ ਕੇ ਨੱਚ ਰਿਹਾ ਤੇ ਉਹ ਖੜਾ ਸੀ ਨਾ ਤੇ ਉਹਨੇ ਉਹਦਾ ਕਿਤੇ ਧਿਆਨ ਇੱਧਰ ਉੱਧਰ ਹੋਇਆ ਉਹਨੇ ਕਿਤੇ ਪੈਸੇ ਪੂਏ ਫੜੇ ਨਾਲ ਕਰਦੇ ਨੇ ਤੇ ਦੁਬਾਰਾ ਦੇਖਿਆ ਤਾਂ ਹੈ ਨਹੀਂ ਤੇ ਹੁਣ ਲੈ ਚੇਂਜ ਹੋਈ ਜਾ ਰਹੀ ਤੇ ਉਸ ਤੋਂ ਬਾਅਦ ਮਿਕਸਰ ਵਾਲੇ ਨੇ ਗਾਣਾ ਖਤਮ ਕਰ ਦਿੱਤਾ ਵਾ ਪਿੱਛੋਂ ਆਵਾਜ਼ ਬੰਦ ਹੋ ਗਈ ਆ ਸਾਇਲੈਂਟ ਹੋ ਗਿਆ ਵਾ ਤੇ ਉਹ ਕੱਲਾ ਇੰਜ ਕਰੀ ਤੇ ਇਹ ਲਾਹੌਰ ਦਾ ਵਾਕਿਆ ਸ਼ਹਿਰ ਬਣ ਕੇ ਉਹ ਵਿਚਾਰੇ ਨੂੰ ਨਹੀਂ ਸੀ ਸਰ ਤੇ ਸੇਮ ਉਹਨੂੰ ਨਹੀਂ ਪਤਾ ਲੱਗਾ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਤਾਂ ਵਿਚਾਰਾ ਇੱਕ ਡਾਂਸਰ ਸੀ ਚਲੋ ਅੰਦਾਜ਼ਾ ਵੀ ਲਾ ਸਕਦਾ ਉਹਨੂੰ ਟੈਂਪੋ ਦੇਖ ਲਈ ਕਿ ਅੱਛਾ ਆਹ ਟੈਂਪੋ ਚੱਲਦੀ ਅੱਛਾ मेरी गाल सुनो मैं चैट जीपीटी हाँ खोलो लेकिन एक तड़ी पहले लॉजिक चेक करो हाँ फर्ज करो उन्हें इल्म हासिल किया ਐਵੇਂ ਕਿ ਜਿਵੇਂ ਉਹਨੇ ਪੜ੍ਹ ਲੈ ਸੁਰ ਵਗੈਰਾ ਇੱਥੇ ਕੀ ਆਵਾਜ਼ ਪੜ੍ਹ ਆ ਲੈ। ਸਕਦੀ ਹੈ ਹਾਂ ਪੜ੍ਹ ਲੈ ਇੱਥੇ ਕਿਤੇ ਨਹੀਂ ਆ ਸਕਦੀ ਹੈ ਨਾ ਤੇ ਉਹਨੇ ਉਸੇ ਤਰਤੀਬ ਵਿੱਚ ਕੀ ਬਤਾਇਆ ਇਤਨੀ ਏਡੀ ਵੱਡੀ ਸਿੰਪਲੀ ਕ੍ਰੀਏਟ ਕਰ ਦਿੱਤੀ ਹੋ ਸਕਦਾ ਚੈੱਕ ਤਾਂ ਕਰੋ ਕਿੱਦਾਂ ਮੈਨੂੰ ਸਮਝਾ ਨਾ ਮੈਨੂੰ ਲੌਜਿਕ ਖਾਮਸ਼ ਆ ਮੇਰੀ ਗੱਲ ਸੁਣ ਪਿਛਲੇ ਨਾ ਉਹਦੇ ਤੁਹਾਡਾ ਲਾਲ ਬੇ ਗਲਤ ਸਾਬਤ ਹੋਇਆ ਮੈਂ ਤਾਂ ਕਹਿੰਦਾ ਮੇਰੀ ਚੈਟ ਜੀਪੀਟੀ ਚੈੱਕ ਕਰੋ ਯਾਰ ਲਾਲ ਬੇਗ ਜਿਹੜਾ ਕਹਿੰਦਾ ਐਟਮ ਬੰਬ ਚ ਮਾਰਦਾ ਨਹੀਂ ਨਹੀਂ ਉਹ ਬੀਅਰ ਹੁੰਦਾ ਉਹ ਛੋਟਾ ਕੋਈ ਜਿਹਾ। ਹੋਰ ਕੀੜਾ ਨਹੀਂ ਯਾਰ ਆਫੀ ਭਾਈ ਤੁਸੀਂ ਇੰਨੇ ਬਿਜ਼ੀ ਫੇਰ ਤੁਸੀਂ ਸਾਡਾ ਸ਼ੋਅ ਮਤਲਬ ਨਹੀਂ ਹਟਣਾ ਨਹੀਂ ਤੁਸੀਂ ਮੈਂ ਵੀ ਇਹਨੂੰ ਕਹਾਂ ਸਾਡਾ ਸ਼ੋਅ ਵੇਖਦਾ ਹੀ ਕੋਈ ਲੁਕ ਕੇ ਦੇਖ ਆਹੋ ਨਹੀਂ, ਇਹ ਹੋ ਸਕਦਾ ਹੈ ਯਾਰ ਮੈਂ ਵੀ ਲਿਖੀਆਂ ਇੰਨੀਆਂ ਚੀਜ਼ਾਂ
ਭਾਜੀ ਤੁਸੀਂ ਤੇ ਸਿਰਫ ਖਾਤੇ ਵਾਲੀ ਕਾਪੀ ਤੇ ਲਿਖੀਆਂ ਨੇ ਨਾ। ਇਹ ਨਾ ਮਿਸਾਲ ਦਿੱਤੀ ਜਾਂਦੀ ਹੈ, ਜਿਵੇਂ ਇੱਕ ਬਹੁਤ ਵੱਡੇ ਫਿਲਾਸਫਰ ਹੋਏ ਨੇ ਜਿਹਨੂੰ ਫਰੈਡਰਿਕ ਨੀਤਸ਼ੇ ਕਹਿੰਦੇ। ਉਹਨਾਂ ਦਾ ਨਾ ਇੱਕ ਕਨਸੈਪਟ ਸੀ ਜਾਂ ਉਹਨੂੰ ਆਈਡੀਆ ਕਹਿ ਲਓ, ਐਮੋਰ ਫਾਟੀ ਉਹਦਾ ਨਾਮ ਸੀਗਾ, ਕਿ ਆਪਣੀ ਕਿਸਮਤ ਨਾਲ ਤੁਸੀਂ ਮੁਹੱਬਤ ਕਰਨਾ ਸ਼ੁਰੂ ਕਰ ਦਿਓ। ਹਾਂ ਕਿ ਅਗਰ ਤੁਹਾਨੂੰ ਕੋਈ ਕਿਸਮਤ ਨੇ ਖਾਮੀ ਦਿੱਤੀ ਹੈ ਤਾਂ ਤੁਸੀਂ ਸਾਰੀ ਜ਼ਿੰਦਗੀ ਇਹ ਨਾ ਕਹਿੰਦੇ ਰਹੋ ਕਿ ਯਾਰ ਮੈਂ ਤਾਂ ਮਰ ਗਿਆ, ਮੈਂ ਤਾਂ ਮਰ ਗਿਆ। ਤੁਸੀਂ ਆਪਣੀ ਕਿਸਮਤ ਨਾਲ ਮੁਹੱਬਤ ਕਰਨਾ ਸ਼ੁਰੂ ਕਰੋ ਔਰ ਆਪਣੇ ਐਪ ਨੂੰ, ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਕੇ ਕੋਈ ਕੰਮ ਕਰੋ। ਇਸ ਮਿਸਾਲ ਦੇ ਚੱਕਰ 'ਚ ਇਹ ਮਿਸਾਲ ਦਿੱਤੀ ਜਾਂਦੀ ਹੈ। ਹਾਂ, ਯਾਨੀ ਕਿ ਅਗਰ ਤੁਸੀਂ ਕਿਸੇ ਚੀਜ਼ ਨਾਲ ਮੁਹੱਬਤ ਕਰਦੇ ਹੋ ਤੇ ਤੁਹਾਨੂੰ ਬੁਰੀ ਤੇ ਨਹੀਂ ਨਾ ਲੱਗਦੀ, ਤੇ ਇਸ ਤੋਂ ਅਗਰ ਉਹ 'ਚ ਕੋਈ ਖਾਮੀ ਆਵੇ ਤੁਹਾਨੂੰ ਪੋਜ਼ਿਟਿਵ ਲਵੋ। ਯਾਰ ਉਸਤਾਦ ਜੀ, ਪੋਪਾਏ ਸੇਲਰਮੈਨ ਕਾਰਟੂਨ ਇਸੇ ਬੇਸ ਤੇ ਹੀ ਬਣੇ ਨੇ। ਉਹਦਾ ਇੱਕ ਡੋਲਾ ਪੱਧਰਾ ਵਾ, ਇੱਕ ਮੋਟਾ। ਕਿਹਦਾ? ਪਾਪਾ ਯਾਰ ਮਰ ਜਾ, ਕਿਤੇ ਨੀਚੇ ਕਿਤੇ ਪਪਾਏ ਬਾਸਤਾ ਉਸਤਾਦ ਜੀ ਉਹ ਪਾਲਕ ਖਾ ਕੇ ਐਟਮਾ ਕਰਦਾ ਪੂਰੇ ਕਾਰਟੂਨਾਂ 'ਚ। ਪਾਲਕ ਖਾ ਕੇ? ਹਾਂ, ਵੀ ਉਹਨੇ ਸਹੁਰਿਆਂ ਵਾਲੇ ਵੀ ਜਾਣਾ ਤੇ ਪਾਲਕ ਖਾ ਰਿਹਾ ਹੈ। ਨਹੀਂ, ਮੈਂ ਇੱਕ ਉਹ ਕਾਰਟੂਨ ਦੇਖਣਾ ਗਾਜਰ ਖਾਈ ਜਾਂਦਾ। ਨਹੀਂ, ਇਹ ਪੋਪਾਏ ਸੈਲਰਮੈਨ ਹੈ ਨਾ, ਇਹ ਪਾਲਕ ਦਾ ਨਾਂ ਕਿਹਦਾ? ਪੋਪਾਏ ਸੈਲਰਮੈਨ ਪੋਪਾਇਸ ਕਾਰਟੂਨ ਆ? ਕਾਰਟੂਨ ਪਾਲਕ ਤੇ ਹੀ ਉਹਦੀ ਜਿੱਦੋਂ ਜ਼ਿੰਦਗੀ। ਲੱਗਦਾ ਹੈ ਨਾ ਕਿ ਮੈਂ ਕੱਚਾ ਪੈ ਜਾਗਾ, ਉਹ ਪਾਲਕ ਖਾ ਲੈ। ਵਿਲਨ ਨਾਲ ਮੁਕਾਬਲਾ ਵਾ, ਹੀਰੋਇਨ ਨੂੰ ਮਿਲਣਾ ਵਾ ਜਾਂ ਕੋਈ ਵੀ ਰੋਲਾ, ਪਾਲਕ ਉਹਨੇ ਉਹਦੀ એનર્ਜੀ ਹੋ। ਮੈਂ ਤੁਹਾਨੂੰ ਦੱਸਦਾ ਹਾਫਿਜ਼ ਸਾਹਿਬ, ਸਾਡੇ ਬਹੁਤ ਵੱਡੇ ਕੀਬੋਰਡਿਸਟ ਸੀ ਪਾਕਿਸਤਾਨ 'ਚ, ਨਬੀਨੇ ਸੀ ਉਹਨਾਂ ਦਾ ਨਾਮ, ਪਤਾ ਨਹੀਂ ਕੀ ਸੀ, ਬਹੁਤ ਵੱਡੇ ਲੋਕ ਸੀ, ਲੇਕਿਨ ਉਹ ਪਿਆਨੋ ਵਜਾਉਂਦੇ ਸੀ। ਕੁਝ ਹਾਰਡਵੇਅਰ ਤੇ ਉਹਨਾਂ ਦੇ ਅੱਗੇ ਕਰੋ, ਫੀਲ ਤੇ ਕਰਦੇ ਸੀ ਨਾ ਕਿ ਇਹ ਬਟਨ ਆ, ਔਰ ਉਹ ਵਜਾਉਂਦੇ ਸੀ, ਉਹਨਾਂ ਨੂੰ ਆਵਾਜ਼ ਆਉਂਦੀ ਸੀ, ਨਜ਼ਰ ਨਹੀਂ ਸੀ ਉਹਨਾਂ ਨੂੰ ਆਉਂਦਾ। ਤੇ ਉਹਨਾਂ ਦੇ ਬਾਰੇ 'ਚ ਇੱਕ ਵਾਕਿਆ ਮਸ਼ਹੂਰ ਆ ਕਿ ਉਹ ਕੀਬੋਰਡ ਵਜਾ ਰਹੇ ਸੀ ਤੇ ਕੋਈ ਗਾਣੇ ਦੀ ਰਿਕਾਰਡਿੰਗ ਹੋ ਰਹੀ ਸੀ, ਤੇ ਲਾਈਕ ਗਾਣਿਆਂ 'ਚ ਅੰਤਰੇ ਹੁੰਦੇ ਆ, ਜਿਸ ਤਰ੍ਹਾਂ 2 ਅੰਤਰੇ 3 ਅੰਤਰੇ, ਤੇ ਉਹ 2 ਅੰਤਰਿਆਂ ਤੋਂ ਬਾਅਦ ਉਹਨਾਂ ਨੇ ਸਮਝਿਆ ਕਿ 27 ਤੋਂ ਬਾਅਦ ਗਾਣਾ ਮੁੱਕ ਗਿਆ। ਉਹਨਾਂ ਨੇ ਕਾਰਡ ਦਿੱਤਾ ਤੇ ਆਪਣੀ ਚੇਅਰ ਤੋਂ ਉੱਠ ਕੇ ਤੇ ਜਾ ਗਏ ਨੇ, ਤੇ ਅੱਗੋਂ ਮਿਊਜ਼ਿਕ ਦੁਬਾਰਾ ਸ਼ੁਰੂ ਹੋ ਗਿਆ ਕਿਉਂਕਿ ਉਹਦਾ ਗਾਣੇ ਦਾ ਸੈਟਿੰਗ 'ਚ। ਤੇ ਉਹਨਾਂ ਨੇ ਜਦੋਂ ਦੁਬਾਰਾ ਮਿਊਜ਼ਿਕ ਸ਼ੁਰੂ ਹੋਇਆ ਤਾਂ ਉਹ ਨਬੀਨੇ ਸੀ ਤੇ ਵਾਪਸ ਆ ਕੇ ਉੱਥੇ ਬੈਠੇ ਨੇ ਤੇ ਉਸੇ ਕਾਰਡ ਤੇ ਉਹਨਾਂ ਨੇ ਹੱਥ ਰੱਖਿਆ ਤੇ ਕਿਸੇ ਨੇ ਪਤਾ ਲੱਗਣ ਦਿੱਤਾ ਕਿ ਬਾਬਾ ਜੀ ਉੱਠ ਕੇ ਤੇ ਦੁਬਾਰਾ ਆਏ ਨੇ। ਤੇ ਉਹਨਾਂ ਤੋਂ ਚਲੋ ਇਹ ਸਮਝ ਆਉਂਦੀ ਗੱਲ, ਕਿਉਂਕਿ ਉਹ ਇੱਕ ਹਾਰਡਵੇਅਰ ਆ, ਇੱਕ ਚੀਜ਼ ਆ, ਉਹਦਾ ਵਜੂਦ ਆ, ਇੱਕ ਸੁਣਿਆ ਹੀ ਨਹੀਂ ਜਾ ਰਿਹਾ ਤੇ ਉਹ ਮਿਊਜ਼ਿਕ ਡਾਇਰੈਕਟਰ। ਉਸਤਾਦ ਜੀ ਹੁੰਦਾ ਮੇਰਾ ਮਾਮਾ ਥੋੜੀ ਸੀ, ਮੈਂ ਜਿਹੜੀ ਸੱਚ ਮੈਂ ਦੱਸਦਾ ਮੈਂ ਯਾਰ ਇਹ ਪਾਕਿਸਤਾਨੀ ਲੋਕਾਂ ਨੂੰ ਵੀ ਬੜੀ ਆਦਤ ਆ ਵੀ ਜਦੋਂ ਉਹਨਾਂ ਕੋਲ ਜ਼ਿਆਦਾ ਦਲੀਲ ਮੰਗੋ ਇਹਨਾਂ ਲੜ ਪੈਂਦੇ ਆ ਕਿ ਯਾਰ ਕਿ ਮੈਂ ਜੰਮਿਆ ਉਹਨੂੰ, ਮੈਨੂੰ ਹੀ ਪੁੱਛੀ ਜਾ। ਜੀ ਦੇਖੋ ਬਿਲਕੁਲ ਐਨ ਮੁਮਕਿਨ ਹੈ ਨਾ ਕਿ ਫਰਜ਼ ਕਰੋ ਇੱਕ ਬੰਦੇ ਨੇ ਸਾਬਿਤ ਕੀਤਾ, ਸੁਣਿਆ ਹੈ ਕਿ ਯਾਰ ਕਿ ਐ ਸੁਰ ਰਿਹਾ, ਇੱਥੇ ਇਹ ਆਵਾਜ਼ ਆਉਂਦੀ ਹੈ, ਐ ਸੁਰ ਰਿਹਾ, ਉਹ ਤਰਤੀਬ ਤਾਂ ਦੇ। ਉਹਨੂੰ ਇਹ ਕਿੱਦਾਂ ਪਤਾ ਇੱਥੇ ਇਹ ਆਵਾਜ਼ ਆਉਂਦੀ? ਉਹਨੂੰ ਆਵਾਜ਼ ਦਾ ਪਤਾ ਹੀ ਨਹੀਂ, ਆਵਾਜ਼ ਹੁੰਦੀ ਕੀ ਆ। ਉਸਤਾਦ ਜੀ ਹੋ ਸਕਦਾ ਮਾੜਾ ਮੋਟਾ ਬਹਿਰਾ ਹੋਵੇ, ਆਲਾ ਖੈਰ ਤੇ ਜਾਣਾ ਨਾ ਤੂੰ ਐਵੇਂ ਯਾਰ, ਉਹਨੇ ਜਿਹਨੇ ਗੱਲ ਕੀਤੀ ਉਹ ਭੁਗਤੇ, ਉਹਨੇ ਕਿਉਂ ਗੱਲ ਕੀਤੀ ਇੰਨੇ ਬੰਦਿਆਂ 'ਚ ਬਹਿ? ਉਸਤਾਦ ਜੀ ਹੈ ਸੀ, ਮੈਂ ਥੋੜੀ ਉਹਨੇ ਆਪ ਹੀ ਕਿਹਾ ਮੈਂ। ਅੱਛਾ, ਤੁਸੀਂ ਹੁੰਦੇ ਉਹਦੀ ਜਗ੍ਹਾ ਤੇ ਹਾਫਿਜ਼ ਸਾਹਿਬ, ਇੱਕ ਮਿਸਾਲ ਤੁਸੀਂ ਸੋਚੋ ਕਿ ਤੁਸੀਂ ਬਹਿ ਰਹੇ ਹੋ, ਤੁਸੀਂ ਵਜਾ ਲਓਗੇ ਮਿਊਜ਼ਿਕ? ਮੈਂ ਕੰਮ ਹੀ ਨਾ ਕਰਦਾ, ਮੈਂ ਕੋਈ ਹੋਰ ਸਿਲਸਿਲੇ ਕਰਦਾ। ਉਹਨੇ ਵੀ ਨਹੀਂ ਕੀਤਾ, ਤੁਸੀਂ ਕੋਲੋਂ ਕਹਿ ਰਹੇ। ਅੱਛਾ ਚਲੋ ਜੀ, ਮਾਫੀ ਚਾਹੁੰਦਾ ਮੈਂ ਜਿਵੇਂ ਬਲਾਈਂਡ ਸਟੂਡੈਂਟ ਹੁੰਦੇ ਨੇ ਯਾਰ, ਪੜ੍ਹਦੇ ਨੇ, ਪੇਪਰ ਦਿੰਦੇ ਨੇ, ਉਹ ਆਪ ਦੱਸਦੇ ਨੇ। ਓਏ ਉਹ ਲਫ਼ਜ਼ ਉੱਪਰੇ ਲਿਖੇ ਹੁੰਦੇ ਥੋੜੇ ਥੋੜੇ, ਜਿਹੜੇ ਨਬੀਨੇ ਨੇ ਨਾ ਕੁਰਾਨ ਸ਼ਰੀਫ ਵੀ ਪੜ੍ਹਦੇ ਨੇ, ਉਰਦੂ ਵੀ ਪੜ੍ਹਦੇ ਨੇ, ਪੜ੍ਹ ਲਿਖ ਕੇ ਵੱਡੇ ਆਦਮੀ ਵੀ ਬਣ ਜਾਂਦੇ ਨੇ। ਉਹਦੀ ਵਜ੍ਹਾ ਹੈ ਕਿ ਕਦੀ ਉਹਨਾਂ ਦੀ ਜਿਹੜੀ ਕਿਤਾਬ ਉਹਦੇ ਤੇ ਤੁਸੀਂ ਉਂਗਲੀ ਫੇਰਨਾ, ਉਹਨਾਂ ਦੀ ਕਿਤਾਬ ਲੈਦਾ ਮਿਲਦੀ ਆ, ਉਭਰੇ ਹੋਏ ਲਫ਼ਜ਼ ਹੁੰਦੇ ਉਹਨਾਂ ਦੇ, ਉੱਭਰੇ ਉਹਨਾਂ ਦਾ ਕੁਰਾਨ ਸ਼ਰੀਫ ਲੈਦਾ ਮਿਲਦਾ ਵਾ, ਉਹਨਾਂ ਦੀ ਬੁੱਕਸ ਲੈਦਾ ਮਿਲਦੀਆਂ ਨੇ। ਵੈਸੇ ਤੁਸੀਂ ਦੇਖਿਆ ਰੈਂਜ ਨਹੀਂ ਕਰਦੇ, ਇੰਜ ਕਰਦੇ। ਹਾਂਜੀ, ਉਹਨਾਂ ਦੇ ਫੋਨ ਲੈਦਾ ਬਣੇ ਨੇ, ਫੋਨਾਂ 'ਚ ਆਪਸ਼ਨ ਐਪ ਇੰਸਟਾਲ ਕਰਦੇ ਨੇ, ਉਹਨਾਂ ਨੂੰ ਬੈਲ ਆਉਂਦੀ, ਮੈਸੇਜ ਸੁਣਦੇ ਨੇ, ਲਫ਼ਜ਼ ਵੀ ਬੋਲਦੇ ਨੇ। ਯਾਨੀ ਤੂੰ ਟੈਕਸਟ ਮੈਸੇਜ ਕਰਨਾ, ਉਹਨਾਂ ਨੂੰ ਐਪ ਨੇ ਟਰਾਂਸਲੇਟ ਕਰਕੇ ਆਵਾਜ਼ ਸੁਣਾਉਣੀ, ਉਹਨਾਂ ਨੇ ਅੱਗੋਂ ਨੂੰ ਕਹਿਣਾ ਜੀ, ਸਾਹਮਣੇ ਆਉਂਦਾ ਨੇ। ਉਸਤਾਦ ਜੀ ਜਿੱਥੇ 30-35 ਗੂੰਗੇ ਸ਼ੋਰ ਪਾ ਰਹੇ ਉਹਨਾਂ ਨੂੰ ਚੁੱਪ ਕਰਾਉਣ ਦਾ ਕੀ ਆ ਭਲਾ ਫਾਰਮੂਲਾ? ਲਾਈਟ ਆਫ ਕਰ ਦਿਓ। ਉੱਥੇ ਦੀ ਬੱਤੀ ਬੰਦ ਕਰ ਦਿਓ। ਯਾਨੀ ਕੈਸੀ ਗੱਲ ਆ ਕਿ ਤੂੰ ਇੰਜ ਕਮਰੇ 'ਚ ਇੰਜ ਤੋਂ ਇੰਟਰ ਹੋਇਆ ਵਾ, ਇੱਕ ਮਿਸਾਲ ਆ, ਤੇ ਅੱਗੇ ਤੂੰ ਦੇਖਿਆ ਕਿ 15-20 ਜਾਣੇ ਪਾਈ ਯਾਰ ਇਹ ਕਰ ਰਹੇ ਨੇ, ਹੱਥਾਂ 'ਚ ਹੱਥ ਵੱਜ ਰਹੇ ਨੇ, ਤੂੰ ਕਹਿ ਰਿਹਾ ਯਾਰ ਇਹਨਾਂ ਨੇ ਇਹ ਕੀ ਆ, ਤੇ ਤੂੰ ਇੰਜ ਬੱਤੀ ਬੰਦ ਕੀਤੀ ਹੈ, ਬੱਤੀ ਬੰਦ ਕਰਕੇ ਤੇ ਤੂੰ ਕਹਿ ਰਿਹਾ ਆਹਾ ਸਕੂਲ ਹੋ ਚਲੋ ਸੋ ਗਏ ਸਾਰੇ। ਉਸਤਾਦ ਜੀ ਅੰਗਰੇਜ਼ ਇੱਕ ਨਬੀਨਾ ਫਿਰਦੇ ਆ ਤੇ ਉਹਨੂੰ ਕਹਿੰਦੇ ਹਾਫਿਜ਼ ਜੀ ਮੈਂ ਸੜਕ ਪਾਰ ਕਰਾਂ। ਹਾਫਿਜ਼ ਜੀ, ਹਾਫਿਜ਼ ਸਾਹਿਬ ਤੁਸੀਂ ਸੱਚੀ ਦੱਸਣਾ, ਤੁਸੀਂ ਮੰਨਦੇ ਹੋ ਢਿੱਡੋਂ ਆਪਣੇ ਆਪ ਨੂੰ ਕਿ ਮੈਂ ਸ਼ਾਇਰ ਹਾਂ? ਅੱਛਾ, ਤੁਸੀਂ ਇਹ ਮੰਨਦੇ ਹੋ ਕਿ ਮੈਂ ਬਹੁਤ ਅੱਛਾ ਸ਼ਾਇਰ ਹਾਂ? ਮੈਂ ਤਾਂ ਮੰਨਦਾ। ਗੁੱਡ, ਇਹ ਕਾਮਯਾਬੀ ਦਾ ਰਾਜ਼। ਹਾਂ ਮੰਨੋ ਕੋ ਭਾਈ ਮੈਂ ਠੀਕ ਆ। ਅੱਛਾ ਉਹਨੂੰ ਕਹੇ ਠੀਕ ਆ। ਅੱਛਾ, ਅਗਰ ਤੁਸੀਂ ਜਦੋਂ ਸ਼ਾਇਰੀ, ਤੁਸੀਂ ਮੈਨੂੰ ਇੱਕ ਵਾਰੀ ਇੱਕ ਗੱਲ ਸੁਣਾਈ ਸੀ, ਅੱਜ ਮੈਂ ਨਾਜ਼ਰੀਨ ਨੂੰ ਸੁਣਾਉਣਾ, ਬੜੀ ਮਜ਼ੇਦਾਰ ਗੱਲ ਹੈ। ਇਹਨਾਂ ਦਾ ਇੱਕ ਦੋਸਤ ਸੀ ਤੇ ਤੁਸੀਂ ਕਿਹਾ ਸੀ ਕਿ ਉਹ ਨਾ
ਮੈਂ ਉਹਦੇ ਵਾਲੇ ਲਿਖ ਸਟਾਰਟ ਕੀਤਾ ਸੀ ਤੇ ਮੈਂ ਉਹਨੂੰ ਮੈਸੇਜ ਭੇਜਦਾ ਸੀ, ਉਹਨੂੰ ਮੈਂ ਚੈੱਕ ਕਰਾਉਣਾ ਸੀ, ਉਹਨੂੰ ਬੜਾ ਵਜ਼ਨ ਸ਼ਜ਼ਨ ਦਾ ਉਹਨੂੰ ਪਤਾ ਸੀ ਤੇ ਮੈਨੂੰ ਹਾਲੇ ਜ਼ਰਾ ਬਿਲਕੁਲ ਇੰਨਾ ਨਹੀਂ ਸੀ ਪਤਾ ਤੇ ਮੈਂ ਉਹਨੂੰ ਬੇਵਜ਼ਨੀ ਵੀ ਚੀਜ਼ ਭੇਜਦਾ ਸੀ ਤੇ ਉਹ ਜ਼ਰਾ ਵਾਕਿਆ ਸੁਣਾਉਣਾ ਉਸ ਦੋਸਤ ਦਾ ਔਰ ਉਹਨਾਂ ਦਾ ਨਾਮ ਹੀ ਦੱਸਣਾ। ਉਹ ਐਵੇਂ ਸੀਗਾ ਕਿ ਮਤਲਬ ਚੱਲਦੇ ਰਹਿੰਦੇ ਸੀ ਮੈਸੇਜ, ਛੋਟੇ ਫੋਨ ਹੁੰਦੇ ਸੀ ਉਦੋਂ, ਉਹਨੂੰ ਮੈਸੇਜ ਕਰੀਦਾ ਸੀ ਲੋਕਾਂ ਦੇ ਸ਼ੇਰ ਪੜ੍ਹ ਕੇ, ਤੇ ਉਹ ਦਾਤ ਦਿੰਦਾ ਸੀ, ਵਾਹ ਯਾਰ ਅਰੇ ਕਿਆ ਕਹਿਣਾ, ਸ਼ੇਰ ਦੇ ਹਿਸਾਬ ਬਹੁਤ ਅੱਛਾ ਹੁੰਦਾ ਸੀ ਤੇ ਬਹੁਤ ਜ਼ਿਆਦਾ। ਤੇ ਮੈਂ ਐਵੇਂ ਪਹਿਲਾ ਸ਼ੇਰ ਹੀ ਉਹਨੂੰ ਸੈਂਡ ਕੀਤਾ ਤੇ ਆਪਣਾ ਲਿਖ ਕੇ। ਹਾਂ, ਤੇ ਉਹਨਾਂ ਨੇ ਦਾਤ ਦੇ ਦਿੱਤੀ ਬਹੁਤ ਜ਼ਿਆਦਾ। ਮੈਨੂੰ ਲੱਗੇ ਕਿ ਯਾਰ ਜਾਂ ਤਾਂ ਮੇਰਾ ਚੇਤਾ ਕਰ ਰਿਹਾ ਜਾਂ ਕੋਈ ਸ਼ੇਰ ਅੱਛਾ ਹੋ। ਇਹ ਠੀਕ ਹੋ ਗਿਆ। ਫਿਰ ਮੈਂ ਨਾ ਪਹਿਲੇ ਵੀ ਨਹੀਂ ਸੀ ਲਿਖਦਾ ਸ਼ਾਇਰਾਂ ਦੇ। ਅੱਛਾ, ਉਹਨਾਂ ਨੂੰ ਇਹ ਪਤਾ ਸੀ ਕਿ ਤੁਹਾਡਾ ਸ਼ੇਰ ਹੈ? ਨਹੀਂ ਨਾ ਤੁਸੀਂ ਰੈਂਡਮਲੀ ਭੇਜਿਆ? ਰੈਂਡਮ ਨਾ ਨਹੀਂ ਸੀ ਥੱਲੇ। Okay. ਰਾਜ ਦੇ ਵੀ ਜਾ ਰਹੇ ਨੇ ਕਿਸੇ ਦੇ, ਸਾਰੇ ਸ਼ੇਰ ਤੋਂ ਨਹੀਂ ਸੀ ਪੜ੍ਹੇ। ਨਾਮ ਨਹੀਂ ਲਿਖਿਆ? ਅੱਛਾ, ਫਿਰ ਮੈਨੂੰ ਲੱਗਾ ਕਿ ਚਲੋ ਮੈਂ ਟਰਾਈ ਕਰਦਾ, ਫਿਰ ਮੈਂ ਵਿੱਚ ਭੇਜਦਾ ਰਿਹਾ ਆਪਣੇ ਵੀ ਲੋਕਾਂ ਦੇ। ਅੱਛਾ, ਆਂਦੀ ਰਹੀ ਦਾਤ। ਫਿਰ ਜਦੋਂ ਮੇਰਾ ਸ਼ੇਰ ਗਿਆ ਫਿਰ ਜ਼ਿਆਦਾ ਦਾਤ ਆ। ਯਾਦ ਮੈਨੂੰ ਸਮਝ ਲੱਗ ਗਿਆ ਕਿ ਇਹਨੂੰ ਲੱਗਾ ਕਿ ਬੇਵਜ਼ਨ ਸ਼ਾਇਰ ਦੇ ਦਾਤ ਦਿੱਤੀ ਜਾ ਕਿ ਆਪ ਵੀ ਟਰਾਈਆਂ ਮਾਰ ਰਿਹਾ। ਉਹਦੀ ਵਜ੍ਹਾ ਹੋ ਗਈ ਸੀ। ਇੱਕ ਸਾਡਾ ਦੋਸਤ ਸੀਗਾ, ਜਿਹੜੇ ਸ਼ਾਇਰ ਹੁੰਦੇ ਨੇ ਨਾ, ਉਹਨਾਂ ਨੂੰ ਅਗਰ ਫਰਜ਼ ਕਰੋ ਉਹਨਾਂ ਨੂੰ ਤੁਸੀਂ ਦਾਤ ਦਿੱਤੀ ਜਾਓ, ਕੁਝ ਹੁੰਦੇ ਨੇ ਉਹ ਮੰਨ ਲੈਂਦੇ ਨੇ ਕਿ ਉਹ ਵੱਡਾ ਸ਼ਾਇਰ, ਉਹ ਉਸੇ ਜ਼ੋਨ 'ਚ ਫਿਰ ਜਾਂਦੇ। ਤੋ ਆ ਗਿਆ ਤਾਂ ਉਹਦਾ ਚੇਦਾ ਚੱਲ ਰਿਹਾ ਹੈ, ਸ਼ੇਰ ਪੜ ਰਿਹਾ ਤੇ ਪੁੱਠੇ ਲੰਮੇ ਪੈ ਰਹੇ ਨੇ, ਪਿੱਛੇ ਨਹੀਂ ਆਉਂਦੇ, ਵਾਹ ਵਾਹ ਦਾਤ ਦਿੰਦੇ। ਸਾਡਾ ਇੱਕ ਦੋਸਤ ਸੀਗਾ ਕਮਰ, ਉਹਨੇ ਉਹਨੂੰ ਬਾਹਰ ਬੁਲਾਇਆ, ਕਹਿੰਦਾ ਮੇਰੀ ਗੱਲ ਸੁਣ, ਤੂੰ ਕੋਈ ਸ਼ਾਇਰ ਨਹੀਂ, ਤੂੰ ਕੋਈ ਸ਼ਾਇਰ ਨਹੀਂ, ਸ਼ਾਇਰ ਨਹੀਂ ਤੂੰ। ਐ ਤੇਰੇ ਨਾਲ ਚੇਦਾ ਕਰ ਰਹੇ ਨੇ, ਹਾਂ, ਤੇ ਮਜ਼ਾਕ ਉਡਾ ਰਹੇ ਤੇਰਾ। ਜਿਵੇਂ ਕੈਂਸਰ ਵਾਲੇ ਨੂੰ ਕਹਿੰਦਾ ਨਾ ਤੂੰ ਬਿਲਕੁਲ ਠੀਕ ਹੈ, ਤੇ ਨਾ ਉਹ ਕਰ ਰਹੇ ਨੇ, ਉਹ ਲੁਕਾ ਕੇ ਰੱਖੀਦਾ, ਤੇਰੇ ਕੋਲ ਲੁਕਾਇਆ ਹੈ। ਅੱਛਾ, ਉਹ ਕੈਸਾ ਦੋਸਤ ਸੀ, ਉਹਨਾਂ ਦਾ ਨਾਮ ਦੱਸ ਸਕਦੇ ਹੋ? ਕਮਰ 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 ਭਾਈ, ਭਾਈ। ਮਾਸ਼ਾਅੱਲਾ ਠੀਕ ਨੇ? ਠੀਕ ਠਾਕ। ਚਲੋ ਕਮਰ ਭਾਈ ਬਹੁਤ ਸ਼ੁਕਰੀਆ। ਅੱਛਾ, ਉਹਨਾਂ ਦਾ ਮੈਨੂੰ ਇਹ ਲੱਗ ਰਿਹਾ ਕਿ ਇਹਨੂੰ ਵੀ ਪਤਾ ਲੱਗ ਗਿਆ ਹੋਣਾ, ਹਾਫਿਜ਼ ਭਾਈ ਨੂੰ ਵੀ, ਕਿ ਇੱਕ ਉਹ ਨਾਰਮਲ ਵਜ਼ਨ 'ਚ ਸ਼ੇਰ ਭੇਜ ਰਿਹਾ ਤੇ ਉਹ ਦਾਤ ਦੇ ਰਹੇ ਨੇ ਨਾਰਮਲ। ਹੁਣ ਜਦੋਂ ਇਹਨੇ ਸ਼ੇਰ ਭੇਜੋ ਚ ਕੋਈ ਉਹਨਾਂ ਨੂੰ ਖਾਮੀ ਲੱਗਦੀ ਹੋਏਗੀ ਜਿਹੜੀ ਉਸ ਟਾਈਮ ਇਹਨਾਂ ਨੂੰ ਨਹੀਂ ਲੱਗਦੀ ਹੋਏਗੀ, ਕਿਉਂਕਿ ਇੱਕ ਮਰਹਲਾ ਸੀ ਸਿੱਖਣ ਸਿਖਾਉਣ ਦਾ। ਅੱਛਾ, ਜਿਨ੍ਹਾਂ ਨੇ ਤੇ ਉਹ ਜ਼ਿਆਦਾ ਦਾਤ ਦੇ ਰਹੇ ਨੇ। ਉਹ ਕਯੂਮ ਭਾਈ ਸੀਗੇ, ਜਿਹਨੇ ਸ਼ਾਇਰ ਨੂੰ ਦੱਸਿਆ ਸੀ ਨਾ ਕਿ ਤੇਰਾ ਚੇਦਾ ਚੱਲ ਰਿਹਾ, ਉਹ ਕਮਰ ਭਾਈ ਸੀਗੇ। ਇੱਕ ਕਯੂਮ, ਉਹ ਕਮਰ ਭਾਈ ਸੀ? ਨਹੀਂ, ਉਹ ਜਿਹੜੇ ਤੋਂ ਪਹਿਲੇ ਵਾਲੇ, ਉਹ ਕਯੂਮ ਭਾਈ ਸੀ। ਹਾਫਿਜ਼ ਸਾਹਿਬ, ਤੁਹਾਡਾ ਜਿਹੜਾ ਬਚਪਨ ਜਾਂ ਜਿਹੜਾ ਅਲੜਪਨ ਜਾਂ ਤੁਹਾਡੀ ਪੈਦਾਇਸ਼ ਹੈ ਤੌਂਸਾ ਸ਼ਰੀਫ ਹੋਈ? ਹਾਂਜੀ। ਹਾਂ, ਤੁਹਾਡਾ ਸ਼ੇਰ ਵੀ ਆ ਕਿ वो अगर निशाने पे आ भी जाए कौन सा तीर मार लो। भाई कौन सा है? हाँ, जे कोई थत्था पड़े, वो अगर निशाने पे आ भी जाए कौन सा तीर मार लूंगा मैं, है ना? कभी कोई ऐसा फैन मिला जो अज तक तुहानू याद होवे कि यार वो की चेदा करके गया मैंने? हाँ, कसम है। की मैं उधर रहता थी, ओरिएंटल कॉलेज एमए कर रहा, उधर ज्यादा लोग जानते नहीं। तरबूज की एक रेहड़ी होती, मैं रेहड़ी खा रहा, मैं एवं खड़ा हुआ तो एक मोटा जिहा बंदा आया 1 to 5 ਤੇ। ਮੈਨੂੰ ਕਹਿੰਦਾ ਹਾਫਿਜ਼ ਸਾਹਿਬ, ਮੈਂ ਕਿਹਾ, ਕਹਿੰਦਾ ਬਹਿ ਜਾਓ। ਬਹਿ ਜਾਓ? ਕਿੱਥੇ? ਬਾਈਕ ਤੇ। ਤਾਂ ਮੈਂ ਬਹਿ ਗਿਆ ਪਹਿਲੀ ਦਫਾ। ਤੂੰ ਵੀ ਬਹਿ ਗਿਆ? ਹਾਂ, ਮੈਂ ਉਹਨੇ ਕਿਹਾ ਹੈ, ਮੈਂ ਸਪੀਡ ਮਾਰਤੀ ਮਾਲ ਰੋਡ ਵੱਲ। ਯਾਰ ਤੁਸੀਂ ਕਿੱਥੋਂ ਬਹਿ ਗਏ? ਮਤਲਬ ਕਿ ਤੁਹਾਨੂੰ ਕਿ ਅੱਲਾਹ ਪਾਕ ਦੀ ਕਸਮ ਮੈਨੂੰ ਨਹੀਂ ਸਮਝ ਲੱਗੀ ਮੈਂ ਕਿਉਂ ਬਹਿ ਗਿਆ। ਤਾਂ ਜੀ ਉਹਨੇ ਨਾ ਮਾਲ ਰੋਡ ਤੇ ਭਜਾ ਦਿੱਤੀ ਬਾਈਕ। ਅੱਛਾ, ਏਡਾ ਮੋਟਾ ਸੀ, ਉਹਨੂੰ ਹੱਥ ਵੀ ਲਾ ਰਿਹਾ ਤਾਂ ਉਹਨੂੰ ਪਤਾ ਹੀ ਲੱਗ ਰਿਹਾ, ਆਵਾਜ਼ਾਂ ਦੇ ਰਿਹਾ ਉਹਨੂੰ, ਆਵਾਜ਼ ਗੱਲ ਮੋਟੀ ਸੀ। ਹਾਂ, ਹੈਲਮਟ ਪਾਇਆ ਤੇ ਬਰਗਰ ਮਾਰਕੀਟ ਬ੍ਰੇਕ ਲਾਈ ਤੇ ਕਹਿੰਦਾ 2 버ਗਰ ਲਿਆ। ਕੋਈ ਗੱਲ ਨਹੀਂ ਕੀਤੀ, 버ਗਰ ਆਏ, ਮੈਂ ਖਾਦਾ, ਉਹਨੇ ਖਾਦਾ। ਫਿਰ ਬਾਈਕ ਸਟਾਰਟ ਕੀਤੀ, ਕਹਿੰਦਾ ਬਹਿ ਜਾਓ, ਮੈਂ ਬਹਿ ਗਿਆ। ਫਿਰ ਦੁਬਾਰਾ ਸਪੀਡ ਮਾਰ ਕੇ ਫਿਰ ਉੱਥੇ ਲਾ ਗਿਆ। ਅੱਲਾ ਦੀ ਕਸਮ, ਉਹਦੇ ਨਾਲ ਗੱਲ ਹੋਈ ਨਾ, ਉਹਨੇ ਮੈਨੂੰ ਕੋਈ ਰਸਤੇ 'ਚ ਕਿ ਵੀ ਤੁਹਾਡਾ ਸ਼ੇਰ ਸੁਣਾਓ, ਕੋਈ ਗੱਲਬਾਤ? ਕੁਛ ਨਹੀਂ ਬੋਲ ਰਿਹਾ, ਅੱਲਾ ਦੀ ਕਸਮ। ਆਇਆ, ਉਹਨੇ ਕਿਹਾ ਬਹਿ ਜਾਓ, ਹਾਂ, ਤੇ 버ਗਰ ਖਵਾ ਕੇ ਤੇ ਉੱਥੇ ਲਾ ਗਏ। ਹਾਂ, ਉੱਥੇ ਵੀ ਕੋਈ ਗੱਲ ਨਹੀਂ ਕੀਤੀ। ਉਹ ਲਫ਼ਜ਼ ਹੀ ਉਹਨੇ ਕਿਹਾ ਬਹਿ ਜਾਓ। ਉਧਰੋਂ ਗਿਆ ਇੱਕ 버ਗਰ ਮਾਰਕੀਟ 2 ਵਾਰੀ ਉਹਨੇ ਕਿਹਾ ਬਹਿ ਜਾਓ, ਕਰੀ ਇਧਰੋਂ, ਇੱਕ ਵਾਰੀ ਉਧਰੋਂ। ਮੈਂ ਦੇਖਦਾ ਰਿਹਾ ਪਿੱਛੇ, ਮੈਂ ਆਵਾਜ਼ ਮਾਰੀ ਹੈ ਕਿ ਭਈ ਯਾਰ ਲੋ ਭਾਈ ਜਾਨ, ਉਹਨੇ ਹੈਲਮਟ ਪਾਇਆ, ਸੋਣ ਹੀ ਨਹੀਂ ਰਿਹਾ। ਸੌਣ ਵੀ ਨਹੀਂ ਰਿਹਾ, ਤਾਂ ਕੱਲ ਮੋਟੀ ਸੀ ਤਾਂ ਹੱਥ ਵੀ ਨਹੀਂ ਲੱਗ ਰਹੇ ਮੇਰੇ, ਤੇ ਹੱਥ ਛੋਟੇ ਹੋਣਾ ਜਾਂਦੇ ਨਹੀਂ। ਅੱਛਾ, ਜਿੱਦਾਂ ਅਕਸਰ ਜਿਹੜੇ ਵੱਡੇ ਆਰਟਿਸਟ ਨੇ ਨਾ ਹਾਫਿਜ਼ ਸਾਹਿਬ, ਉਹ ਐਂਡ ਤੇ ਨਾ ਆਪਣੇ ਕੰਮ ਦੀ ਨਫੀ ਕਰ ਜਾਂਦੇ ਆ, ਨਹੀਂ ਯਾਰ ਤੁਸੀਂ ਕਿਉਂ ਨਾ ਕਰਨਾ ਹੈ ਕੰਮ। ਜਿੱਦਾਂ ਮੈਂ ਲਤਾ ਜੀ ਦਾ ਵੀ ਕੱਲ ਪਰਸੋਂ ਵੀ ਦੱਸਿਆ ਕਿ ਉਹਨਾਂ ਦਾ ਇੰਟਰਵਿਊ ਸੀ ਕਿ ਅਗਰ मुझे दोबारा जन्म मिले तो मैं कभी भी लता मंगेशकर बनना पसंद नहीं करूंगी। उन्होंने कहा क्यों? कि नहीं, बस वो जो लता के जो तकलीफें हैं, दुख है, वो मैं ही जानती हूँ। तो कोई भी इतना आर्टिस्ट होवे ਤੇ ਤੁਹਾਡਾ ਇਸ ਬਾਰੇ 'ਚ ਕੀ ਖਿਆਲ ਹੈ? ਕਿਉਂ ਕਹਿੰਦੇ ਨੇ ਇਸ ਤਰ੍ਹਾਂ? ਜਾਂ ਅਗਰ ਅੱਜ ਤੁਹਾਨੂੰ ਤੁਹਾਡਾ ਬੇਟਾ ਜਾਂ ਭਾਈ ਜਾਂ ਕੋਈ ਐਸਾ ਜਿਹਦੇ ਤੇ ਜਿਹਨੂੰ ਤੁਸੀਂ ਰੋਕ ਸਕਦੇ ਹੋ ਤੇ ਉਹ ਕਹੇ ਮੈਂ ਸ਼ਾਇਰ ਬਣਨਾ, ਤੁਸੀਂ ਕਹੋਗੇ ਕਿ ਬਣ ਜਾ? हाँ, सही मैं कहा कि बन जा। हाँ, क्योंकि देखो अगर तुसी जो कुछ
ਇਹ ਵੀ ਹੁਣ ਜਿਵੇਂ ਨੀਸ਼ੇ ਦੀ ਗੱਲ ਹੋ ਰਹੀ ਸੀ, ਉਹਨਾਂ ਦਾ ਇੱਕ ਕਨਸੈਪਟ ਹੈ, ਉਹਨੂੰ ਕਹਿੰਦੇ ਇਟਰਨਲ ਰਿਕਰੈਂਸ, ਕਿ ਅਗਰ ਤੁਹਾਡੀ ਜ਼ਿੰਦਗੀ 'ਚ ਜੋ ਦੁੱਖ ਹੁਣ ਤੱਕ ਹੋਏ ਨੇ, ਅਗਰ ਤੁਹਾਨੂੰ ਉਹ ਜ਼ਿੰਦਗੀ ਦੁਬਾਰਾ ਜੀਣੀ ਪਏਗੀ ਤਾਂ ਤੁਸੀਂ ਜੀ ਲਓਗੇ। ਆਸਾਨ ਹੋ ਗਿਆ। ਤਾਂ ਉਹ ਕਹਿੰਦਾ ਹੈ ਕਿ ਨਹੀਂ, ਤੁਹਾਨੂੰ ਡਰ ਲੱਗੇਗਾ। ਨਹੀਂ ਮੁਸ਼ਕਿਲ ਹੋ ਜਾਏਗੀ ਨਾ ਕਿ ਯਾਰ ਨਹੀਂ ਮੈਂ ਦੁਬਾਰਾ ਨਹੀਂ ਜੀਣਾ। ਯਾਰ ਜੋ ਤੁਹਾਡੇ ਅਜ਼ਾਬ ਗੁਜ਼ਰੇ ਨੇ, ਤੁਸੀਂ ਕਹਿਣਾ ਕਿ ਯਾਰ ਨਹੀਂ ਹਾਂ ਸਹੀ ਗੱਲ। ਮੌਕਾ ਮਿਲੇ, ਤਾਂ ਕਹਿੰਦਾ ਜੀਣੀ ਚਾਹੀਦੀ ਹੈ। ਮਿਸਾਲ ਦੇ ਤੌਰ ਤੇ ਅਗਰ ਮੈਨੂੰ ਇਹ ਲੱਗਦਾ ਹੈ ਕਿ ਸਿਰਫ ਸ਼ਾਇਰ ਹੋਣ ਦੀ ਵਜ੍ਹਾ ਤੋਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਸੀ, ਤੇ ਮੈਂ ਦੁਬਾਰਾ ਸ਼ਾਇਰ ਬਣਾ, ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਉਹਦੇ 'ਚ ਕੀ ਹੋਣਾ। ਮੈਨੂੰ ਤਾਂ ਲੱਗਦਾ ਉਸਤਾਦ ਜੀ ਆਪਣੇ ਕੰਮ ਨਾਲ ਪਿਆਰ ਕਰਨਾ ਚਾਹੀਦਾ ਹੈ, ਉਸੇ ਕੰਮ ਦੀ ਵਜ੍ਹਾ ਤੋਂ। ਸ਼ਾਦੀ ਵੀ ਨਹੀਂ ਸੀ ਨਾ ਕੀਤੀ ਕਿਹਨਾਂ ਨੇ? ਲਤਾ ਜੀ ਨੇ। ਮੈਂ ਵੀ ਨਹੀਂ ਕੀਤੀ ਅਜੇ ਤੱਕ। ਹਾਂ ਲੇਕਿਨ ਖੈਰ ਉਸਤਾਦ ਜੀ, ਉਸਤਾਦ ਜੀ ਤੁਹਾਡੇ ਕੋਲ ਕੋਈ ਪੁੱਛੇ ਤੁਸੀਂ ਕੀ ਕਹੋਗੇ? ਮੈਂ ਕਰਾਂਗਾ, ਮੈਂ ਫੇਰ ਬਣਾਂਗਾ। ਔਰ ਮੈਂ ਅਗਰ ਤੇ ਮੈਨੂੰ ਇਹ ਜ਼ਿੰਦਗੀ ਯਾਦ ਰਹੀ, ਇੱਕ ਇਹ ਵੀ ਗੱਲ ਹੈ ਨਾ ਕਿ ਲਾਈਕ ਮੈਂ ਦੁਬਾਰਾ ਇੱਕ ਮਿਸਾਲ ਆ ਕਿ ਜਿਸ ਤਰ੍ਹਾਂ ਮੈਨੂੰ ਇੱਕ ਦੁਬਾਰਾ ਮਿਲ ਜੇ ਸਟਾਰਟ ਤੋਂ 30 ਸਾਲ ਪਹਿਲੇ ਮੈਨੂੰ ਖੜਾ ਹੋ, ਤੇ ਅਗਰ ਇਹ ਵੀ ਮੈਨੂੰ ਯਾਦ ਰਹੀ, ਮੈਂ ਤਾਂ ਸੋਨੇ ਵਰਗੀ ਕਰ ਲੂੰਗਾ। ਇਹ ਤੇ ਨਹੀਂ ਨਾ ਹੋਣਾ ਚਾਹੀਦਾ। ਇਹ ਤੇ ਬਣਦੀ ਨਹੀਂ ਗੱਲ ਕਿ ਮੈਂ ਤਾਂ ਫਿਰ ਕੋਈ ਗਲਤੀ ਵੀ ਨਹੀਂ ਕਰੂੰਗਾ ਕਿ ਅੱਛਾ ਇੱਥੇ ਮੈਂ ਅੱਗੇ ਆ ਕਿਤੇ ਸੁਣਾ ਕੇ। ਨਹੀਂ, ਪਹਿਲੀ ਦਾ ਪਤਾ ਨਾ ਹੋਵੇ, ਸਿਰਫ ਇਸ ਟਾਈਮ ਪਤਾ ਹੋਵੇ ਕਿ ਵੀ ਤੂੰ ਵੀ ਜਾਣਾ ਪਿੱਛੇ ਬਿਲਕੁਲ ਉਦਾਂ ਹੀ, ਤੇ ਮੈਂ ਦੁਬਾਰਾ ਮੈਨੂੰ ਲੱਗਦਾ ਕਿ ਅੱਗੇ ਜਾ ਕੇ ਪਤਾ ਨਹੀਂ ਕੀ ਹੋਏਗਾ। ਹੁਣ ਤੱਕ ਤੇ ਮੈਨੂੰ ਲੱਗਦਾ ਮੈਂ ਕਰਾਂਗਾ। ਮੈਂ ਨਾ ਇਹ ਬੱਟ ਭੱਟੀ ਚ ਇੱਕ ਦੋ ਡਾਇਲੌਗ ਚੇਂਜ ਕਰਨੇ ਆ। ਕਿਹੜੇ? ਸਹੀ ਗੱਲ ਕਰਨੇ ਚਾਹੀਦੇ। ਮੈਂ ਉਹਨੂੰ ਮਜ਼ੀਦ ਅੱਛੀ ਕਰਨਾ ਚਾਹ ਰਿਹਾ। ਨਹੀਂ ਉਹ ਫਾਈਨਲ ਉਸਤਾਦ ਜੀ, ਲੇਕਿਨ ਮੈਨੂੰ ਲੱਗਦਾ ਕਰਨਾ ਚਾਹੀਦਾ। ਕੋਈ ਕਹਿ ਗਿਆ ਕਿ ਉਹਨੂੰ ਅੱਛਾ ਯਾਰ, ਇਹ ਆਈਡੀਆ ਕੈਸਾ ਜੇ ਸਿਨੇਮੇ 'ਚ ਆਪਣੀ ਡਬਿੰਗ ਫਿਲਮ ਲੱਗੇ। ਖੁਦਾ ਦੀ ਕਸਮ ਬਹੁਤ ਫਾਈਨਲ ਹੋ ਜੀ। ਨਾ ਉਹ ਤੇ ਸਹੀ, ਤੁਸੀਂ ਰਿਸਪੌਂਸ ਦੇਖਣਾ, ਸ਼ਾਦੀ ਹਾਲ ਦੁਬਾਰਾ ਸਿਨੇਮੇ ਬਣ ਨਹੀਂ ਇਸਕੱਲੇ ਸਿਨੇਮੇ ਹੀ ਬਾਤ ਹੋ ਜਾਣ, ਹਾਂਜੀ। ਫੈਮਲੀਆਂ ਨਿਕਲਣ, ਫੈਮਿਲੀ ਫਿਲਮ ਹੋਵੇ, ਬੈਠੋ ਆਪਣੀਆਂ ਘਰ ਦੀਆਂ ਮਤਲਬ ਮਿਸਿਸ ਨਾਲ ਮਾਵਾਂ ਭੈਣਾਂ ਇਕੱਠੀਆਂ ਮੇਰੀਆਂ ਬੈਠੀਆਂ ਵੇਖਣ, ਨਾਲ ਬੰਦੇ ਬੈਠਣ, ਪੌਪਕਾਰਨ ਖਾ ਰਹੇ, ਆਈਸਕ੍ਰੀਮ ਮੰਗਾ ਲਈ, ਸਮੋਸੇ ਬਾਹਰ, ਉਂਝ ਹੀ ਸਿਨੇਮਾ ਬਾਤ ਹੋ ਜੇ ਕਿ ਵੀ ਜਾਨੀ ਦੀ ਫਿਲਮ ਲੱਗੀ ਯਾਰ ਡਬਿੰਗ ਵਾਲੀ। ਤੇ ਫਿਲਮ ਵੀ ਇਦਾਂ ਦੀ ਕਿ ਆਪਣੇ ਹੱਥ ਵਾਸ 'ਚ ਹੋਏਗੀ। ਅੱਛਾ ਮੈਨੂੰ ਕਿੰਨੇ ਬੜੇ ਐਡਵਾਂਟੇਜ ਹੈ ਇਹਦੇ ਵਿੱਚ। ਹੁਣ ਇੱਕ ਮਿਸਾਲ ਹੈ, ਇੱਕ ਫਿਲਮ ਬਣਾ ਲਈ ਸੈਯਦ ਨੂਰ ਸਾਹਿਬ ਨੇ, ਫਿਲਮ ਬਣਾ ਲਈ, ਕਿਸੇ ਹੋਰ ਨੇ ਫਿਲਮ ਬਣਾ ਲਈ। ਉਹ ਜਦੋਂ ਫਿਲਮ ਬਣ ਗਈ ਹੈ ਤੇ ਹੁਣ ਉਹਨੂੰ ਚੇਂਜ ਨਹੀਂ ਕਰ ਸਕਦੇ ਕਿ ਯਾਰ ਮੈਂ ਉਹਦਾ ਸਕ੍ਰਿਪਟ ਨਹੀਂ ਚੇਂਜ ਕਰ ਸਕਦੇ। ਰਿਕਾਰਡ ਅੱਛਾ ਉਹ ਰਿਕਾਰਡ ਹੋ ਗਈ ਆ, ਉਹ ਹੁਣ ਆਰ ਪਾਰ ਵਾਲੀ ਗੇਮ ਹੀ ਆ। ਮੇਰੇ ਕੋਲ ਆਪਸ਼ਨ ਹੈ ਕਿ ਮੈਂ ਸਾਰੀ ਡੱਬ ਕਰਕੇ ਨਾ ਮੈਂ ਸਾਰੇ ਨਿਭਾਇਆ, ਹਾਫੀ ਆਓ ਜਾ ਫਿਲਮ ਵੇਖਦੇ ਮੈਂ ਵੀ ਕੀ ਫਿਲਮ ਹਾਫੀ ਨੇ ਕਹਿਣਾ ਨਹੀਂ ਯਾਰ ਉਸਤਾਦ ਆਹ ਸੀਨ ਚੇਂਜ ਕਰਾ ਕਰ, ਮੈਂ ਫੇਰ ਕਰ ਦੇਣਾ 4 ਘੰਟੇ। ਇੱਕ ਡਾਇਲੌਗ ਤੇ ਮਿਹਨਤ ਹੋਈ ਹੋਵੇ ਕੀ ਬਣੇ। ਨਹੀਂ ਉਹ ਚੇਂਜ ਆਪਸ਼ਨ ਤੇ ਹੈਗਾ ਨਾ ਕਿੰਨਾ ਕਿ ਅਸੀਂ 10 15 20 ਬੰਦੇ ਬਹਿ ਕੇ ਮੈਂ ਤੁਹਾਨੂੰ ਵਿਖਾਵਾਂਗਾ, ਵੇਖੋ ਯਾਰ ਜਦੋਂ 15 20 ਬੰਦੇ ਕਹਿਣ ਯਾਰ ਫਾਈਨਲ ਆ ਸੁਭਾਨ ਅੱਲਾ ਆਹ ਪੋਰਸ਼ਨ ਚੇਂਜ ਕਰ ਦੇ ਤੇ ਮੈਂ ਚੇਂਜ ਕਰ ਦੂੰ। ਮੇਰੇ ਕੋਲ ਇਹ ਵੀ ਆਪਸ਼ਨ ਆ, ਮੈਂ ਇਹ ਗੱਲ ਕਰ ਰਿਹਾ। ਫਿਲਟਰ ਹੋਈ ਜਾ ਰਹੀ ਹੈ, ਫਿਲਟਰ ਹੋਈ ਜਾ ਰਹੀ ਫਾਈਨਲ ਆਈਡੀਆ ਕਰਨਾ ਚਾਹੀਦਾ ਹੈ ਨਾ। ਹਾਂ ਮੈਨੂੰ ਤੇਰਾ ਤੁਹਾਡਾ ਕੋਈ ਦੋਸਤ ਨਹੀਂਗਾ ਬਾਹਰ ਕੋਈ ਜਿਹੜਾ ਗੋਰਾ ਟੈਪ ਹੋ ਗਿਆ, ਉਹ ਮੈਨੂੰ ਰਾਈਟਸ ਲੈ। ਮੈਂ ਤਾਂ ਹੁਣ ਪਹਿਲੀ ਵਾਰ ਸੁਣਿਆ, ਸਹੀ ਲੱਭ ਲਾਂ ਕੋਈ ਚੱਕਰ। ਪਾਕਿਸਤਾਨੀ ਫਿਲਮਾਂ ਦੇ ਰਾਈਟਸ ਮਿਲ ਸਕਦੇ, ਇੰਡੀਆ ਦੇ ਵੀ ਮੈਂ ਲੈ ਸਕਦਾ, ਲੇਕਿਨ ਇੱਥੇ ਦੇ ਆਰਟਿਸਟ ਜਿਹੜੇ ਨੇ ਨਾ ਉਹ ਗੁੱਸਾ ਉਹਨਾਂ ਨੇ ਕਰ ਜਾਣਾ ਤੇ ਯਾਰ ਜ਼ਾਹਰੀ ਬਾਤ ਆ ਮੈਂ ਉਹਨਾਂ ਨੂੰ ਕੋਈ ਫਨ ਦੇ ਵਿੱਚ ਤੇ ਕੋਈ ਨਾ ਕੋਈ ਗੱਲ ਤਾਂ ਕਰਨੀ ਪੈਣੀ। ਉਹਨੂੰ ਮੈਂ ਸੁਲਤਾਨ ਰਾਏ ਸਾਹਿਬ ਦੀ ਫਿਲਮ ਲੈ ਲਵਾਂ, ਠੀਕ ਹੈ ਨਾ, ਤੇ ਮੈਂ ਇੱਕ ਮਿਸਾਲ ਆ ਜਾਂ ਕੋਈ ਇਸ ਤਰ੍ਹਾਂ ਦੀ ਕੋਈ, ਉਹ ਆਰਟਿਸਟ ਕਈ ਜ਼ਿੰਦਾ ਵੀ ਨੇ, ਕਈ ਵਿਚਾਰੇ ਅੱਲਾ ਕੋ ਚਲੇ ਗਏ ਨੇ, ਤੇ ਉਹਨਾਂ ਦੀਆਂ ਫੈਮਲੀਆਂ ਵੀ ਇੱਥੇ ਹੀ ਨੇ। ਉਹ ਫਿਰ ਉਹ ਦਿਲ ਕਰੇ ਮੇਰੇ ਤੇ ਇੰਨੇ ਪਰਚੇ ਕਰ ਦੇਣ ਵੀ ਹੈ, ਤੇ ਨਾਲੇ ਉਹਨਾਂ ਦੇ ਦਿਲਜ਼ਾਰੀ, ਵੱਡੀ ਗੱਲ ਹੈ ਦਿਲਜ਼ਾਰੀ ਉਹਨਾਂ ਦੇ। ਗੋਰੇ ਦਾ ਕਿਉਂ, ਜੈਕੀ ਚੈਨ ਨੂੰ ਕੀ ਪਤਾ ਕੀ ਕਹਿੰਦੇ ਨੇ, ਹਨਾ ਇੱਕ ਮਿਸਾਲ। ਹਾਂ ਕਰਾਂ ਫੋਨ ਉਹਨੂੰ ਫਿਰ ਕਿਨੂੰ ਜੈਕੀ ਚੈਨ। ਮੈਂ ਇੱਕ ਵੈਬਸਾਈਟ ਦੇਖੀ ਸੀ, ਉਹਦਾ ਨਾਂ ਸੀ, ਉੱਥੇ ਰਾਈਟਸ ਵੇਚਦੇ ਨੇ ਫਿਲਮਾਂ ਦੇ। ਉਹ ਵੈਬਸਾਈਟ ਬਣੀ ਇਸ ਕੰਮ ਵਾਸਤੇ ਹੈ, ਉੱਥੇ ਰਾਈਟਸ ਵੇਚਦੇ ਨੇ, ਤੁਸੀਂ ਵੇਚ ਵੀ ਸਕਦੇ ਹੋ ਰਾਈਟਸ ਆਪਣੀ ਫਿਲਮ ਦੇ, ਉੱਥੋਂ ਕਿਸੇ ਦੇ ਖਰੀਦ ਵੀ ਸਕਦੇ ਹੋ। ਉਹ ਇੱਕ ਬਿਜ਼ਨਸ ਹੈ। ਲੇਕਿਨ ਉੱਥੇ ਮੈਂ ਟਰਾਈ ਕੀਤੀ ਸੀ, ਉਹ ਮੇਰੀ ਭੈਣ ਹੈਗੀ ਜੱਸੀ ਇੰਡੀਆ ਦੇ ਵਿੱਚ ਇੱਕ, ਉਹ ਪੜ੍ਹੀ ਲਿਖੀ ਵਾਵਾ, ਨਾਲ ਉਹ ਇਦਾਂ ਦੇ ਪੰਗੇ ਚੰਗੇ ਲੈਂਦੀ ਰਹਿੰਦੀ, ਨੂੰ ਪਤਾ ਉਹਨੇ ਕੀਤਾ। ਉਹਨਾਂ ਨੇ ਅੱਗੋਂ ਕਹਿ ਦੀ ਕਿ ਤੁਸੀਂ ਆਪਣੀ ਕੰਪਨੀ ਦੱਸੋ, ਰਜਿਸਟਰਡ ਜਿਹੜੀ ਤੁਹਾਡੀ ਕੋਈ ਕੰਪਨੀ ਹੈ, ਗੱਲਬਾਤ ਪ੍ਰੋਪਰ, ਕਿਸ ਚੈਨਲ ਤੋਂ ਤੁਸੀਂ ਗੱਲ ਕਰਦੇ ਹੋ। YouTube ਚੈਨਲ ਛੱਡ ਦਿਓ ਤੁਸੀਂ, YouTube ਚੈਨਲ ਤੇ ਸਾਡੀ ਫਿਲਮ ਨਾਲ ਕਰੋਗੇ ਕੀ, ਤੇ ਉਹ ਇਸ ਤੋਂ ਫਿਰ ਆਹੋ ਉਹ ਤਾਂ ਵੀ ਨਹੀਂ ਪਤਾ ਸੀ ਕੀ ਕਰਨਾ ਹੈ। ਆਹੋ ਮੈਨੂੰ ਵੀ ਨਹੀਂ ਪਤਾ ਕਿ ਕੀ ਹੋ ਜਾਣਾ। ਉਹ ਫਿਲਮ ਅਦਾਰੇ ਨਹੀਂ ਦਿੰਦੇ ਕਿ ਮਤਲਬ ਜਿੱਦਾਂ ਐਵਰਨਿਊ ਪਿਕਚਰਸ ਵਾਲੇ ਆ ਇਦਾਂ ਦੇ, ਉਹ ਖਰੀਦ ਸਕਦੇ ਰਾਈਟਸ। ਹਾਂ ਸਦਫ ਐਂਟਰਟੇਨਮੈਂਟ ਫਲਾਣੇ। ਨਹੀਂ ਉਹ ਔਖਾ ਕੰਮ ਅੱਗੇ ਤਾਮਲ ਕਰ ਸਕਦੇ, ਉਹਨਾਂ ਨੂੰ ਵੀ ਨਹੀਂ ਪਤਾ ਲੱਗਣਾ, ਲੇਕਿਨ ਉਹਨਾਂ ਨੂੰ ਕਿਸੇ ਉਹਨਾਂ ਨੂੰ ਉਰਦੂ ਆਉਂਦੀ ਉਸ ਉਹਨਾਂ ਨੂੰ ਕਿਸੇ ਇੰਡੀਅਨ ਨੇ ਵੀ ਦੱਸ ਦੇਣਾ ਉਹ ਇਦਾਂ ਕੀਤਾ ਨੇ। ਸਾਰੇ ਹਿੰਦੀ ਸਿੱਖ ਗਏ ਨੇ, ਉਹਨਾਂ ਦੇ ਵੱਡੇ ਜਿਹੜੇ ਐਕਟਰ ਨੇ ਉਹਨਾਂ ਨੂੰ ਹਿੰਦੀ ਬੋਲਦੇ ਨੇ ਦੁਬਈ 'ਚ। ਅੱਛਾ ਉਹਦਾ ਇੱਕ ਮਿਸਾਲ ਹੈ, ਤਾਮਲ 'ਚ ਕੋਈ ਪੀਰ ਸਾਹਿਬ ਹੋਣ ਤੇ ਉਹਨੂੰ ਕੀ ਕਹੋਗੇ, ਪੀਰ ਤਾਮਲ। ਪੀਰ ਤਾਮਲ ਉਹ ਕਿਤਾਬ ਤਾਮਲ ਦੇ ਪੀਰ। ਅੱਛਾ ਹਾਫਿਜ਼ ਸਾਹਿਬ ਇਹ ਦੱਸੋ ਆਪਣੇ ਤੋਂ ਇਲਾਵਾ ਕੌਣ ਪਸੰਦ ਆ ਤੁਹਾਨੂੰ ਸ਼ਾਇਰ? ਮੈਨੂੰ ਸਹੀ ਕਲਾਸਿਕ ਹੀ ਪਸੰਦ ਨੇ, ਜਿਹੜੇ ਬਜ਼ੁਰਗ ਸ਼ਾਇਰ ਪੁਰਾਣੇ। ਅੱਛਾ ਛੋਟੇ ਹੁੰਦੇ ਜਦੋਂ ਨਵਾਂ ਸ਼ੌਕ ਪਿਆ ਸੀ, ਉਦੋਂ ਕਿਹੜਾ ਇੱਕ ਸ਼ੇਰ ਐਸਾ ਸੀ ਜਿਹੜਾ ਦਿਮਾਗ 'ਚ ਬੈਠਾ ਸੀ, ਜਿਹੜਾ ਬਹੁਤ ਉਸ ਦੌਰ ਦਾ ਬਹੁਤ ਪਸੰਦ ਹੋਵੇ? ਹੁਣ ਤੇ ਤੁਸੀਂ ਬਹੁਤ ਸੁਣ ਲਿਆ ਨਾ, ਉਦੋਂ ਨਵੇਂ 'ਚ ਕਿਹੜਾ ਸ਼ੇਰ ਪਸੰਦ ਸੀ? ਉਦੋਂ ਵੀ ਜਾਨੀ ਵੀ ਐਵੇਂ ਸੀ ਕਿ ਜਿਹੜੇ ਸਟਾਰਟ 'ਚ ਪਸੰਦ ਸੀ ਨਾ, ਉਹ ਜਿੰਨੀ ਸ਼ਾਇਰੀ ਪੜ੍ਹ ਲਈ ਹੈ
ਉਹ ਬਾਅਦ ਵਿੱਚ ਬਦਾਮੀਨ ਤੋਂ ਬੰਦਾ ਅਟਰੈਕਟ ਹੁੰਦਾ ਸੀ। ਹੁਣ ਵੀ ਇੰਨੀ ਸ਼ਾਇਰੀ पढ़ के फिर दोबारा वही शेर अच्छा लगता है। उजाले अपनी यादों के उजाले अपनी यादों के हमारे साथ रहने दो, हाँ। न जाने किस गली में जिंदगी की शाम। हाँ। मैं खुद भी एहतियातन उस गली से कम गुजरता हूँ, कोई मासूम क्यों मेरे लिए बदनाम हो। ਓਏ तो पिछले दिन मैं एक शायर फौत हुए ना फहमी बदयूनी, ਉਹਨਾਂ ਦਾ शेर ਓਏ ਯਾਰ ਹਾਫਿਜ਼ ਸਾਹਿਬ, ਅੱਛਾ ਮੈਂ ਨਾ 3-4 ਵਾਰੀ ਨਾ ਮੈਂ ਗੱਲ, ਕਿਉਂਕਿ ਭਾਈ ਬਹੁਤ ਬਰੀਕ ਆਦਮੀ ਆ, ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨਾ, ਜਾਂ ਮੈਂ ਵੀ ਵਿੱਚ ਹੀ ਲਾ ਲਓ ਥੋੜਾ ਜਿਹਾ, ਇਹੋ ਜਿਹੇ ਬੰਦੇ ਦੇ ਨਾਲ ਬਹਿਣਾ ਨਾ ਬਹੁਤ ਵੱਡੀ ਜ਼ਿੰਮੇਵਾਰੀ ਦਾ ਕੰਮ ਹੁੰਦਾ ਉਹ ਚ ਗੱਲ ਕਰਨੀ। ਕਿ ਐਵੇਂ ਮਤਲਬ ਕਹਿ ਦੋ ਕਿ ਯਾਰ ਹਾਫਿਜ਼ ਸਾਹਿਬ ਉਹ ਕੈਸਾ ਸ਼ਾਇਰ ਆ ਤੇ ਉਹ ਕੱਖ ਵੀ ਨਾ ਹੋਵੇ, ਤੇ ਇਹਨੂੰ ਮੈਂ ਵੀ ਬੁਰਾ ਲੱਗਣ ਲੱਗ ਪੈਣਾ। ਇਹ ਇੱਕ ਸਾਈਕੀ ਹੈ। ਸਹੀ ਫਹਿਮੀ ਬਦਯੂਨੀ ਤੁਹਾਡਾ ਫੇਵਰਿਟ ਸੀ? ਯਾਰ ਹਾਫਿਜ਼ ਸਾਹਿਬ ਮੈਨੂੰ ਸਮਝ ਆਉਂਦਾ। ਅੱਛਾ ਇਹ ਵੀ ਗੱਲ ਹੁੰਦੀ, ਮੇਰੀ ਸ਼ਕੀਲ ਬਦਯੂਨੀ ਤੇ ਫਹਿਮੀ ਬਦਾਯੂਨੀ ਸਾਹਿਬ ਜਿਹੜੇ ਆ ਪਿੱਛੇ ਜੇ ਫੌਤ ਹੋਏ ਨੇ, ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹਾਂ ਉਹੀ ਉਹਨਾਂ ਦੀ। ਸ਼ਕੀਲ ਬਦਾਯੂਨੀ ਸਾਹਿਬ ਤੇ ਬਹੁਤ ਪੁਰਾਣੇ ਸੀ ਨਾ। ਫਹਿਮੀ ਬਦਾਯੂਨੀ ਸਾਹਿਬ ਆ ਹੁਣ ਕੋਈ 6 ਮਹੀਨੇ ਸਾਲ ਹੋਇਆ। ਸਹੀ ਉਹਨਾਂ ਦਾ ਸ਼ੇਰ ਸੁਣੋ, ਕਹਿੰਦੇ ਨੇ वो इतनी मीठी बातें कर गया है, ਓਏ ਹਾਂ वो इतनी मीठी बातें कर गया है कि बिस्तर चींटियों से भर गया। ਹਾਏ ਹਾਂ ਉਹ ਯਾਰ ਜਿਹੜਾ ਇਧਰ ਆਪਾਂ ਮਸ਼ਾਇਰਾ ਕਰਦੇ ਸਾਂ ਸਾਰਾ ਫਹਿਮੀ ਬਦਾਯੂਨੀ ਮੈਂ ਸੁਣਾਇਆ ਸੀ। ਬੜਾ ਸੁਣਾਇਆ। ਹਾਂ ਓਏ ਯਾਰ ਉਹਨਾਂ ਦਾ ਸ਼ੇਰ ਸੀ ਇੱਕ, ਸਾਰੀਆਂ ਅੰਗੜਾਈਆਂ ਬੋਲਤੀਆਂ ਕਿੰਨਾ ਦਾ ਉਹ ਜਿਹੜਾ ਤੁਸੀਂ ਅਕਸਰ ਸੁਣਾਉਂਦੇ ਨਹੀਂ ਉਹ ਹੈਗਾ ਵਾ ਨਿਦਾ ਫਾਜ਼ਲੀ ਸਾਹਿਬ। नहीं दफा दीवारों दर से उतर के परछाइयां बोलती है, कोई नहीं बोलता जब तन्हाइयां बोलती है। वो बेचे है सुनने की मोहलत मिले तो आवाज है पत्थरों में, उजड़ी हुई बस्तियों में आबादियां बोलती। फिर सब तो मेरा पसंदीदा शेर, मौसम कहाँ मानता है तहजीब की बंदिशों को, जिस्मों से बाहर निकल के अंगड़ाइयां बोलती। निदा फाजली साहब क्या अच्छा शेर है अंगड़ाई। अंगड़ाई तो और बड़ा अजीब शेर है, कहना अपने मरकज की तरफ माइल परवाज था हुस्न, अपने मरकज की तरफ माइले परवास था हुस्न, भूलता ही नहीं आलम तेरी अंगड़ाई। उई, भूलता ही नहीं आलम। जिवें सजदे में उन्हें बावां चुकियां ने तो हुस्न अपने मरकज वाल टुर गए। हाँ भूलता कैसा ही नहीं आलम। ਅੱਛਾ ਨੂੰ ਕੱਖ ਸਮਝ ਨਹੀਂ ਆਉਂਦੀ ਉਹ ਸ਼ੇਰ ਕਹਿੰਦਾ ਕਦੀ ਮੇਰੇ ਦੀ इधर उधर देख तो यो गल तो ਜਿਹੜੀ ਤੁਸੀਂ ਆਪ ਕੈਮਰਾ ਕੀਤੀ ਕਿਹੜੀ ਉਹ ਜਿਹੜਾ ਹੈ ਬੜਾ ਆਹੋ ਆ ਇਹਨੇ ਨਾਦਰੀ ਨਾਲ ਸ਼ਰਟ ਪਾਈ ਨਾ, ਮੈਂ ਕਿਹਾ ਜਦੋਂ ਸ਼ਰਟ ਪਾਵੇਂ ਨਾ ਅਗਲੇ ਨੂੰ ਨਾਲ ਛੋਟੇ ਛੋਟੇ ਉਹ ਤੀਰ ਵੀ ਫੜਾਇਆ ਕਰ। ਜਿਹੜਾ ਦਰਮਿਆਨ ਚ ਆਹ ਨਾਲ ਤੀਰਾਂ ਦਾ ਛਾਪਰ ਹੱਥ ਰੱਖ। ਉਹ ਨਿੱਕੇ ਨਹੀਂ ਹੁੰਦੇ ਉਹਦੇ ਹੁੰਦਾ। ਅੱਛਾ ਜਿਹੜੀ ਏਦਾਂ ਦੀ ਚੀਜ਼ ਹੋਈ ਨਾ, ਏਦਾਂ ਦੀ ਕਿਸੇ ਜਾਨਵਰ ਦੀ ਵੀ ਸਕਿਨ ਹੋਵੇ ਗੱਲ, ਉਹਦੇ ਤੇ ਮੱਖੀ ਮੱਛਰ ਨਹੀਂ ਬਹਿੰਦਾ। ਤੈਨੂੰ ਪਤਾ ਜ਼ੈਬਰਾ ਜਿਹੜਾ ਵਾ ਉਹਦੇ ਉੱਤੇ ਮੱਖੀ ਨਹੀਂ ਬਹਿੰਦੀ, ਮੱਖੀ ਕਨਫਿਊਜ਼ ਹੋ ਜਾਂਦੀ, ਮੱਖੀ ਨੂੰ ਬਲਰ ਜਿਹਾ ਨਜ਼ਰ ਆਉਂਦਾ ਜ਼ੈਬਰਾ, ਉਹ ਉੱਤੇ ਇੰਜ ਕਰਦੀ ਸਾਈਡ ਤੇ ਦੇਖ ਪੈਂਦੀ। ਜ਼ੈਬਰੇ ਦੇ ਮਗਰ ਫੋਨ ਲਈ ਫਿਰਦਾ, ਕਹਿੰਦਾ ਮੈਂ QR ਸਕੈਨ ਕਰਾਂ। ਆਹੋ ਉਹਦਾ ਕਹਿੰਦਾ ਉਹਦਾ QR ਸਕੈਨ ਕਰ ਰਿਹਾ ਜ਼ੈਬਰੇ ਦਾ। ਸ਼ੇਰੋ ਸ਼ਾਇਰੀ ਵੀ ਵੱਡੀ ਗੱਲ ਹੈ। ਨਹੀਂ ਸਾਡਾ ਅਸੀਂ ਮੈਂ ਕੋਈ ਹਾਫੀ ਭਾਈ ਜਦੋਂ ਆਉਂਦੇ ਨਾ, ਮੈਂ ਇਹਨਾਂ ਨੂੰ ਕੋਈ ਸ਼ਾਇਰ ਸਮਝ ਕੇ ਨਹੀਂ ਕਰਦਾ, ਮੈਂ ਇਹਨਾਂ ਨਾਲ ਵੈਸੇ ਟਾਈਮ ਪਾਸ ਕਰਦਾ। ਰਾਮ ਨੇ ਸ਼ੇਰ ਨੋ ਸ਼ਾਇਰੀ ਯਾਰ ਮੈਨੂੰ ਇੱਕ ਸ਼ੇਰ ਦਾ ਮਤਲਬ ਤੇ ਸਮਝਾ ਦੇ ਯਾਰ ਹਾਫੀ ਭਾਈ। ਅੰਦਰ ਚੱਲ ਕੇ ਦੋ ਵੀ ਜਾਣ ਸਾਡੇ ਤੋਂ ਮੂੰਹ ਹੀ ਮੋੜਨੇ ਸਨ। ਕਿੰਨੇ ਸਾਲ ਹੋ ਗਏ ਨੇ ਮੈਨੂੰ ਸਮਝ ਨਹੀਂ ਆ ਰਿਹਾ। ਕਿ ਰਫੀ ਸਾਹਿਬ ਦਾ ਗਾਣਾ ਵਾ, ਉਹਦੀ ਮੈਨੂੰ ਸਮਝ ਨਹੀਂ ਆਉਂਦੀ 27 ਦੀ, ਜਿਹੜਾ ਆਏ ਨੇ ਆਪਣੇ ਕੋਲ, ਜਿਹਦੇ ਚੋਂ ਕਹਿੰਦੇ ਨੇ ਕਿ ਹਵਾਲੇ ਪਿਆਲੇ, ਇਹ ਉਹਦਾ ਵਾਵੜਾ ਕੀ ਨੂੰ ਕਹਿੰਦੇ ਨੇ, ਕਾਫੀ ਕਾਫੀਆ। ਹਾਂ ਹਵਾਲੇ ਦੇਂਗੇ, ਚਲੋ ਕੋਈ ਗੱਲ ਨਹੀਂ ਖੈਰ। ਆ ਮੈਨੂੰ ਦੀ ਸਮਝ ਨਹੀਂ ਸੀ ਆਈ ਯਾਰ ਉਹ ਸ਼ੇਰ ਦੀ। ਮੈਨੂੰ ਮੈਂ ਬੜਿਆ ਜਣਾਂ ਨੂੰ ਪੁੱਛਿਆ, ਉਹ ਮੈਨੂੰ ਮੁਤਮਿਨ ਨਹੀਂ ਕਰ ਸਕੇ। ਰਫੀ ਸਾਹਿਬ ਨਹੀਂ ਉਹ ਸ਼ਾਇਰ ਜਿਨ੍ਹਾਂ ਦਾ ਗਾਣਾ ਲਿਖਿਆ ਸੀ, ਗਾਣਾ ਰਫੀ ਸਾਹਿਬ ਦਾ ਸੀ, ਲੇਕਿਨ ਉਹ ਸ਼ੇਰ ਮੈਂ ਇਹਨਾਂ ਨੂੰ ਕਿਹਾ ਨਾ ਤੇ ਉਹ ਮੈਨੂੰ ਮੁਤਮਿਨ ਨਹੀਂ ਕਰ ਸਕੇ। ਮੈਨੂੰ ਤੁਸੀਂ ਵੀ ਉਹਨਾਂ ਨੂੰ ਮੁਤਮਿਨ ਨਹੀਂ ਕਰ ਸਕੇ। ਤੁਸੀਂ ਨਹੀਂ ਉਹਨਾਂ ਨੇ ਆਪਣੀਆਂ ਨੂੰ ਮੈਨੂੰ ਕੀਤਾ ਮੁਤਮਿਨ, ਲੇਕਿਨ ਮੈਂ ਹੋਇਆ ਨਹੀਂ। ਹਾਂ ਸਹੀ ਗੱਲ ਆ। ਅਸੀਂ ਵੀ ਤੁਹਾਨੂੰ ਮੁਤਮਿਨ ਕਰਨਾ ਮੁਸ਼ਕਲ ਕੰਮ ਆ। ਅੱਛਾ ਉਹ ਸੀ, ਠਹਿਰ ਜਾ ਯਾਰ ਮੈਂ ਤੈਨੂੰ ਦੱਸਦਾ ਯਾਰ, ਇੱਕ ਮਿੰਟ ਆਦਰੀ ਨਾ ਰਹੇ, ਇੱਕ ਮਿੰਟ ਠਹਿਰ, ਮੈਨੂੰ ਥੋੜਾ ਮਾਦਰਤ ਨਾਲ ਇੱਕ ਮਿੰਟ ਠਹਿਰ ਜੋ ਯਾਰ, ਇੱਕ ਮਿੰਟ। ਮੈਨੂੰ ਤੁਸੀਂ ਐਵੇਂ ਪ੍ਰੈਸ਼ਰ ਪਾਇਆ ਮੇਰੇ ਤੇ। ਉਹਨਾਂ ਦੇ ਕੁਝ ਉਹ ਡਰੈਗਨਸ ਦਾ ਬੜਾ ਪ੍ਰੈਸ਼ਰ ਹੁੰਦਾ। ਡਰਾ ਜਾ ਆਪ ਹੀ ਡਰੈਗ ਹੋ ਕੇ ਪ੍ਰੈਸ਼ਰ ਉਹੀ ਗੱਲ ਆ ਨਾ, ਡਰੈਗ ਹੋ ਰਿਹਾ ਨਾ, ਤੇ ਉਹ ਬਿੱਲੀ ਉਹ ਯਾਰ ਕਹਿੰਦਾ ਚਾਚਾ ਬੂਟਾ ਕਹਿੰਦਾ ਉਹ ਬਿੱਲੀ ਫਰੈਂਡ ਯਾਰ। ਅੱਛਾ चाहे फोटो कॉल चुकी है, हेलो, उन्हें कहा अस्सलाम वालेकुम, कहता क्यों? बड़ी
बस वो कॉमेडी सी। जिक्र जब होगा मोहब्बत में तबाही का कहीं, जिक्र जब होगा मोहब्बत में तबाही का कहीं, याद हम आएंगे दुनिया को हवालों की तरह। ऐ ਉਹਦਾ ਅੰਤਰਾ ਸੀ, ਹੁਣ ਮੈਂ ਤੈਨੂੰ ਦੱਸਣਾ। ऐसा जब भी अंजाम मोहब्बत ने पुकारा खुद को, वक्त ने पेश किया हमको मिसालों की तरह। ऐ ਉਹਦਾ ਕਾਫੀਆ ਸੀ ठीक है। ਤੇ ਇਹਦਾ ਸੀ ਜਿਹੜਾ शीशा घर बैठे रहे, शीशा घर बैठे रहे जिक्र मसीहाई लेकर, और हम टूट गए कांच के प्यालों की तरह। ਇਹਦਾ मतलब ਹੁੰਦਾ शीशा घर बैठे रहे जिक्र मसीहाई लेकर, और हम टूट गए कांच के प्यालों की तरह। हाँ देखो, सीधा सीधा ਇਹਦਾ मतलब है शीशा घर बैठे रहे जिक्र मसीहाई लेकर। ਜ਼ਿਕਰ ਮਸੀਹਾਈ ਲੈਕਰ। ਉਹ ਐਵੇਂ ਕਿ ਜਿਹੜੇ ਮਸੀਹਾ ਸੀ ਨਾ, ਕਿਸੇ ਵੀ ਚੀਜ਼ ਨੂੰ ਨਾ ਟੁੱਟਣ ਦੇਣ ਵਾਲੇ, ਜਿਹੜੇ ਜ਼ਾਮਿਨ ਸੇ ਇਸ ਗੱਲ ਦੇ ਕਿ ਇਹ ਚੀਜ਼ ਨਹੀਂ ਟੁੱਟ ਸਕਦੀ, ਠੀਕ ਹੈ, ਉਹ ਆਪਣਾ ਜ਼ਿਕਰ ਕਰਦੇ ਰਹੇ ਸ਼ੀਸ਼ਿਆਂ ਦਾ। ਮਤਲਬ ਮੈਂ ਤੁਹਾਨੂੰ ਸਾਦਾ ਮਾਨੀ ਦੱਸ ਰਿਹਾ, ਉਹਦੇ ਬਾਅਦ ਦੇ ਪਰਤਗੀ ਉਹ ਆਪਣੇ ਸ਼ੀਸ਼ੇ ਦੇ ਜ਼ਿਕਰ ਲੈ ਕੇ ਬੈਠੇ ਰਹੇ ਕਿ ਸ਼ੀਸ਼ਾ ਘਰ ਦਾ ਮਤਲਬ ਹੈ ਸ਼ੀਸ਼ਾ ਬਣਾਉਣ ਵਾਲਾ, ਸ਼ੀਸ਼ਾ ਬਣਾਉਣ ਵਾਲਾ। ਤੇ ਸ਼ੀਸ਼ਾ ਬਣਾਉਣ ਵਾਲਾ ਜਿਹੜਾ ਸ਼ੀਸ਼ਾ ਬਣਾਉਣ ਵਾਲੇ ਬੈਠੇ ਰਹੇ ਜ਼ਿਕਰ ਮਸੀਹਾਈ ਲੇਕਰ, ਤੇ ਮਸੀਹਾਈ ਤੇ ਹੋਰ ਚੀਜ਼ ਆ, ਉਹ ਤੇ ਬਚਾਉਣ ਵਾਲਾ ਵਾ, ਇਹ ਬਣਾਉਣ ਵਾਲੇ ਆ। ਸ਼ੀਸ਼ਾ ਘਰ ਬੈਠੇ ਰਹੇ ਜ਼ਿਕਰ ਮਸੀਹਾਈ ਲੇਕਰ, ਸ਼ੀਸ਼ਾ ਘਰ ਬੈਠੇ ਰਹੇ। ਜਿਹੜੇ ਸ਼ੀਸ਼ਾ ਘਰ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਆ ਕੇ ਅਗਰ ਮਸੀਹਾ ਹੀ ਬਣਾਉਂਦਾ ਹੋਵੇ ਤੇ ਫੇਰ ਆ, ਨਹੀਂ ਸ਼ੀਸ਼ਾ ਘਰ ਬੈਠੇ ਰਹੇ। ਸ਼ੀਸ਼ਾ ਘਰ ਮਸੀਹਾਈ ਦਾ ਜ਼ਿਕਰ ਕਰ ਰਹੇ ਨੇ ਥੱਲੇ ਕੀ। हाँ शीशा घर बैठे जिक्र कर रहे हैं मसीहाई दा, और हम टूट गए कांच के प्यालों की तरह। और हम टूट गए। क्या हाँ उस्ताद जी का फसाता नहीं है उस्ताद जी सही कह रहे हैं। ਇਹਨੇ ਮੈਨੂੰ ਵੀ ਮੁਤਮਈਨ ਨਹੀਂ ਕੀਤਾ। ਗੱਲ ਹੀ ਬੜੀ। ਉਹਨਾਂ ਨੇ ਕਿਹਾ ਵਾ ਕਿ ਪਿਆਲੇ ਮਜ਼ਬੂਤ ਨੇ, ਤੂੰ ਟੈਨਸ਼ਨ ਨਾ ਲੈ, ਅਸੀਂ ਜ਼ਿਕਰ ਕਰ ਨਹੀਂ ਰਹੇ। ਹਾਂਜੀ ਪੜ੍ਹਾਈ ਕਰ ਰਹੇ ਸੀ ਕੋਲ ਬੈ ਕੇ, ਜ਼ਿਕਰ ਤੁਸੀਂ ਕਰ ਰਹੇ ਐਵੇਂ ਰੌਲੇ 'ਚ ਪਏ ਆ। तो तेनू ते सारी उक्का ही समझ आ गई होनी। ਯਾਰ ਫਾਸਟ ਐਂਡ ਫਿਊਰੀਅਸ ਇਸੇ ਬੇਸ ਤੇ ਬਣੀ ਆ ਜੋ। ਤੇ ਸ਼ੇਅਰ ਕੀਦੇ ਨੇ ਯਾਰ। मैं तेरी लाश एंड फ्यूरियस कर देनी है। ओए लाश एंड फ्यूरियस यार, मैं नहीं, ਮੈਨੂੰ ਸ਼ੇਰ ਦਾ ਨਹੀਂ ਪਤਾ। ਉਹਨਾਂ ਦਾ ਗਾਣਾ, ਉਹਦੀ 27 ਵੀ ਮੈਨੂੰ ਯਾਦ ਆਏ ਨੇ, ਜਿੱਥੇ ਇੰਨਾ ਯਾਦ ਆ ਗਿਆ। ਮੇਰੀ ਸਾਰੀ ਇਹਦਾ ਕੋਈ ਮਤਲਬ ਕੋਈ ਖਾਸ ਏਡੀ ਵੱਡੀ ਗੱਲ ਨਹੀਂ ਹੈ। ਜਾਣੇ ਕੀ ਹੋਈ ਹੈ ਕਿਤੇ ਫਿੱਟ ਹੋ ਗਈ ਤਾਂ ਹੋ ਗਿਆ, ਕੋਈ ਕਿਸੇ ਵੱਡਾ ਸ਼ਾਇਰ। फलसफे इश्क में पेश आए सवालों की तरह, हम परेशान ही रहे अपने ख्यालों की तरह। ਇਹਦੇ ਚ ਫਿਰ ਸ਼ੇਰ ਦਾ ਸਾਰੇ ਸ਼ੇਰ ਬੋਲਾ। शीशा घर बैठे रहे जिक्र। ਹਿਸਾਬ ਦਾ ਹੀ ਹੈ। ਰਫੀ ਸਾਹਿਬ ਨੇ ਕਹਾ ਕਿ ਵੱਡਾ ਕਰਤਾ ਹੈ। ਉਹ ਯਾਰ ਮੈਂ ਵੱਡੇ ਛੋਟੇ ਦੀ ਗੱਲ ਨਹੀਂ ਕਰ ਰਿਹਾ, ਮੈਂ ਮਤਲਬ ਦੀ ਗੱਲ ਕਰ ਰਿਹਾ। ਮੈਨੂੰ ਸਮਝ ਨਹੀਂ ਆ ਰਹੀ ਕਿ ਸ਼ੀਸ਼ਾ ਬਣਾਉਣ ਵਾਲੇ ਕਿਉਂ ਜ਼ਿਕਰ ਕਰ ਰਹੇ ਨੇ ਮਸੀਹਾ ਦਾ। ਤਾਂ ਅੱਜ ਹੀ ਸਵੇਰੇ ਜਾਣਾ 10 ਵਜੇ ਕਚਹਿਰੀਆਂ, ਮੈਂ ਉੱਥੋਂ ਪੜ੍ਹ ਲਿਆਉਂਗਾ ਤੁਹਾਡੇ ਕੋਲ। ਖਿਦਮਤ ਮਰਕਜ਼ ਸੀ। ਕਹਿੰਦਾ ਮੈਂ ਸਵੇਰੇ 10 ਵਜੇ ਕਚਹਿਰੀ ਜਾਣਾ, ਮੈਂ ਉੱਥੋਂ ਦਾ ਤਰਜਮਾ ਪੜ੍ਹ ਲਿਆਉਂਗਾ। ਕਿਤਾਬਾਂ ਲੱਗੀਆਂ ਨੇ ਕਚਹਿਰੀਆਂ ਦਾ। ਉਦਾਰ ਟੂਲ ਪਲਾਜ਼ੇ ਦੇ ਧੱਕੇ ਤੇ ਉਹਨਾਂ ਨੂੰ ਰਵੀ ਸਾਹਿਬ ਚੇਂਜ। ਫਿਰ ਲਾਹੌਰ ਆਏ, ਉਹ ਵੀ ਜੀਟੀ ਰੋਡ ਤੇ ਟੂਲ ਪਲਾਜ਼ੇ ਦੇ ਮੱਤ ਵੱਜੀ, ਆਉਂਦੇ ਹੀ ਉਹਨਾਂ ਨੂੰ ਮਤਲਬ ਸਮਝਾਉਣ ਲੱਗਾ। ਅੱਛਾ ਹਾਫਿਜ਼ ਸਾਹਿਬ, ਤੁਸੀਂ ਦੁਨੀਆ ਦੇ ਕਿੰਨੇ ਮੁਲਕਾਂ ਚੋਂ ਫਿਰ ਕੇ ਆਏ ਹੋ? 5 10 15 20? ਕਾਫੀ ਸਾਰੇ ਸਹੀ 10 15 ਜ਼ਿਆਦਾ ਹੋਣਾ, 15 ਤੱਕ ਹੋਣੇ। 15 ਕੁ ਮੁਲਕ ਫਿਰ ਕੇ ਆਏ। ਸਭ ਤੋਂ ਖੂਬਸੂਰਤ ਮੁਲਕ ਕਿਹੜਾ ਲੱਗਾ? ਸਭ ਤੋਂ ਖੂਬਸੂਰਤ ਐਡਨਬਰਗ, ਸਕਾਟਲੈਂਡ। ਸਕਾਟਲੈਂਡ। ਫਰੈਂਕੀ ਬਾਜੀ ਦਾ ਯਾਨੀ ਕੁਦਰਤੀ ਜਿਹੜਾ ਮਨਾਜ਼ਰ, ਤੁਹਾਨੂੰ ਕੁਦਰਤ ਨੇਚਰ ਪਸੰਦ ਆ? हाँ नेचर भी, और ਉਹਨਾਂ ਦਾ ਜੋ ਆਰਕੀਟੈਕਚਰ ਹੈ ਉਹ ਵੀ, ਕਿਉਂਕਿ ਬਹੁਤ ਪੁਰਾਣਾ ਹੈ। ਉਹਦੀ ਵਾਈਬ, ਠੰਡ, ਬਾਰਿਸ਼, ਪਤਾ ਨਹੀਂ ਕੀ। ਉਹ ਪਸੰਦ। ਕਿੰਨੇ ਦਿਨ ਰਹੇ ਸੀ ਉੱਥੇ? ਉਹ ਇੱਕ ਜਾਂ 2 ਦਿਨ ਰਿਹਾ ਮੈਂ। ਓਏ ਹੋਏ, ਕਿਤੇ ਵੀ ਜਾਵੇ 2-3 ਦਿਨ ਵਾਸਤੇ ਜਾਂਦੇ ਹੋ? ਹਾਂ ਜ਼ਿਆਦਾਤਰ 3। ਜ਼ਿਆਦਾ ਸਭ ਤੋਂ ਜ਼ਿਆਦਾ ਸਟੇ ਕਿਹੜੇ ਮੁਲਕ ਚ ਕੀਤਾ? ਸਾਊਥ ਅਫਰੀਕਾ ਓਲੋ 1 ਮਹੀਨਾ। ਓਏ ਚਾਹੀਏ ਉਹ ਕੀ ਰੋਡ ਨੂੰ ਲੱਭਦੇ ਨੇ ਕਿ ਐਸੀਆਂ ਐਟਮਾਂ ਨੇ ਕਿ ਜੋਹਾਨਸਬਰਗ ਮੇਨ ਜਗ੍ਹਾ ਦੇ ਨਾ, ਉਹ ਤੁਸੀਂ ਦਿਲ ਕਰੇ ਗੱਡੀ 'ਚ ਫੋਨ ਕੱਢਾ ਨਾ, ਉਹ ਛੁਰਾ ਐਵੇਂ ਮਾਰਦੇ ਨੇ ਜਿਵੇਂ ਉਹਨਾਂ ਦਾ ਸ਼ੀਸ਼ੇ 'ਚ ਛੁਰਾ ਮਾਰ ਕੇ ਲੈ ਲੈਂਦਾ ਫੋਨ। ਹਾਂ ਅਸੀਂ ਇੱਥੇ ਰੋਈ ਜਾਂਦੇ ਵੀ ਸਾਡੇ ਹਾਲਾਤ ਇਦਾਂ ਦੇ। ਨਹੀਂ ਇਹਦਾ ਮਤਲਬ ਇੱਥੇ ਤੇ ਬਹੁਤ ਸਹੀ ਆ। ਉੱਥੇ ਉਸਤਾਦ ਜੀ ਬਹੁਤ ਅੱਛਾ ਜੀ, ਗੈਂਗ ਬਣੇ ਉੱਥੇ ਤੇ ਬੜੀ ਮੈਂ ਸੁਣਿਆ ਕਹਿੰਦੇ ਉੱਥੇ ਤੇ ਸਿੱਧੇ ਚੜਦੇ ਨੇ ਟ੍ਰੇਨ 'ਚ ਫੈਰਿੰਗਾਂ ਕਰਕੇ ਤੇ ਬਾਹਰ ਆ ਜਾਂਦੇ ਨੇ। 2 ਜੈਮਸਨ ਦੀਆਂ ਬੋਤਲਾਂ ਪੀ ਕੇ ਬੈਂਕ ਲੁੱਟ ਲੈਂਦੇ ਨੇ ਬਸ। ਪੱਤੀ ਵਾਲਾ ਪਾਨ ਮੂੰਹ 'ਚ ਪਾ ਕੇ ਬੰਦੇ ਮਾਰ ਦਿੰਦੇ ਨੇ। 20,000 ਚ ਮਾਰ ਦਿੰਦੇ ਨੇ ਪਾਨ ਨਾਲ। ਹੁਣ ਉਸੇ ਨਾ ਬਾਜ਼ਾਰ ਬੰਦ ਹੋ ਜਾਂਦੇ ਨੇ 6 ਵਜੇ, 7 ਵਜੇ ਦਿਲ ਕਰੇ
ਉਹਦਾ ਹੁਣ ਦਿਲ ਕੀਤਾ, ਉਹਨੇ ਰਾਤ ਨੂੰ ਮੈਂ ਸੋ ਰਿਹਾ, ਮੈਂ ਹਲਕਾ ਹਲਕਾ ਮੈਨੂੰ ਆਵਾਜ਼ ਆ ਰਹੀ ਕਿ ਬੱਚਾ ਦਿਲ ਕਰ ਰਿਹਾ ਜੂਸ ਲੈਣਾ ਜੂਸ ਲੈਣਾ। ਫਿਰ ਉਹਨਾਂ ਨੇ ਜਾ ਕੇ ਕੋਈ ਪੈਟਰੋਲ ਪੰਪ ਦੀ ਕੋਈ ਸ਼ਾਪ ਹੁੰਦੀ ਉਹ ਖੁਲਵਾਈ, ਤੇ ਉਹਨਾਂ ਕੋਲ ਜੂਸ ਲੈ ਕੇ ਆਏ ਰਾਤ ਨੂੰ। ਮੈਂ ਸੁਣ ਰਿਹਾ ਸੀ ਆਪਣੇ, ਮੈਨੂੰ 3 ਵਜੇ ਨਾ ਉੱਠ ਕੇ ਨਾ ਪਿਆਸ ਲੱਗੀ, ਠੰਡੀ ਮਿੱਠੀ ਸ਼ਾਇਦ। ਫ੍ਰਿਜ ਤੇ ਨਹੀਂ ਖੋਲੀ ਤੂੰ? ਮੈਂ ਫ੍ਰਿਜ ਖੋਲੀ, ਓਏ ਉਹ ਵਿੱਚ 2 ਜੂਸ ਦੇ ਡੱਬੇ ਪਏ ਸੀ ਉਹਦਾ ਜੀ, ਇੱਕ ਪਿਆ ਸੀ। ਉਹ ਮੈਂ ਜਦੋਂ ਅੱਧਾ ਪੀ ਲਿਆ, ਮੈਂ ਕਿਹਾ ਓਏ ਇਹਦੇ ਲਈ ਤੇ ਬੱਚੇ ਨੇ ਏਡੀ ਖੱਪ ਆਈ ਸੀ। ਮੈਂ ਕਿਹਾ ਹੁਣ ਅੱਧਾ ਛੱਡ ਦਵਾਂ, ਬੱਚਾ ਕਹਿ ਕੌਣ ਪੀ ਗਿਆ। ਮੈਂ ਕਿਹਾ ਪੂਰਾ ਮੁਕਾਉਣਾ ਚਾਹੀਦਾ, ਆਹ 1 ਲੱਖ ਪੂਰਾ ਮੁਕਾ ਕੇ ਨਾ ਗਰਾਸੀ ਪਲਾਂਟ 'ਚ ਮੈਂ ਡੱਬਾ ਦਫਨਾ ਕੇ ਉੱਤੇ ਪੌਦਾ ਲਾਤਾ, ਉੱਤੇ ਪੌਦਾ ਲਾਤਾ ਕਿ ਫੜਿਆ ਹੀ ਨਾ ਜਾਵਾਂ। ਸੁਬਹ 8 ਵਜੇ ਨਾ ਸਿਰਫ ਮੈਨੂੰ ਇੱਕ ਆਵਾਜ਼ ਆ ਰਹੀ ਸੀ, ਨੋ ਬੇਟਾ ਹੀ ਇਜ਼ ਗੈਸਟ। ਨਾ ਪੁੱਤ ਮਹਿਮਾਨ ਆ ਨਾ। ਯਾਨੀ ਤੂੰ ਅੱਗੋਂ ਹਿਸਾਬ ਲਾ ਬੱਚੇ ਦੀ ਕੀ ਕੰਡੀਸ਼ਨ ਹੋਏਗੀ ਉਸ ਟਾਈਮ। ਓਏ ਹੋਏ ਅੱਛਾ। ਉਹ ਇੱਕ ਹੋਰ ਗੱਲ, ਉਹਨਾਂ ਗੇਟ ਸੀ, ਉਹ ਬਟਨ ਦਬਾਉਂਦੇ ਸੀ ਨਾ ਆਪੇ ਹੀ ਐਵੇਂ ਬੰਦ ਹੋ ਜਾਂਦਾ, ਆਪੇ ਹੀ ਖੁੱਲਦਾ। ਅੱਛਾ ਮੈਨੂੰ ਨਾ ਮਜ਼ਾ ਆਉਣ ਲੱਗਿਆ, ਬੋਰ ਹੁੰਦਾ ਰਹਿੰਦਾ ਸੀ, ਮਹੀਨਾ ਜੋ ਸੀਗਾ ਐਵੇਂ ਦਬਾਇਆ ਆ ਰਿਹਾ ਦਰਵਾਜ਼ਾ ਆ ਰਿਹਾ, ਖੜਾ ਮੇਰੇ ਸਾਹਮਣੇ ਚਾਹ ਆ ਰਹੀ ਸੀ ਖਲੋਤਾ। ਤੇ ਅੱਛਾ ਉਹ ਜਿਹੜਾ ਗੇਟ ਸੀ ਨਾ ਬਿਲਕੁਲ ਨਹੀਂ ਸੀ ਲੱਗਦਾ ਨਾਲ, ਉਹ ਥੋੜਾ ਜਿਹਾ ਗੈਪ ਰਹਿੰਦਾ ਸੀ। ਉੱਥੇ ਇੱਕ ਬਿੱਲੀ ਹੁੰਦੀ ਸੀ ਉਹ ਛੋਟੇ ਬੇਟੇ ਦੀ, ਉਹ ਨਾ ਹੁਣ ਉਹ ਐਵੇਂ ਆ ਰਿਹਾ ਤੇ ਉਹ ਬਿੱਲੀ ਅੰਦਰ ਆਉਣ ਲੱਗੀ ਹੈ ਤੇ ਲਾਈਟ ਚਲੀ ਗਈ। ਓਏ ਫਸੀ ਨਹੀਂ ਈਟੀ, ਬਚ ਗਈ ਥੋੜੀ ਜਿਹੀ ਐਵੇਂ ਉਹ ਲੱਗ ਕੇ ਹੁਣ ਮੈਂ ਬਟਨ ਦਬਾਈ ਜਾਵਾਂ, ਲਾਈਟ ਚਲੀ ਗਈ ਹੈ, ਬਿੱਲੀ ਉੱਥੇ। ਮੈਨੂੰ ਆਪ ਨੂੰ ਵੀ ਦੁੱਖ ਹੋਵੇ, ਏਡਾ ਉਹਨੂੰ ਟਾਰਚਰ ਨਹੀਂ ਸੀਗਾ, ਥੋੜਾ ਜਿਹਾ ਹਲਕਾ ਜਿਹੀ ਚੋਟ। ਉਹ ਖੈਰ ਲਾਈਟ ਆ ਗਈ, ਉਹਦਾ ਬੱਚਾ ਦੇਖਿਆ ਮੇਰੀ ਬਿੱਲੀ ਨੂੰ ਖੁਸ਼ ਹੋਇਆ, ਫਿਰ ਉਹਦਾ ਮੈਂ ਕਹਿੰਦਾ ਨਾ ਬੇਟਾ ਹੀ ਗੈਸ। ਨਹੀਂ ਯਾਰ ਆਫੀ ਭਾਈ ਉਹ ਵੀ ਗੱਲ ਸੁਣਾ ਜਿਹੜਾ ਤੂੰ ਉਹਨਾਂ ਦਾ ਪੂਲ ਦਾ ਪਾਣੀ ਰੋੜਤਾ ਸਾਰਾ, ਉਹ ਵੀ ਤੇ ਸੁਣਾ ਨਾ। ਨਹੀਂ ਉਹ ਹੁਣ ਮੈਨੂੰ ਲੱਗ ਗਿਆ ਸੀ ਨਾ ਕਿ ਇਹ ਕੰਮ ਖਰਾਬ ਹੋ ਗਿਆ, ਤੇ ਮੈਂ ਨਾ ਉਹ ਪਾਣੀ ਪਾਤਾ ਨਵਾਂ। ਤੋ ਆਏ ਨੇ ਉਹ ਕਹਿੰਦੇ ਯਾਰ ਤੂੰ ਸਾਫ਼ ਕੀਤਾ, ਕਿਉਂਕਿ ਉਹ ਇੱਕ ਹੁੰਦਾ ਹੈ ਡੰਡਾ ਜਿਹਾ ਉਹਦੇ ਨਾਲ। ਤੂੰ ਪੂਲ ਦਾ ਪਾਣੀ ਵੇਲਾ ਕਰ, ਤੂੰ ਆਪਣੀ ਵੱਲੋਂ ਇਸ ਨਹੀਂ ਕਿ ਮੈਂ ਜ਼ਰਾ ਸਾਫ਼ ਕਰ ਦਿਆਂ। ਹਾਂ 7-8 ਮੈਂ ਕਿ 7-8 ਘੰਟੇ ਲੱਗਦੇ ਨੇ, ਕੋਈ ਮਸਲਾ। ਔਰ 7-8 ਘੰਟੇ ਭਰੀ ਜਾਂਦਾ। ਉਹ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਫ਼ ਕਰਤਾ? ਮੈਂ ਕਿਹਾ ਨਹੀਂ ਮੈਂ ਨਵਾਂ ਪਾਣੀ ਭਰਿਆ। ਕਹਿੰਦਾ ਯਾਰ 8 ਲੱਖ ਰੁਪਏ ਲੱਗਦਾ, ਪੈਸੇ ਲੱਗਦੇ ਨੇ ਪਾਣੀ। 8 ਲੱਖ ਦਾ ਪਾਣੀ ਭਰਤਾ। ਉਹ ਫਿਰ ਸਾਡੀ ਆਖਰੀ ਮੁਲਾਕਾਤ ਸੀ। ਉਹ ਵੀ ਅਮਰੀਕਾ ਚਲੇ ਗਏ। ਨਹੀਂ ਉਸ ਤੋਂ ਬਾਅਦ ਇਹਨੂੰ ਮੁੰਡੇ ਦੀ ਆਵਾਜ਼ ਆਈ ਕਿ ਮੁੰਡਾ ਪਾਪੜ ਕਰਨਾ ਨਾ, ਪਾਪਾ ਗੈਸਟ ਆ। ਅੱਛਾ ਹਾਫਿਜ਼ ਸਾਹਿਬ ਇੱਕ ਤਲਖ ਸਵਾਲ ਨਹੀਂ ਇਹਨੂੰ ਕਹਿ ਸਕਦੇ, ਯਾਨੀ ਕਿ ਅਗਰ ਤੁਸੀਂ ਨਾ ਜਵਾਬ ਦੇਣਾ ਹੋਵੇ ਤਾਂ ਭਾਵੇਂ ਟਾਲ ਟੋਲ ਕੇ ਖਤਮ ਕਰ ਦੇਣਾ। ਟਿਕਟੌਕ ਨੋ ਡਾਊਟ ਇੱਕ ਬੜਾ ਅੱਛਾ ਪਲੇਟਫਾਰਮ ਆ, ਲੇਕਿਨ ਉੱਥੇ ਲੋਕਾਂ ਦੀ ਕੈਟਾਗਰੀ ਹੈ, ਯਾਨੀ ਉੱਥੇ ਬਹੁਤ ਲੋਕ ਹੈ ਵੀ ਨੇ, ਬਹੁਤ ਲੋਕ ਨਹੀਂ ਵੀ ਹੈ। ਬਹੁਤ ਲੋਕ ਉਹਨੂੰ ਅੱਛਾ ਵੀ ਸਮਝਦੇ ਨੇ, ਆਉਂਦੇ ਵੀ ਨੇ, ਬਹੁਤ ਲੋਕ ਉਹਨੂੰ, ਯਾਨੀ ਕਿ ਇੱਕ ਤਬਕਾ ਐਸਾ ਹੈ ਕਿ ਜਿਹੜਾ ਟਿਕਟੌਕ ਨੂੰ ਅੱਛਾ ਨਹੀਂ ਸਮਝਦਾ। ਉਸ ਤਬਕੇ ਉਹ ਤਬਕਾ ਸ਼ਾਇਰਾਨਾ ਟਾਈਪ ਹੋ ਗਿਆ, ਬਰੀਕ ਲੋਕ ਹੋ ਗਏ, ਬਹੁਤ ਇਧਰ ਕਹਿੰਦੇ ਨਹੀਂ ਯਾਰ ਇਹ ਕਿਆ ਕੰਮ ਹੈ। ਤੁਸੀਂ ਟਿਕਟੌਕ ਤੇ ਜਦੋਂ ਲਾਈਵ ਆਉਂਦੇ ਹੋ ਤੁਹਾਨੂੰ ਇਸ ਚੀਜ਼ ਦਾ ਲੋਕਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਕਿਹਾ ਯਾਰ ਹਾਫਿਜ਼ ਸਾਹਿਬ ਤੁਸੀਂ ਇਹ ਕੀ ਕਰਨ ਦੇ ਯਾਰ, ਟਿਕਟੌਕ ਤੇ ਹੀ ਬਹਿ ਕੇ ਆ ਕੇ ਯਾਰ ਤੁਹਾਡੀ ਇੱਕ ਲੈਵਲ ਆ, ਤੁਹਾਡਾ ਗੱਲਬਾਤ ਆ, ਤੁਸੀਂ ਇਹ ਕਿਤੇ ਲਾਈਵ ਬੈਠੇ ਹੁੰਦੇ ਹੋ, ਪੈਸੇ ਲੋਕਾਂ ਕੋਲ ਲੈਂਦੇ ਹੁੰਦੇ ਹੋ, ਸੈਂਡਿੰਗ ਕਰਦੇ ਇਦਾਂ ਦੀਆਂ। ਉਹ ਮੈਂ ਉਹਨੂੰ ਕਈ ਦਫਾ ਲਾਈਵ ਬੈਠਾ ਹੁੰਦਾ, ਮੈਂ ਵੀ ਜਿਵੇਂ ਨਹੀਂ ਪਹਿਲੇ ਲਾਈਵ ਆਉਣ ਦੀ ਵਜ੍ਹਾ ਕੀ ਹੈ, ਮਤਲਬ ਕਿਉਂ ਚੂਜ਼ ਕੀਤਾ? ਹਾਂ ਉਹ ਇਸ ਵਾਸਤੇ ਕਿ ਬਹੁਤ ਸਾਰੀ ਐਸੀ ਕਮਿਊਨਿਟੀ ਹੈ ਜਿਹੜੀ ਸਿਰਫ ਟਿਕਟੌਕ ਯੂਜ਼ ਕਰਦੀ ਹੈ ਬਾਹਰ ਜਿਹਨੇ ਲੋਕ। ਮੈਂ ਕਿਤੇ ਬਾਹਰ ਸ਼ੋਅ ਕਰਨ ਜਾਂਦਾ ਨਾ ਤਾਂ ਮੈਨੂੰ ਇਸ ਟਿਕਟੌਕ ਤੇ ਪਿਛਲੇ ਸਾਲ ਦਾ ਮੈਂ ਆਇਆ, ਬਹੁਤ ਸਾਰਾ ਫਾਇਦਾ ਹੋ ਜਾਂਦਾ ਹੈ ਕਿ ਅਗਰ ਮੈਂ ਉੱਥੇ ਟਿਕਟੌਕ ਤੇ ਸ਼ੇਅਰ ਕਰਦਾ ਤਾਂ ਲੋਕ ਉਹ ਇਵੈਂਟ ਤੇ ਆ ਜਾਂਦੇ ਨੇ, ਭਾਵੇਂ 25 ਆ ਜਾਣ, 30 ਆ ਜਾਣ, 40 ਮੇਰਾ ਫਾਇਦਾ ਹੈ। ਮੇਨ ਵਜ੍ਹਾ ਇਹ ਸੀ ਕਿ ਯਾਰ ਇੱਕ ਐਪ ਹੈ ਜਿੱਥੇ ਅਗਰ ਕੋਈ ਚਾਹਣ ਵਾਲਾ ਹੈ ਉਹਨਾਂ ਨੂੰ ਕਨੈਕਟ ਕਰਨ ਦਾ ਇੱਕ ਹੀ ਜ਼ਰੀਆ ਹੈ, ਇੱਕ ਹੀ ਐਪ ਹੈ, ਤੇ ਮੈਂ ਉੱਥੇ ਆ ਗਿਆ ਸੀ। ਉਹਦੇ ਬਾਅਦ ਸਟਾਰਟ 'ਚ ਵੀ ਵਿੱਚ ਜਦੋਂ ਤੁਸੀਂ ਕਦੇ ਕਦੇ ਆਉਂਦੇ ਸੀ ਤੇ ਮੈਂ ਸ਼ਾਇਦ ਨਹੀਂ ਹੁਣ ਇਹ ਵੀ ਗੱਲ ਕਲੀਅਰ ਕਰੋ ਕਿ ਮੈਨੂੰ ਟਿਕਟੌਕ ਤੇ ਕਿੰਨੇ ਕਿਹਾ ਸੀ ਕਿ ਆ ਤੂੰ ਲਾਜ਼ਮ। ਉਹ ਤਾਂ ਮੈਂ ਹੀ ਗਿਆ ਸੀਗਾ। ਮੈਂ ਲੋਕਾਂ ਨੂੰ ਕਹਿੰਦਾ ਤੇ ਲੋਕੀ ਕਹਿੰਦੇ ਨੇ ਇਹਨੇ ਆਪ ਆਉਣਾ ਸੀ, ਪੈਸਿਆਂ ਦਾ ਕਰਕੇ ਤੇ ਬਹਾਨਾ ਲਾਉਂਦਾ। ਨਹੀਂ ਮੈਂ ਤਾਂ ਆਪ ਹੁਣ ਮੈਂ ਛੱਡ ਤੇ ਮੈਂ ਇੱਥੇ ਬਹਿ ਕੇ ਫਿਲਾਸਫੀ ਡਿਸਕਸ ਕਰ ਰਿਹਾ, ਕਾਇਨਾਤ ਦੇ ਰਾਈਟਰ ਡਿਸਕਸ ਕਰ ਰਿਹਾ, ਮੇਰਾ ਵੀ ਇਹੀ ਚੱਲਦਾ ਰਹਿੰਦਾ। ਮੇਰੇ ਆਪਣੇ ਜਿਹੜੇ ਕੋਲ ਲੋਕ ਬੈਠੇ, ਯਾਨੀ ਕਿ ਉੱਥੇ ਅਗਰ ਤੁਸੀਂ ਆਏ ਹੋ ਤਾਂ ਤੁਸੀਂ ਆਪਣੇ ਮਾਈਂਡ ਨਾਲ ਆਪਣੇ ਹਿਸਾਬ ਨਾਲ ਤੁਸੀਂ ਬੈਠੇ ਹੋ, ਥੋੜੀ ਜਿਹੀ ਬੈਠੇ, ਕੋਈ ਚੱਕਰ। ਹਾਂ ਚਲੋ ਵੈਸੇ ਮੈਚ ਵੀ ਖੇਡ ਲਿਆ ਤਾਂ ਕੋਈ ਮਸਲਾ ਨਹੀਂ। ਹਾਂ ਸਹੀ ਗੱਲ ਆ। ਉੱਥੇ ਇੱਕ ਦਾਦੀ ਹੁੰਦੀ ਉਹਦੇ ਨਾਲ ਲੈ ਸਲਾਉਂਦਾ ਤਾਂ ਦਾਦੇ ਨਾਲ ਸੁਣਾਉਂਦਾ ਸੀ, ਅੱਜ ਕੱਲ ਕਿਤੇ ਗੁੰਮ ਹੋਈ। ਹਾਂ ਦਾਦੀ ਮਿਸ ਕਰ ਰਹੇ। ਦਾਦੀ ਦਾ ਕੀ ਦਾਦੀ ਵੇਖੀ ਤੂੰ ਵੈਸੇ ਜੈਨੂਨ ਵੇਖਿਆ ਤੂੰ? ਮੈਂ ਉਹ ਇੱਕ ਸ਼ਾਪ ਤੇ ਗਿਆ, ਉਹਦੇ ਜਿਵੇਂ ਦੇਖ ਰਹੀ ਸੀ ਉਹਨੂੰ ਪਿਆ ਸੀ,
ਦੇਖੀ ਕੱਢ ਕੇ ਤੇ ਆਓ ਉਹ ਫੜ ਕੇ ਲਿਆਈ ਅੰਦਰ ਉਹਦਾ ਦਾਦੀ ਹਾਫਿਜ਼ ਸਾਹਿਬ ਨਾਲ ਮੁਲਾਕਾਤ ਕਰਾਈ ਇਹਦਾ ਦਾਦੀ ਨਹੀਂ ਉਹ ਬੜਾ ਪਸੰਦ ਕੀਤਾ ਸੀ ਯਾਰ, ਉਹ ਇੱਕ ਨਵੀਂ ਚੀਜ਼ ਸੀ ਨਾ, ਬਹੁਤ ਕਸਟਰ ਪਿਆਰਾ। ਬਹੁਤ ਹੋਰ ਵਾਜਵੀ ਲੋਕ ਉਹਦੇ ਹਾਸੇ ਤੇ ਬਹੁਤ ਹੱਸਦਾ ਸੀ ਹਾਫਿਜ਼। ਉਹ ਬਹੁਤ ਜ਼ਾਲਮ ਅੱਛਾ ਉਸਤਾਦ ਜੀ ਉਹ ਕੁੜੀਆਂ ਜ਼ਿਆਦਾ ਉਹ ਲਾਈਕ ਕਰਦੇ ਹਾਂ ਬੱਚਿਆਂ ਵਾਲਾ ਸੀ ਨਾ ਸੈਟਅਪ ਸਾਰਾ, ਦਾਦੀ ਅੰਮੀ। ਹਲੇ ਬੜੀ ਦਾਦੀ ਤੇ ਵੀ ਹੈ ਤੇ ਹਾਂ ਇਹਨੂੰ ਛੇੜਦੇ ਹੁੰਦੇ ਸੀ ਨਾ, ਹੁਣ ਮੈਂ ਨਾਲ ਬੈਠਾ ਹੁੰਦਾ ਸੀ ਨਾ ਤੇ ਇਹਨੂੰ ਕਹਿੰਦੇ ਦਾਦੀ ਤੇਰੇ ਨਾਲ ਨਹੀਂ ਗੱਲ ਕਰਨੀ, ਉਹਨਾਂ ਗੱਲ ਤੂੰ ਕੱਖ ਨਹੀਂ ਹੈਗੀ ਹਾਂ ਹੈਨ ਅਜਾਨੀ ਭਾਈ ਆਪ ਆਉਦਾ ਇਹ ਕੱਖ ਨਹੀਂ ਹੈਗੀ। ਉਹ ਫਿਰ ਜਾ ਕੇ ਫਿਰ ਪੰਗੇ ਸਾਰਿਆਂ ਨੂੰ ਜਵਾਬ ਦਿੰਦੀ ਸੀ ਆਪਣੇ ਵੱਲੋਂ। ਆਹੋ ਅੱਛਾ ਯਾਰ, ਅੱਛਾ ਹਾਫਿਜ਼ ਸਾਹਿਬ ਹੁਣ ਅੱਗੇ ਕੀ ਹੈ, ਹੁਣ ਸਾਰੀ ਜ਼ਿੰਦਗੀ ਏਦਾਂ ਸ਼ੇਰ ਸ਼ੂਰ ਹੀ ਸੁਣ ਕੇ ਬਸ ਕਰ ਸ਼ੇਰ ਸੂਰ ਕੀ ਸਪਾਈਡਰਮੈਨ ਫਿਲਮ ਡੱਬ ਕੀਤੀ, ਸਪਾਈਡਰਮੈਨ ਫਿਲਮ ਡੱਬ ਕੀਤੀ ਤੇ ਉਹਦੇ 'ਚ ਜਿਹੜਾ ਵਿਲਨ ਹੈ ਨਾ ਉਹ ਹੀਰੋ ਨੂੰ ਕੀ ਕਹਿ ਰਿਹਾ, ਉਹਨੂੰ ਹੀਰੋ ਦੀ ਕੀ ਗੱਲ ਪਤਾ ਕਿ ਉਹ ਸਪਾਈਡਰਮੈਨ ਆ ਤੇ ਉਹ ਇੰਜ ਦੀਵਾਰ ਤੇ ਚੜਦਾ ਇੱਕ ਸੁਪਰ ਹੀਰੋ ਆ ਤੇ ਡੱਬਿੰਗ ਕੀਤੀ, ਵਿਲਨ ਆ ਗਿਆ ਉਹਨੂੰ ਕਹਿੰਦਾ ਓਏ ਗੱਲ ਛੋੜ ਓਏ ਮਾਮਾ ਤੂੰ ਕੀ ਸਾਰੀ ਜਿਹੜੀ ਕੰਨਾ ਕੁੰਨਾ ਟੱਪਦਾ ਰਹਿਣਾ ਉਹਨੂੰ ਮਿੱਟੀ ਕਰ ਰਿਹਾ ਵੀ ਕੋ ਕੱਖ ਵੀ ਨਹੀਂ ਨਾ ਦਾਦੀ ਕੀ ਹਾਲ ਹੈ ਠੀਕ ਹੈ ਮੈਂ ਠੀਕ, ਤੁਸੀਂ ਸੁਣਾ ਵੀ ਕਿੱਧਰ ਬੈਠਾ ਤੂੰ ਅੱਛਾ ਉਹਦੇ ਸਾਹਮਣੇ ਜੋ ਰੱਖਿਆ ਹੈਲੋ ਆ ਵੀ ਹੈ ਯਾਰ ਦਾਦੀ ਤਾਂ ਕਿੱਥੇ ਸੀ? ਮੈਂ ਉਧਰ ਮੈਂ ਦੇਖਿਆ ਸ਼ਾਪਰ ਚ ਪਈ ਸਾਂ। ਔਰ ਚਾਪਰ ਚ ਭਾਈ ਰੱਖਦਾ ਬੇਟੋ ਬਸ ਉਹ ਤਾਂ ਮੈਂ ਗਰਮੀ ਦੇ ਨਾਲ ਆ ਜਰਾ ਆ ਮੇਰਾ ਅੰਗੂਠਾ ਫੇਰੀ ਮੱਥੇ ਤੇ ਅੰਗੂਠਾ ਪਸੀਨਾ ਸਾਫ ਕਰੀ ਮੱਥੇ ਹਾਂ ਬਸ ਆਪ ਹੀ ਪੇ ਹੈਲੋ ਯੈਸ ਕਾਟਲ ਸਾਹਿਬ ਹਾਂ ਬਹੁਤ ਤੇਜ਼ ਆ। ਅੱਛਾ ਆਖਰੀ ਸ਼ੇਰ ਜਿਹੜਾ ਲਿਖਿਆ ਹੋਵੇ ਯਾਨੀ ਤੁਹਾਡੀ ਲਾਈਫ ਦਾ ਜਿਹੜਾ ਤੁਸੀਂ ਰੀਸੈਂਟ ਮੈਂ ਕਹਿੰਦਾ ਆਖਰੀ ਸ਼ੇਰ ਜਿਹੜਾ ਵੱਜਾ ਹੋਵੇ। ਨਹੀਂ ਵੱਜਾ ਨਹੀਂ ਕੋਈ ਟਿਕਟੌਕ ਦੀ ਗੱਲ ਹੋ ਰਹੀ। ਨਹੀਂ ਯਾਰ ਵੱਜਾ ਨਹੀਂ, ਉਹ ਤਾਂ ਮੋਗੀ ਗੱਲ। ਆਖਰੀ ਸ਼ੇਰ ਜਿਹੜਾ ਤੁਹਾਡਾ ਤੁਸੀਂ ਲੇਟੈਸਟ ਜਿਹੜਾ ਲਿਖਿਆ ਹੋਵੇ ਮਹੀਨਾ ਪਹਿਲੇ ਜਾਂ 15 ਦਿਨ ਜਾਂ 2 ਮਹੀਨੇ ਜਾਂ 6 ਮਹੀਨੇ ਪਹਿਲੇ ਜਿਹੜਾ ਉਹ ਕਿਹੜਾ ਓਏ ਮੈਂ ਲਾ ਜੇ ਤੋਂ ਬਾਅਦ ਹਾਲੇ ਤੱਕ ਤੁਸੀਂ ਕੋਈ ਨਵਾਂ ਸ਼ੇਰ ਨਹੀਂ ਕਿਹਾ ਉਹ ਸੁਣਾਓ। ਉਹ ਸੀ मौत खाली जगह थी मौत खाली जगह थी जिसे कोई भरना नहीं चाहता था। हाँ मौत खाली जगह थी जिसे कोई भरना नहीं चाहता था, उसके चेहरे पे लिखा हुआ है वो मरना नहीं चाहता था। हाँ वाह 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 क्या बताऊं कि मैं अब्र हूं सो मेरी अपनी मजबूरियां हैं, वरना मैं उन मकानों से होकर गुजरना नहीं चाहता था। हाँ हाय 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 घोंसलों में पड़े सोचते हैं कि हम उन परिंदों में होते वो जिन्हें अपने पिंजरों से आजाद करना नहीं चाहता था। जो हमें छोड़कर जा चुके उनको इतना भी क्या याद करना, चश्मे तर एक दो अश्क काफी थे झरना नहीं चाहता। एक और शेर है कि हम मछेरों ने अपने समंदर भी बदले मगर कश्तियों पर रिज़्क़ के नाम का एक परिंदा उतरना नहीं चाहता। एक पुरानी मसाफत की मट्टी थी चेहरे पे तहजीब करना, कौन था जो तेरे आईनों में संवरना नहीं चाहता। हाफिज साहब ये कोई खास वक्त होता है जब आपको ये आमद होती है, लाइक कोई खास ऐसा चीज होती है शायरों के बारे में, कुछ आप देखते हैं ऐसा, कुछ हालात देखते हैं, कहीं कोई जुल्म हो रहा देखते हैं, या कहीं आपको लगता है यार ये क्या हो रहा है दुनिया में, या कभी ऐसे ही बैठे अपने मूड का ये बात, या कोई आपको आप ज्यादातर शायरों को कुछ रेफरेंस चाहिए होता है? नहीं जैसे देखते रहते कुछ भी जेड़ा कुछ भी देखते ने हाँ। कुछ अच्छा कुछ बुरा वो एवं नक्श हो के आंदा रहंदा ज़हन च ਤੁਹਾਡੇ ਅੰਦਰ ਆਂਦਾ ਰਹਿੰਦਾ, तो ਉਹ ਫਿਰ ਕਿਸੇ ਟਾਈਮ ਵੀ ਉਹ ਬਾਹਰ ਆ ਸਕਦਾ। लेकिन वो ਹੁੰਦਾ अंदर ਆ ਪ੍ਰੋਸੈਸ ਹੁੰਦਾ ਰਹਿੰਦਾ। ਤੁਸੀਂ ਕੋਈ ਵਾਕਿਆ ਦੇਖਦੇ ਹੋ, ਕੋਈ ਹਾਦਸਾ ਦੇਖਦੇ ਹੋ, ਕੋਈ ਖੁਸ਼ੀ ਦੇਖਦੇ ਹੋ, ਕਿਸੇ ਦੀ ਕੋਈ ਲਾਈਫ ਦੇਖਦੇ ਹੋ, ਯਾਨੀ ਉਹ ਤੁਹਾਨੂੰ ਉਹ ਕੈਪਚਰ ਹੋ ਜਾਂਦਾ, ਲੇਕਿਨ ਉਹ ਦਿਲ ਕਰੇ 15 ਦਿਨ ਬਾਅਦ ਉਹਦੇ ਤੇ ਕੋਈ ਗੱਲ ਆ ਜਾਏ। ਉਹ ਫੌਰੀ ਰੱਦ ਅਮਲ ਕਰੋ ਨਾ, ਕੱਚਾ ਨਿਕਲ ਆਂਦਾ। ਹਾਂ। ਜਿਵੇਂ ਧਮਾਕੇ ਦੇ ਪਹਿਲੇ ਨਜ਼ਮਾਂ ਲਿਖੀਆਂ ਜਾਂ ਲੋਕਾਂ ਨੇ ਕਿ ਹੋਏਗਾ ਤੇ ਲਾ ਦਾਂਗੇ ਐਸੇ ਸ਼ਾਇਰਾਂ ਨੇ ਅੱਲਾ ਦੀ ਗੱਲ ਮਤਲਬ ਹਰ ਟਾਈਮ ਉਹਨਾਂ ਕੋ ਤਿਆਰ ਨੇ ਸ਼ਹੀਦਾਂ ਵਾਲੀ ਆਈਟਮ ਹੈ ਕੀ ਪਤਾ ਕਿਤੇ ਕੋਈ ਸ਼ਹੀਦ ਹੋ ਜਾਏਗਾ। ਹਾਂ ਮਤਲਬ ਨਾਜ਼ਮ ਉਹ ਮਾਹੌਲ ਦੇਖ ਕੇ ਨਾ ਪਹਿਲੇ ਲਿਖ ਲੈਂਦੇ ਨੇ ਪਹਿਲੇ ਲਿਖ ਕਿ ਅੱਗੋਂ ਕੀ ਪਤਾ ਕੰਮ ਆਉਣ ਵਾਲਾ ਅੱਗੋਂ। ਦਰਬਾਰ ਤੇ ਧਮਾਕੇ ਦੀ ਅਲੱਗ ਹੈ, ਆਮ ਜਗ੍ਹਾ ਤੇ ਧਮਾਕੇ ਦੀ ਅਲੱਗ ਹੈ। ਨਜ਼ਮਾਂ ਲਿਖੀਆਂ ਸ਼ਾਇਰੀ ਨਜ਼ਮਾਂ ਹਾਂ ਪਹਿਲੇ ਲਿਖੀਆਂ ਹੀ ਜਿਵੇਂ ਹੁੰਦਾ ਹੈ ਨਾ ਉਹਦੇ ਟਾਈਮ। ਅੱਛਾ ਹਾਫਿਜ਼ ਸਾਹਿਬ ਤੁਸੀਂ ਇਸ ਚੀਜ਼ ਨੂੰ ਉਹਨਾਂ ਲੋਕਾਂ ਦੀ ਬਦਕਿਸਮਤੀ ਕਹਿ ਲਓ ਜਾਂ ਬੈਡ ਲੱਕ ਇੱਕੋ ਹੀ ਚੀਜ਼ ਆ, ਮੰਨਦੇ ਹੋ ਕਿ ਜਿਹੜੇ ਐਡੇ ਅੱਛੇ ਸ਼ਾਇਰ ਇਸ ਸੋਸ਼ਲ ਮੀਡੀਆ ਦੇ ਦੌਰ ਤੋਂ ਪਹਿਲੇ ਵਿਚਾਰੇ ਚਲੇ ਗਏ ਔਰ ਉਹਨਾਂ ਨੂੰ ਜਾਣਦੇ ਨਹੀਂ ਅਸੀਂ? ਬਿਲਕੁਲ ਅਸੀਂ ਅੱਜ ਹੁੰਦੇ ਤੇ ਉਹ ਲੋਕਾਂ ਤੱਕ ਨਹੀਂ ਪਹੁੰਚ ਸਕੇ। ਨਹੀਂ ਤੁਸੀਂ ਇਸ ਚੀਜ਼ ਨੂੰ ਆਪਣੀ ਲੱਕ ਮੰਨਦੇ ਹੋ ਇਸ ਚੀਜ਼ ਨੂੰ?
ਹਾਂ ਕਿ ਬਹੁਤ ਸਾਡੀ ਇਹ ਖੁਸ਼ਕਿਸਮਤੀ ਅਸੀਂ ਇਸ ਦੌਰ 'ਚ ਆ ਕਿ ਅਸੀਂ ਇੰਜ ਮੂੰਹ ਸ਼ੇਅਰ ਕੱਢਦੇ ਹਾਂ ਤਾਂ ਲੱਖਾਂ ਬੰਦਿਆਂ ਕੋਲ ਚਲਾ ਜਾਂਦਾ। ਉਸਤਾਦ ਜੀ ਕਿਤਾਬਾਂ ਤੱਕ ਰਹਿ ਗਏ, ਕੁਛ ਸ਼ਾਇਰ ਦਫਨ ਹੋ ਗਏ ਕਿਤਾਬਾਂ 'ਚ। ਬਸ ਮੈਂ ਵੀ ਉਹੀ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਸ਼ਾਇਰੀ ਕਦੇ ਕਦੇ ਪੜ੍ਹ ਕੇ ਸੁਣਾਉਂਦਾ ਰਹਿੰਦਾ, ਦੱਸਦਾ ਰਹਿਣਾ ਯਾਰ ਬਹੁਤ ਵੱਡੇ ਲੋਕ। ਯਾਰ ਉਹ ਹਾਫਿਜ਼ ਸਾਹਿਬ, ਹੁਣ ਕੁਝ ਲੋਕਾਂ ਨੇ ਕਿਤਾਬਾਂ ਪੜ੍ਹੀਆਂ ਨਾ, ਰੇਸ਼ੋ ਦੇ ਹਿਸਾਬ ਨਾਲ 1% ਨੇ ਪੜ੍ਹੀਆਂ ਨਹੀਂ ਨੇ। ਬਿਲਕੁਲ, ਅਗਰ ਉਹ ਹੁੰਦੇ ਤਾਂ ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਦਾ ਕੋਈ ਕੁਝ ਨਹੀਂ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਜ਼ਿੰਦਾ ਕਿਸੇ ਤਰੀਕੇ ਨਾਲ ਕਰ ਸਕੀਏ। ਬਸ ਉਹਨਾਂ ਦਾ ਨਾਮ ਹੀ ਜ਼ਿੰਦਾ ਕਰ ਸਕਦੇ ਆ, ਉਹ ਵੀ ਕਿ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਉਹਨਾਂ ਦੀ ਸ਼ਾਇਰੀ ਪੜ੍ਹੋ, ਪਿੱਛੇ ਉਸੇ ਸਲੀਕੇ ਨਾਲ, ਉਸੇ ਸਕੂਨ ਨਾਲ ਤਾਂ ਉਹਨਾਂ ਦੀ ਸ਼ਾਇਰੀ ਵਾਇਰਲ। ਤੁਸੀਂ ਅੱਜ ਹੁਣੇ ਗੱਲ ਕੀਤੀ ਕਿ ਮੈਂ ਟਿਕਟੌਕ ਤੇ ਇਸ ਤੋਂ ਨਾ ਕਿ ਜ਼ਰਾ ਇੱਕ, ਕਿਉਂਕਿ ਸ਼ੋਜ਼ ਵਗੈਰਾ ਦੇ ਵਿੱਚ ਆਡੀਅנס ਆ ਜਾਂਦੀ ਹੈ, ਜ਼ਰਾ ਗੈਦਰਿੰਗ ਅੱਛੀ ਹੋ ਜਾਂਦੀ ਹੈ, ਲੋਕ ਆ ਜਾਂਦੇ। ਜ਼ਾਹਰੀ ਬਾਤ ਹੈ, ਇਹਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਬੁਲਾ ਰਿਹਾ ਹੈ, ਤੁਸੀਂ ਤੇ ਇੱਕ ਫਿਕਸ ਪੇਮੈਂਟ ਲੈ ਲਈ ਜਾਂ ਮੈਂ ਗਿਆ ਫਿਕਸ ਪੇਮੈਂਟ ਲੈ ਲਈ, ਜਿਹੜਾ ਬੁਲਾ ਰਿਹਾ ਉਹਦਾ ਇਹ ਬਿਜ਼ਨਸ ਹੈ, ਪ੍ਰਮੋਟਰ ਜਿਹਨੂੰ ਆਪਾਂ ਕਹਿੰਦੇ ਹਾਂ। ਉਹਨੂੰ ਨਹੀਂ ਕਰ ਸਕੇ ਕਾਮੇਡੀਅਨ ਆ, ਉਹਦੇ ਲਈ ਅਸੀਂ ਮਾਲ ਆ ਵੇਚਣ ਵਾਲਾ। ਐਗਜ਼ੈਕਟਲੀ। ਅਸੀਂ ਚਾਹੇ ਮਤਲਬ ਕਿ ਬਹੁਤ ਵੱਡੇ ਸ਼ਾਇਰ ਆ, ਅਸੀਂ ਇੱਕ ਰੂਹਾਨੀ ਸਫ਼ਰ ਤੈਅ ਕਰ ਰਹੇ ਹਾਂ, ਅਸੀਂ ਇੱਕ ਖਲਵਤ 'ਚ ਬੈਠੇ ਹਾਂ, ਉਹਦੇ ਲਈ ਅਸੀਂ ਵੇਚਣ ਵਾਲੀ ਚੀਜ਼ ਹੈ। ਉਹਦੇ ਲਈ ਉਹਦੇ ਲਈ ਅਸੀਂ ਕੱਖ ਨਹੀਂ। ਸਾਡੇ ਇਮੋਸ਼ਨ, ਸਾਡੀ ਗੱਲਬਾਤ। ਇੱਕ ਸ਼ਾਇਰ जी, एक बच्चा, जितना एक बच्चा पैदा करते वक्त माँ को तकलीफ होती है, इतनी तकलीफ से एक अच्छा शायर एक अच्छा शेर कहने से गुजरा, उन्होंने कोई भार नहीं। उन्हें कहना भाई देख ला 2 लाख ही है जी, उन्होंने आज ही नहीं कराया। ਪਹੁੰਚੇ ਹੋ ਨਾ ਭਾਈ, ਤਕਲੀਫ ਤੈਨੂੰ ਹੋਊਗੀ, ਠੀਕ ਹੈ, ਸਾਨੂੰ ਨਹੀਂ। ਹਾਂ, ਸਾਨੂੰ ਤਾਂ ਜੰਮਿਆ ਬੱਚਾ ਚਾਹੀਦਾ। ਉਹਨੇ ਬੁਲਾਇਆ ਨਾ ਇਵੈਂਟ ਤੇ, ਤੁਸੀਂ ਕਰਾਚੀ ਐਵੇਂ ਫੋਨ ਕਰ, ਉਹ ਯਾਰ ਆ ਗਿਆ ਉਹਨੂੰ ਲੈ ਆਓ, ਆਪ ਹੀ ਨਹੀਂ ਆ ਰਿਹਾ ਜੀ। ਅੱਛਾ, ਫਿਰ ਵਿਕਦੇ ਕਿੱਦਾਂ ਨੇ ਕਿ ਲਾਈਕ ਹੁਣ ਤੁਸੀਂ ਚਲੇ ਗਏ ਹੋ ਯੂਕੇ 'ਚ ਇੱਕ ਪ੍ਰਮੋਟਰ ਤੇ, ਅੱਗੋਂ ਉਹਨੂੰ ਹੋਰ ਯਾਰ ਹਾਫੀ ਆਇਆ ਵਾਓ, ਤੇ ਜੇ 2 ਦਿਨ ਲਈ ਮੈਨੂੰ ਵੀ ਚਾਹੀਦਾ ਵਾ, ਲੈ ਇਹ ਹਾਫੀ ਸਕੂਟਰ ਆ ਆਹੋ ਯਾਰ, ਜੇ ਤੂੰ ਕਵੇਂ ਤੇ ਚੱਲ ਮੈਂ ਵੀ ਕੋਈ ਥੋੜਾ ਮਹੀਨੇ ਕ ਮੈਂ ਦੇ ਦੇਣਾ, ਇੱਕ ਦਿਨ ਮੇਰਾ ਵੀ ਕਰਵਾ ਦੇ। ਅੱਗੋਂ ਪ੍ਰਮੋਟਰਾਂ ਦੀ ਗੇਮ ਸ਼ੁਰੂ ਹੋ ਜਾਂਦੀ ਹੈ। ਸਵਾਰੀਆਂ ਵੇਚਦੇ ਨੇ ਸੇਮ ਲਾਈਕ। ਤੇ ਉਹ ਮੈਂ ਇਹ ਕਹਿ ਰਿਹਾ ਸੀ ਕਿ ਉਹਨਾਂ ਨੂੰ ਕੋਈ ਨਹੀਂ, ਠੀਕ ਹੈ ਨਾ। ਮੈਂ ਇਹ ਕਹਿ ਰਿਹਾ, ਉਹ ਜਿਹੜੀ ਗੱਲ ਹੋ ਰਹੀ ਸੀ ਕਿ ਜਿਹੜੇ ਸ਼ਾਇਰ ਵਿਚਾਰੇ ਫੌਤ ਹੋ ਗਏ ਇਸ ਸੋਸ਼ਲ ਮੀਡੀਆ ਤੋਂ ਪਹਿਲੇ, ਤੁਹਾਨੂੰ ਅੱਜ ਅੱਛਾ ਉਹਨਾਂ ਨੂੰ ਕਿੰਨਾ ਨੁਕਸਾਨ। ਇੱਕ ਤੇ ਫੇਮਸ ਨਹੀਂ, ਉਹਨਾਂ ਨੂੰ ਫੇਮ ਨਹੀਂ ਮਿਲਿਆ। ਕਿਦੋਂ ਸਾਨੂੰ ਇੰਤਜ਼ਾਰ ਰਵੇ ਵੀ ਇੱਕ ਕਿਤਾਬ ਆਏਗੀ, ਔਰ ਉਹ ਲੋਕ ਸਿਰਫ ਅੱਜ ਤੁਸੀਂ ਸ਼ੇਰ ਉਹਨੂੰ ਵੀ ਸੁਣਾ ਦਿੰਦੇ ਜਿਹਨੂੰ ਸ਼ਾਇਰੀ ਦਾ ਸ਼ੌਕ ਨਹੀਂ, ਤੁਹਾਡਾ ਸ਼ੇਰ ਸੁਣ ਕੇ ਉਹ ਥੋੜਾ ਜਿਹਾ ਇੰਟਰਸਟਿੰਗ ਹੋ ਜਾਂਦਾ। ਸਹੀ ਗੱਲ। ਉਸ ਦੌਰ ਦੇ ਵਿੱਚ ਸਿਰਫ ਉਹਨੇ ਹੀ ਜਾ ਕੇ ਕਿਤਾਬ ਲੈਣੀ ਜਿਹਨੂੰ ਸ਼ੌਕ ਆ, ਦੂਜੇ ਬੰਦੇ ਨੇ ਪੜ੍ਹਨੀ ਹੀ ਨਹੀਂ ਪੜ੍ਹਨੀ। ਸਹੀ ਗੱਲ। ਅੱਜ ਦੂਜੇ ਵੀ ਨਾਲ ਰਲ ਗਏ, ਦੂਜੇ ਵੀ ਕਿੰਨੇ ਆ ਜਾਂਦੇ ਹੈਗਾ ਯਾਰ ਸਾਹਮਣੇ। ਅੱਛਾ, ਮੈਂ ਟਿਕਟੌਕ ਤੇ ਐਂ ਕਰ ਰਿਹਾ, ਮੈਂ ਨਹੀਂ ਸ਼ਾਇਰੀ ਪਸੰਦ ਕਰਦਾ, ਲੇਕਿਨ ਮੈਂ ਕਰ ਰਿਹਾ ਤਜੀਬ ਹਾਫੀ ਬੇਟਾ, ਅੱਛਾ ਜੀ, ਉਹ ਜੌਨ ਸਾਹਿਬ ਦਾ ਸ਼ੇਰ ਆ ਗਿਆ, ਅੱਛਾ। ਉਹ ਯਾਨੀ ਧੱਕੇ ਨਾਲ ਸੋਸ਼ਲ ਮੀਡੀਆ ਧੱਕੇ ਨਾਲ ਪਹੁੰਚਾ ਰਿਹਾ ਸਾਨੂੰ ਸਾਰਿਆਂ ਨੂੰ। ਉਹ ਵਿਚਾਰਿਆਂ ਦੀ ਕੀ ਬੈਡ ਲੱਕ ਆ ਯਾਰ ਉਸ ਦੌਰ ਦੇ ਵਿੱਚ, ਕਿ ਅਗਰ ਉਸ ਦੌਰ ਦੇ ਵਿੱਚ ਪਾਕਿਸਤਾਨ ਦੀ ਆਬਾਦੀ ਇੱਕ ਮਿਸਾਲ ਆ 15 ਕਰੋੜ ਸੀ ਉਦੋਂ, ਤੇ ਉਹਨਾਂ ਨੂੰ ਦਿਲ ਕਰੇ 3 ਲੱਖ ਬੰਦਾ ਜਾਣਦਾ ਹੋਵੇ। ਅੱਜ 12 ਕਰੋੜ ਜਾਣਦਾ ਜਦੋਂ ਤੁਸੀਂ ਹਿੱਟ ਹੁੰਦੇ ਹੋ। ਇਹ ਅੱਜ ਮਤਲਬ 15 ਚੋਂ 12 ਕਰੋੜ ਬੰਦਾ ਤੱਕ ਪਹੁੰਚ ਜਾਂਦੀ। ਤੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਸੋਸ਼ਲ ਮੀਡੀਆ ਇਹ ਤੁਹਾਡੀ ਖੁਸ਼ਕਿਸਮਤੀ ਹੈ, ਤੁਹਾਨੂੰ ਈਵੈਂਟ ਮਿਲਨੇ, ਯਾਨੀ ਜਿਹੜਾ ਰਿਜ਼ਕ ਅੱਲਾ ਨੇ ਦਿੱਤਾ ਜਿੰਨਾ ਉਹ ਵੀ ਮਿਲਣ 'ਚ, ਔਰ ਤੁਹਾਡੀ ਪਪੂਲੈਰਿਟੀ 'ਚ, ਔਰ ਤੁਹਾਡੀ ਦਾਤ 'ਚ, ਔਰ ਤੁਹਾਡੇ ਫੈਨਸ ਤੁਹਾਨੂੰ ਮੁਹੱਬਤ 'ਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ। ਬਹੁਤ ਵੱਡਾ, ਮੈਂ ਤਾਂ ਮੰਨਦਾ ਸੀ। ਅਗਰ ਇਹ ਸਾਰਾ ਕੁਝ ਨਾ ਹੁੰਦਾ, ਤੁਸੀਂ ਅੱਜ ਤੋਂ 50 ਸਾਲ ਪਹਿਲੇ ਹੁੰਦੇ, ਤੇ ਤਹਿਜ਼ੀਬ ਹਾਫੀ ਨੂੰ ਸਿਰਫ ਉਹਨੇ ਸੁਣਨਾ ਸੀ ਜਿਹੜਾ ਆਲਰੇਡੀ ਸਾਰਿਆਂ ਸ਼ਾਇਰਾਂ ਨੂੰ ਸੁਣਦਾ। ਜਿਹੜਾ ਮੈਗਜ਼ੀਨ ਜਾਂਦੇ ਨੇ ਕਿਤੇ, ਤੁਹਾਡੀ ਕਿਤਾਬ ਕਿਤੇ ਆਉਣੀ ਸੀ, ਉਹ ਵਿਕਣੀ ਸੀ, ਉਹ ਮੈਂ ਲਿਆ ਕੇ ਪੜ੍ਹਨੀ ਸੀ, ਤੇ ਫੇਰ ਸਹੀ ਗੱਲ। ਤੇ ਇਹਦਾ ਕਿੰਨਾ ਉਹ ਜਿਹੜੇ ਯਾਰ ਹੀਰੇ ਲੋਕ ਜਿਹੜੇ ਸਾਡੇ, ਮੇਰੇ ਹਿਸਾਬ ਨਾਲ ਜਿਹਨੇ ਮੈਨੂੰ ਕਹਾਂਗਾ ਜ਼ਾਇਆ ਹੋ ਗਏ। ਜਿਵੇਂ ਸ਼ੋਜ਼ ਨੇ ਜਿਹਦੇ ਕਾਮੇਡੀਅਨ ਬੈਠੇ ਨੇ ਇੱਥੇ, ਮੈਂ ਉਹੀ ਸੋਚਦਾ ਰਹਿੰਦਾ, ਬੱਬੂ ਬਰਾਲ ਸਾਹਿਬ, ਮਸਤਾਨਾ ਸਾਹਿਬ ਬੈਠੇ ਹੁੰਦੇ। ਨਹੀਂ, ਉਹ ਅੱਜ ਵੀ ਹੈਗੇ ਨੇ, ਉਹਨਾਂ ਨੂੰ ਤੁਸੀਂ ਦੇਖ ਸਕਦੇ, ਉਹਨਾਂ ਦੀਆਂ ਗੱਲਾਂ ਦੇਖ ਸਕਦੇ ਆ, ਉਹਨਾਂ ਨੂੰ ਦੇਖ ਸਕਦੇ। ਸਿੰਗਰਸ ਅਸੀਂ ਸੁਣ ਸਕਦੇ ਆ, ਮਤਲਬ ਮੁਕੇਸ਼ ਸਾਹਿਬ ਅੱਛਾ ਵੀਡੀਓਜ਼ ਤੇ ਮੌਜੂਦ ਨੇ। ਓਕੇ ਸਰ, ਹਾਂ ਦੇਖੋ ਨਾ ਉਹਨਾਂ ਦੀ ਵੀਡੀਓਜ਼। ਅੱਛਾ, ਉਹਨਾਂ ਦੀ ਅਗਰ ਮੁਸ਼ਾਇਰੇ ਦੀ ਵੀਡੀਓ ਵੀ ਨਹੀਂ ਬਣੀ, 60s ਤੱਕ ਤਾਂ ਸ਼ਾਇਰ ਹੈ ਨੇ, ਉਹਨਾਂ ਦੀ ਵੀਡੀਓਜ਼ ਹੈਗੀਆਂ 1960 ਤੱਕ। ਹਾਂ, ਲੇਕਿਨ ਉਦਾਂ ਤਾਂ ਨਹੀਂ ਨਾ ਹੋਣਗੀਆਂ ਕਿ ਡੇਲੀ ਐਕਟੀਵਿਟੀ ਅਸੀਂ ਦੇਖ ਰਹੇ ਹਾਂ, ਜਿੱਦਾਂ ਤੁਹਾਡੀ ਦੇਖ ਰਹੇ, ਬਾਕੀ ਸਾਰੇ ਦੇਖ ਰਹੇ। ਇੰਜ ਤਾਂ ਨਹੀਂ ਨਾ ਕਦੀ ਕਿਤੇ ਸ਼ੋਅ ਤੇ ਗਏ ਤੇ ਉੱਥੇ ਕੋਈ ਵੀਡੀਓ ਔਰ ਕੈਮਰੇ ਵੀ ਵੱਡੇ ਤੇ ਬਣ ਗਈ ਤੇ ਰਿਜ਼ਲਟ ਵੀ ਨਹੀਂ। ਅੱਜ ਦੀ ਜਿਹੜੀ ਟੈਕਨੋਲੋਜੀ ਆ ਇਹਦੀ ਗੱਲ ਕਰ ਰਿਹਾ। ਸਰ ਜੀ, ਮੈਂ ਇੱਕ ਪੁੱਛਣਾ ਚਾਹੁੰਦਾ ਕਿ ਹਾਫਿਜ਼ ਸਾਹਿਬ ਤੁਹਾਡੀਆਂ ਕਿੰਨੀਆਂ ਕਿਤਾਬਾਂ ਸ਼ਾਇਆ ਹੋ ਚੁੱਕੀਆਂ? ਮੈਂ ਅਜੇ ਨਹੀਂ ਛਪੀ। ਇੱਕੋ ਦੀ ਫੋਟੋਕਾਪੀ ਕਰਾਉਂਦੇ ਨੇ ਹਰ ਸਾਲ। ਇਹਨਾਂ ਦੀਆਂ ਹੁਣ ਕਿਤਾਬਾਂ ਇਹਨਾਂ ਦੀਆਂ 13 ਆਈਡੀਆਂ ਛਾਇਆ ਹੋਈਆਂ ਫੇਸਬੁੱਕ ਦੀਆਂ, ਹੁਣ ਕਿਤਾਬਾਂ ਨਹੀਂ ਆ। ਅਸੀਂ ਤੁਹਾਨੂੰ ਦੇਖਦੇ ਆ ਰੋਜ਼, ਤੁਸੀਂ ਬੈਠੇ ਹੁੰਦੇ ਟਿਕਟੌਕ ਤੇ, ਜਾਂ ਰੋਜ਼ ਤੁਹਾਡੇ ਕੋਈ ਨਾ ਕੋਈ ਮੈਂ ਬਣਾਤਾ, ਉਹਨੇ ਬਣਾਤਾ, ਤੁਹਾਨੂੰ ਕੋਈ ਮਿਲਿਆ। ਅੱਜ ਕੱਲ ਫੈਨਾਂ ਦਾ ਵੀ ਰੌਲਾ ਵਾ। ਇੱਕ ਦੌਰ ਹੁੰਦਾ ਸੀ ਫੈਨ ਨੇ ਇੱਕ ਤਸਵੀਰ ਲੈਣੀ, ਬਸ ਭਾਜੀ ਠੱਕ ਬੰਦ,
ਹੁਣ ਫੈਨ ਦੇ ਆਪਣੇ 4 ਚੈਨਲ ਨੇ, ਉਹਨੇ ਤੇਰੇ ਕੋਲੋਂ ਪੂਰਾ ਡਾਟਾ ਰਿਕਾਰਡ ਕਰਵਾਉਣਾ। ਹਾਫੀ ਭਾਈ ਇੱਕ ਤਸਵੀਰ ਠੱਕ, ਆ ਮੇਰਾ ਇੱਕ ਚੈਨਲ ਆ ਉੱਥੇ ਆ ਵੀ ਕਹਿ ਦਿਓ ਠੱਕ, ਹਾਫੀ ਭਾਈ ਅਦਰ ਐਸਰੁਕ ਵੀ ਕਹਿ ਦਿਓ, ਇਹਦੇ ਚ ਵੀ ਸਬਸਕ੍ਰਾਈਬ ਸਬਸਕ੍ਰਾਈਬ ਵੀ ਕਰਾ ਦਿਓ ਜਰਾ, ਇਹਨਾਂ ਨੂੰ ਕਹਿ ਦਿਓ ਤੁਹਾਡੇ ਭਰਾ ਦਾ ਇਹ ਨਾਮ। ਔਰ ਕੈਸੀ ਗੱਲ ਆ, ਬਰੀਕ ਗੱਲ ਕੈਸੀ ਆ ਕਿ ਮੈਨੂੰ ਫੈਨ ਮਿਲਦੇ ਨੇ ਤੇ ਮੈਨੂੰ ਕਹਿੰਦੇ ਨੇ ਤੇਰਾ ਸਾਡਾ ਦੱਸ ਦਿਓ, ਤੇ ਹੁਣ ਅਸੀਂ ਦੱਸਦੇ ਆ ਕਿ ਜੀ ਇਹ ਮੇਰਾ ਭਰਾ ਵਾ ਤੇ ਨਾਂ ਭੁੱਲ ਗਿਆ ਵਾ, ਹਨਾ? ਨਹੀਂ ਤਾਂ ਸਭ ਤੋਂ ਫਿਰ ਕਹਿੰਦਾ ਤੁਹਾਡਾ ਨਾਂ ਕੀ? ਸਭ ਤੋਂ ਵੱਡੀ ਗੱਲ ਪਤਾ ਕੀ, ਆਣਗੇ ਕਹਿਣਗੇ ਯਾਰ ਇਹ ਕਹਿ ਦੋ ਮੇਰੇ ਬਾਰੇ ਕੁਝ, ਬੰਦਾ ਆਪਣੇ ਅੰਦਰ ਹੀ ਕੱਚਾ ਹੋ ਰਿਹਾ ਯਾਰ, ਕੀ ਕਰਾਂ। ਸਬਸਕ੍ਰਾਈਬ ਵੀ ਕਰਾ ਜਾਂਦਾ, ਰਾਤ ਨੂੰ ਬੰਦਾ ਆਪ ਜਿਹੜਾ ਕੱਚਾ ਹੋਇਆ ਸੀ ਨਾ ਉਹ ਵੀ ਨਜ਼ਰ ਆ ਰਿਹਾ ਹੁੰਦਾ ਯਾਰ ਕਿੰਨਾ ਕੱਚਾ ਹੋ ਰਿਹਾ। ਹੁਣ ਹਿਸਾਬ ਕਿਤਾਬ ਉਹ ਆ, ਹੁਣ ਤੁਸੀਂ ਕਹਿੰਦੇ ਤੁਹਾਡੀਆਂ ਮਾਸ਼ਾਅੱਲਾ ਕਿੰਨੀਆਂ ਆਈਡੀਆਂ ਇੰਸਟਾ ਦੀਆਂ ਛਾਇਆ ਹੋ ਰਹੀਆਂ ਨੇ, ਹਨਾ? ਅਜੀ ਮੇਰੇ ਮਾਸ਼ਾਅੱਲਾ ਫੇਸਬੁੱਕ ਦੀਵਾਨ ਛਾਇਆ ਹੋ ਗਏ ਨੇ 2, ਔਰ ਮੇਰੀਆਂ 6 ਸਾਡੇ ਆਈਡੀਆਂ। ਪਿੰਡ ਦਾ ਇੱਕ ਹੈ, ਉਹ ਬਿਲਕੁਲ ਨਾ ਉਹ ਬਹੁਤ ਪੁਰਾਣੀ ਜ਼ਿੰਦਗੀ ਜੀਂਦਾ ਹੈ, ਜਦੋਂ ਕੈਸਟਾਂ ਕੋਸਟਾਂ ਆਉਂਦੀਆਂ ਸੀ ਤਾਂ ਉਹਨਾਂ ਮਖਬੂਲ ਕਲਾਂਦੇ ਸਾਡਾ ਇੱਕ ਸ਼ਰਾਕੀ ਸ਼ਾਇਰ ਹੈ, ਬਹੁਤ ਮਤਲਬ ਨਾਮਵਰ ਸ਼ਾਇਰ। ਉਹ ਗਿਆ ਤਾਂ ਉਹਦੀ ਕਿਤਾਬ ਛਪੀ ਸੀ, ਉਹ ਮੁਨੀਰ ਹੈ ਸਾਡਾ ਦੋਸਤ, ਬਿਲਕੁਲ ਸਾਡੀ ਬਸਤੀ ਦੇ ਨਾਲ। तो मुनीर ने किताब देखी ਉਹਦੀ ਮਖਬੂਲ ਕਰਾ ਦੀ, ਕਹਿੰਦਾ ਇਹ ਦਿਖਾਈ ਕਿਤਾਬ ਦੇਖ ਕੇ ਕਹਿੰਦਾ ਇਹ ਨਵਾਂ ਵਾਲੀਅਮ ਕੱਢਿਆ ਹੀ ਉਹਦਾ ਕਿਤਾਬ ਜੇ ਵਾਲੀਅਮ ਨਹੀਂ ਆ ਉਹ ਵੀ ਵਾਲੀਅਮ ਲੱਗ ਰਿਹਾ। ਹਾਫਿਜ਼ ਸਾਹਿਬ ਤੁਸੀਂ ਆਪਣੇ ਕਿਹੜੇ ਸ਼ੇਰ ਨੂੰ ਸਮਝਦੇ ਹੋ ਕਿ ਜਿਹਦੀ ਵਜ੍ਹਾ ਤੋਂ ਤੁਹਾਨੂੰ ਬਹੁਤ ਪਪੂਲੈਰਿਟੀ ਸ਼ੋਹਰਤ ਮਿਲੀ, ਔਰ ਉਹ ਤੁਹਾਡੀ ਇੱਕ ਇਸ ਸ਼ਾਇਰੀ ਦੀ ਜ਼ਿੰਦਗੀ 'ਚ ਉਹਦਾ ਬਹੁਤ ਵੱਡਾ ਹੱਥ ਹੈ? ਉਹ ਸੀ ਤੇਰਾ ਚੁੱਪ ਰਹਿਣਾ ਮੇਰੇ ज़हन में क्या बैठ गया वाली मतलब। हाँ तेरा चुप रहना मेरे ज़हन में क्या बैठ गया। हाँ इतनी आवाज है तुझे देख के कर लगा। ਇਹ ਕਿਹੜੇ ਸੰਚ ਤੁਸੀਂ ਲਿਖਿਆ ਸੀ? ਇਹ ਮੇਰੇ ਖਿਆਲ ਹੈ ਸੀ ਕਿ 2000 ਉਦੋਂ ਮੈਂ ਐਮਏ ਕਰ ਰਿਹਾ ਸੀ। ਅੱਛਾ ਇਹ ਦੱਸੋ ਕਿ ਜਦੋਂ ਇੱਕ ਮਿਸਾਲ ਹੈ ਇੱਕ ਤੁਸੀਂ ਗਜ਼ਲ ਜਾਂ ਗੀਤ ਜਾਂ ਲਿਖੇ ਸ਼ੇਰ, ਉਹਦੀਆਂ ਤੁਸੀਂ 8 ਲਿਖੀਆਂ ਜਿਹੜੀਆਂ ਜਿਹਨੂੰ ਅਸੀਂ ਗਾਣੇ ਚ ਅੰਤਰੇ ਜਿੱਦਾਂ ਕਹਿੰਦੇ ਉਹਨੂੰ ਕੀ ਕਹਿੰਦੇ ਤੁਸੀਂ? ਕਿੰਨੇ ਸ਼ੇਰ? ਇੱਕ ਗਜ਼ਲ ਦੇ ਕਿੰਨੇ ਸ਼ੇਰ ਤੁਸੀਂ ਇੱਕ ਮਿਸਾਲ 8 ਸ਼ੇਰ ਲਿਖੇ, ਜਦੋਂ ਤੁਸੀਂ ਲਿਖਦੇ ਹੋ 8 ਹੀ ਪੂਰੇ ਲਿਖ ਦਿੰਦੇ ਹੋ ਜਾਂ ਇੱਕ ਲਿਖ ਲਿਆ ਫਿਰ 2? ਕੋਈ ਕੋਈ ਐਸੇ ਹੁੰਦੇ ਨੇ ਕਿ ਜਿਹੜੇ 2-2 ਸਾਲ ਪੂਰੇ ਨਹੀਂ ਅੜ ਜਾਂਦੇ ਹਨ। ਤੇ ਉਹ ਜਿੰਨੇ ਕੁ ਲਿਖੇ ਹੁੰਦੇ ਉਹਨੇ ਫਿਰ ਸੁਣਾਈ ਜਾਂਦੇ ਹੋ, ਫਿਰ ਬਾਅਦ ਚ ਸ਼ਾਮਲ ਕਰੀ ਜਾਂਦੇ ਹੋ? ਹਾਂ ਸ਼ਾਮਿਲ ਹੋ ਜਾਂਦੇ ਨੇ। ਕੁਝ ਐਸੇ ਹੁੰਦੇ ਨੇ ਤੁਸੀਂ ਕੱਟ ਦਿੰਦੇ ਹੋ, ਕੁਝ ਸਹੀ ਕਰਦੇ ਰਹਿੰਦੇ ਹੋ। ਮਤਲਬ ਸ਼ਾਇਰੀ ਮੁਸਲਸਲ ਪ੍ਰੋਸੈਸ ਦਾ ਨਾ। ਇੱਕ ਐਸੀ ਗਜ਼ਲ ਜਿਹੜੀ ਮੈਂ ਲਿਖੀ ਹੈ, ਜਿਹੜੀ ਮੈਂ ਸੁਣਾਈ ਵੇ, ਉਹਨੂੰ ਵੀ ਮੈਂ ਚੇਂਜ ਕਰਦਾ ਰਹਾਂ ਕਿ ਯਾਰ ਐਸਾ ਹੀ ਉਹਦੇ ਸ਼ੇਰ ਵੱਧਦੇ ਰਹਿਣਗੇ ਜਾਂ ਪਿਛਲਾ ਜਿਹੜਾ ਉਹ ਆ ਗਿਆ ਇਸ ਤਰ੍ਹਾਂ ਸਹੀ ਹੋ ਗਿਆ। ਹਾਂ ਇਸ ਤਰ੍ਹਾਂ ਹੁੰਦਾ ਰਹਿੰਦਾ। ਹੁੰਦਾ ਰਹਿੰਦਾ, ਯਾਨੀ ਇਹ ਪੂਰਾ ਇੱਕ ਸੈਟਅਪ ਆ, ਇੱਕ ਸਿਸਟਮ। ਹਾਂ ਇਹ ਚੱਲਦਾ ਰਹਿੰਦਾ। ਯਾਨੀ ਇਹ ਵਜ਼ਨ ਜਿਹੜਾ ਇਹ ਕੀ ਹੁੰਦਾ ਹਾਫਿਜ਼ ਸਾਹਿਬ? ਵਜ਼ਨ ਮਤਲਬ ਮੈਂ ਹੁਣ ਇੱਕ ਮਿਸਾਲ ਕਹਿਣਾ ਵਾ ਕਿ जब से देखा मैंने तेरी जुल्फों को, ਇਹ ਵਜ਼ਨ ਚ ਇਹ ਵਜ਼ਨ ਚੱਕ ਅੱਜ ਤਾਂ ਮਾਤਰੇ ਕਿ ਨਹੀਂ ਦੇ ਇਸ ਟਾਈਪ ਦਾ ਰਿਦਮ ਹੈ ਨਾ ਪੂਰਾ। ਆ ਦੇਖੋ जब से देखा मैंने तेरी बातों को, अच्छे ਤੇ ਹੋਇਆ। ਹਾਂ ਹੁਣ ਅਗਲਾ ਵੀ ਮੈਂ 6 ਤੇ ਲਿਖਣਾ। जब से मैंने जब से देखा जब से देखा तेरी बातों को, 5.5 ਫੇਲ ਨੇ, ਯਾਨੀ 5 ਦਫਾ ਫੇਲ ਨੇ ਇੱਕ ਫਾ। ਉਹ ਜਿਹੜਾ ਹੁੰਦਾ ਫਾ ਫੂ ਫੀਲਾ ਫੂਲਾ ਉਹ ਕੀ ਆ? ਗ੍ਰਾਮਰ। ਉਹ ਹੈ ਵੇ ਕਿ ਫੇਲ ਹੁਣ ਬੇਸਿਕਲੀ ਵਜ਼ਨ ਪੂਰਾ ਕਰਨ ਲਈ 1 ਮੀਟਰ ਆ। 1 ਮੀਟਰ ਐਵੇਂ ਕਿ ਹੁਣ ਜਬ ਹੈ ਨਾ, ਜਬ ਹੁਣ ਇੱਕ ਹਰਫ ਜੀਮ ਹੈ ਜੇ ਉਹਦੇ ਤੇ ਜਿਹੜਾ ਨਾ ਜ਼ਬਰ ਲੱਗੀ ਹੈ, ਜਿਹੜਾ ਬੇ ਵੇ ਉਹ ਤੇ ਸ਼ਦ ਲੱਗਦੀ ਹੈ। ਬੇ ਤੇ ਇਰਾਬ ਨਹੀਂ ਹੁੰਦਾ। ਜਬ ਹੈ ਨਾ ਬੇ ਤੇ ਸਾਕਿਨ ਹੈ, ਸੇ ਸੀਨ ਤੇ ਜ਼ਬਰ ਵੱਡੀ ਇਹ ਸਾਕਿਨ ਹੈ, ਤੇ दाल ते ज़बर है तो ये साकिन, खा देखा काफ तो ज़बर है वो ना, 2 चश्मे है काउंट नहीं होता। ये साक अलिफ साकिन है, यानी हम तुझे देखो वही प्रोसेस होना। हम तुम होंगे बादल होगा, हम है मीम साकिन है, तुम मीम साकिन हो बाव साकिन, गे बड़ी ये साकिन है, हम तुम होंगे बा अलिफ साकिन है, दाल लाम साकिन है, हम तुम होंगे बादल हो बाव साकिन है, गा अलिफ साकिन। ਹਾਂ एक मुतारक एक साकिन, एक मुतारक एक साकिन। ਹਾਂ ਉਹ ਔਖਾ ਕੰਮ ਆ ਯਾਰ। ਹਾਂ ਇਹ ਵੈਸੇ ਲੱਗਦਾ ਤੁਸੀਂ ਇਹ ਸਿੱਖਣ ਨਾਲ ਆ ਜਾਂਦਾ ਜਾਂ ਇਹ ਵੀ ਗੋਡ ਗਿਫਟ ਹੁੰਦਾ? ਇਹ ਗੋਡ ਗਿਫਟ ਹੁੰਦਾ। ਤੁਸੀਂ ਜਿਹੜਾ ਮਿਸਰਾ ਪੜਿਆ ਤੁਹਾਨੂੰ ਪਤਾ ਸੀ? ਨਹੀਂ ਤੁਸੀਂ ਤਾਂ ਐਵੇਂ ਬਣਾ ਦਿੱਤਾ ਨਾ। ਹਾਂ ਇਹੀ ਗੱਲ ਇਹ ਸ਼ਾਇਰਾਂ ਨੂੰ ਬਸ ਉਸਤਾਦ ਜੀ ਨੂੰ ਰਿਦਮ ਦਾ ਪਤਾ ਹੈ ਨਾ ਇਸ ਨਹੀਂ ਮੈਨੂੰ ਇਹਦਾ ਨਹੀਂ ਪਤਾ। ਮੈਂ ਮਾਤਰੇ ਜੋ ਮੈਂ ਗਾਣਾ ਆਪ ਲਿਖਿਆ ਹੋਣਾ, ਮੁੱਕ ਜਾਣਾ 100 ਵਾਲਾ ਕਾਰਡ ਛੇਤੀ ਛੇਤੀ। ਹੁਣ ਕਾਰਡ ਮੈਨੂੰ ਲੱਗਦਾ ਵੀ ਆ, ਪਤਾ ਮੈਨੂੰ ਲੱਗ ਜਾਂਦਾ ਕਿ ਥੋੜਾ, ਲੇਕਿਨ ਮੈਂ ਗਾਣੇ ਚ ਉਹਨੂੰ ਰਜਿਸਟ ਕਰ ਲੈਣਾ। ਗਾਣਾ ਚਾਹੀਏ ਹੁੰਦਾ ਨਾ, ਲਿਰਿਸਿਸਟ ਜਿਹੜੇ ਨਾ ਬੇਵਜ਼ਨ ਹੋ ਜਾਂਦੇ ਨੇ, ਗਜ਼ਲ ਕੋ ਬੇਵਜ਼ਨ ਨਹੀਂ ਹੁੰਦਾ। ਹਾਂ ਮਤਲਬ ਇਹ ਹੁਣ ਰਿਦਮ ਹੁੰਦਾ ਹੈ। ਲੋਕ ਇਹ ਸਿੱਖਦੇ ਵੀ ਨੇ, ਸਿੱਖ ਜਾਂਦੇ ਨੇ ਤਾਂ ਉਹਨਾਂ ਦਾ ਖਿਆਲ ਮਰ ਜਾਂਦਾ, ਕਿਉਂਕਿ ਉਹ ਗਿਣਦੇ ਹੀ ਰਹਿੰਦੇ ਨੇ 2 ਮੁਤਾਰਿਕ ਆ ਗਏ, 1 ਸਾਕਿਨ ਆ ਗਏ। ਇਹ ਮੈਂ ਤੁਹਾਨੂੰ ਸਿਰਫ ਇੱਕ ਬਹਿਰ ਦਾ ਦੱਸਿਆ ਜਿਹੜੀ ਤੁਸੀਂ ਫੇਲਨ ਦੀ ਬਹਿਰ। ਨਹੀਂ ਲੇਕਿਨ ਜਿਹੜੇ ਸ਼ਾਇਰ ਨੇ
ਉਹ ਇੰਨਾ ਕਰਦੇ ਨਹੀਂ, ਉਹ ਲਾਈਨ ਕਹਿੰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਜ਼ਨ ਚ। हाँ हाँ, वो कोई भी किसी भी पैर च कोई भी लाइन कोई भी मिसरा जितना मर्जा कही जाओ। ਤੇ ਅਗਰ ਕੋਈ ਸ਼ਾਇਰ ਨੂੰ ਕੋਈ ਸੁਣਾਓ, ਉਹ 1 ਸਕਿੰਟ ਚ ਕਹਿੰਦਾ ਕਿ ਇਹ ਬੇਵਜ਼ਨੀ ਹੈ, ਉਹ ਤੇ ਹਿਸਾਬ ਤੇ ਕਰਦੇ ਹੀ ਨਹੀਂ। वो मीटर फिक्स है ना लाइन। ਮਤਲਬ ਇੱਕ ਗॉड ਗਿਫਟਡ ਆ। हाँ यार ये देखो ना जरा कि हम तुम होंगे बादल होगा रक्स में सारा जंगल होगा, एक लय चल रही है तो इतनी प्रैक्टिस हो गई 20-22 साल तो। ਅੱਛਾ ਯਾਰ, ਯਾਨੀ ਤੁਸੀਂ ਉਹਨੂੰ ਟੈਂਪੋ ਦੇ ਹਿਸਾਬ ਨਾਲ ਗਿਣ ਲੈਂਦੇ ਹੋ। ਜਿੱਦਾਂ ਤੁਹਾਡਾ ਉਹੀ ਗਿਣਨਾ ਨਹੀਂ ਪਤਾ, ਉਹ ਜਿਹੜਾ ਮੈਂ ਸੁਣਾਉਂਦਾ ਹੁੰਦਾ ਸੀ, ਉਹ ਕਿਹੜਾ ਸੀ? ਉਹ ਵੀ ਮੈਂ तेरे साथ। हाँ, जो तेरे साथ रहते हुए सो गवार हो। हाँ, मफूल फाइलात मफाइल फाइल होने दी पैर मफूल फाइलात मफूल फलाइलात फलाए। फलाहे बबूदो बादी। यार ये बिच्छू फिल्म इससे तरसते ही है सारी। ਓਏ ਉਹ ਸ਼ਾਇਰੀ ਹੁੰਦੀ ਇਸ ਤਰ੍ਹਾਂ ਤੇ ਬਿੱਛੂ ਫਿਲਮ ਕਿਤੋਂ ਇਸ ਤਰ੍ਹਾਂ ਤੇ ਆ ਕੋਈ ਗਈ ਕੋ ਲੈ ਜੀ ਫਿਰਦਾ ਡੱਬੀ ਜਿਹੀ ਚੱਲੇ। ਯਾਰ। ਲੱਗਦਾ ਬਿੱਛੂ ਫਿਲਮ ਐਸ ਵਜ਼ਨ ਤੇ ਆ ਯਾਰ ਸਹੀ ਗਿਆ। ਯਾਰ, ਇਹ ਕਿ ਨਵੀਂ ਗੱਲ ਲੈ। यार है कसर ਆ ਬਿੱਛੂ ਫਿਲਮ ਕਹਿੰਦਾ ਐਸੇ ਵਜ਼ਨ ਤੇ ਹੀ ਹੈ। मस्त बच्चे ने ना जिन वो रगड़े हैं चिराग तो जिन निकल के कह रहे हैं जो हुक्म मेरे काका। ਇਹਨੇ ਚਰਾਗ ਰਗੜੇ ਜਿਹਨੇ ਪਿੱਛੋਂ ਕਹਿ ਰਿਹਾ ਮੈਂ ਬਾਹਰ ਹੀ ਆ ਗੱਲ ਕਰ। ਅੱਛਾ, ਇਹਨੂੰ ਆਕਾ ਨਹੀਂ ਕਹਿੰਦਾ ਜਿੰਨ, ਇਹਨੇ ਜਿੰਨ ਰਗੜਿਆ, ਜਿੰਨ ਨਿਕਲ ਕੇ ਦੇਖ ਕਹਿੰਦਾ ਜੋ ਹੁਕਮ ਮੇਰੇ ਵੀਰੇ। ਹਾਂ ਹਾਂ, ਜੋ ਹੁਕਮ ਮੇਰੇ ਸ਼ਹਜ਼ਾਦੇ। अच्छा पंजाबी टाइप है ना वो टिकटॉक ब्रांड थे ना किते कोई खराब हो गया मामला वो किया जाता है वार्निंग ਗਲਿਚ। ਹਾਂ पॉजिटिव लिखे ना उसे लिखे जा रहे हैं खैरा खैरा पॉजिटिव लिखे। ਉਹਨੇ ਆਜ਼ਾਦ ਨੇ, ਜਿਹੜਾ ਮੈਂ ਤੁਹਾਨੂੰ ਕਿਧਰ ਮਿਲਾਉਣਾ, ਬਹੁਤ ਨੈਸ਼ ਆ। ਉਹਨੇ ਗੱਲ ਕੀਤੀ, ਉਹ ਸ਼ੇਰ ਲਿਖਦਾ ਵਾ, ਕਹਿੰਦਾ ਮੈਂ ਨਾ ਕਿਸ ਟਾਈਮ ਕਿਤੇ ਮਾੜਾ ਜਿਹਾ ਸ਼ਾਇਰ ਹੁੰਦਾ, ਸਿੰਗਰ ਹੁੰਦਾ ਨਾ, ਵਿਚਾਰਾ ਨੂੰ ਇੰਗਲਿਸ਼ ਤੇ ਆਉਂਦੀ ਨਹੀਂ, ਪੜ੍ਹਿਆ ਲਿਖਿਆ ਵੀ ਨਹੀਂ ਹੁੰਦਾ, ਤੇ ਮੈਂ ਉਹਨੂੰ ਸ਼ੇਰ ਤੂੰ ਕਈ ਹੁੰਦਾ, ਕਈਆਂ ਨੂੰ ਆਦਤ ਹੁੰਦੀ ਸ਼ੇਰ ਲਿਖਵਾ ਕੇ ਤੇ ਪੈਸੇ ਨਹੀਂ ਦੇਣੇ, ਕਿਉਂਕਿ ਸ਼ੇਰ ਭੇਜਦਾ ਤੁਹਾਨੂੰ ਪੈਸੇ ਨਹੀਂ ਦੇ ਰਹੇ। ਤੇ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਵਾ, ਮੈਂ ਉਹਨਾਂ ਨੂੰ ਨਹੀਂ ਕਹਿੰਦਾ ਯਾਰ ਭਾਈ ਪੈਸੇ ਭੇਜ ਦਿਓ ਜੀ, ਤੇ ਕਹਿੰਦਾ ਮੈਂ ਉਹਨਾਂ ਨੂੰ ਨਾ ਹੁਣ ਪੜ੍ਹੇ ਲਿਖੇ ਨਹੀਂ, ਤੇ ਕਹਿੰਦਾ ਮੈਂ ਉਹਨਾਂ ਨੂੰ ਨਾ ਪਹਿਲੇ ਧਮਕੀ ਦੇਣਾ ਕਿ ਜੇ ਤੁਸੀਂ ਮੇਰੇ ਪੈਸੇ ਨਾ ਭਾਈ, ਜਿਹੜੀ ਤੁਹਾਡੇ ਨਾਲ ਗੱਲ ਹੋਈ ਕਲੀਅਰ ਕੀਤੇ, ਤੇ ਮੈਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗਾ। ਤੇ ਉਹਨੂੰ ਹੁਣ ਉਹਨਾਂ ਨੂੰ ਇੰਗਲਿਸ਼ ਨਹੀਂ ਹੁੰਦੀ, ਤੇ ਕਹਿੰਦਾ ਉਹ ਜਦੋਂ ਫਿਰ ਨਹੀਂ ਨਾ ਮੈਨੂੰ ਭੇਜਦੇ, ਤੇ ਮੈਂ 6 ਘੰਟੇ ਬਾਅਦ ਜਾਂ 8 ਘੰਟੇ ਬਾਅਦ ਨਾ ਇੰਗਲਿਸ਼ 'ਚ ਮੈਸੇਜ ਲਿਖਦਾ ਹਾਂ, ਇੰਗਲਿਸ਼ 'ਚ ਮੈਸੇਜ ਲਿਖ ਕੇ ਨਾ ਉਹੀ ਕੋਈ ਰਿਕੁਐਸਟ ਕਰਕੇ, ਤੇ ਕਹਿੰਦਾ ਉਹਨਾਂ ਨੂੰ ਮੈਂ ਭੇਜਦਾ ਵਾ, ਤੇ ਉਹ ਇੰਗਲਿਸ਼ ਸਮਝ ਕੇ ਲਿਖਦੇ ਤੁਹਾਨੂੰ ਨੋਟਿਸ ਆ ਗਿਆ। ਕਹਿੰਦਾ ਉਹਨਾਂ ਨੂੰ ਲੱਗਦਾ ਤੁਹਾਨੂੰ ਨੋਟਿਸ ਆ ਗਿਆ, ਕਿ ਉਹਨੂੰ ਪੜ੍ਹਿਆ ਨਹੀਂ ਜਾ ਰਿਹਾ ਕਿ ਇੰਗਲਿਸ਼ ਲਿਖੀ ਹੈ, ਇਹਨੇ ਕੋਈ ਕਾਨੂੰਨੀ ਕਾਰਵਾਈ ਕਰਤੀ ਹੈ। ਹਾਂ, ਲਓ ਜੀ, ਉਹ ਜੱਟ ਬੈਠਾ ਸਾਡਾ ਸਾਹਮਣੇ। ਲਓ ਜੀ ਨਾਜ਼ਰੀਨ, ਮੈਂ ਤੁਹਾਨੂੰ ਸੁਣਾਉਣਾ ਜਰਾ ਜੱਟ ਸਾਡੇ ਕੋਲ, ਸਾਡਾ ਵੀਰਾ ਬੈਠਾ ਇੱਕ, ਬੜਾ ਅੱਛਾ ਗਾਉਂਦਾ, ਕਸਮੇ ਹੈ ਜੱਟ ਆ। ਇਹਨੂੰ ਮੈਂ ਵੀ ਪੁੱਛਾਂਗਾ ਵੀ ਤੂੰ ਜੱਟ ਆ ਤੇ ਸੁਰ ਦੇ ਨਾਲ ਤਲਕ ਤੇਰਾ, ਇਹਦਾ ਮਤਲਬ ਇਹ ਆ ਵੀ ਰੱਬ ਦੀ ਲਾਠੀ ਬੇਵਾਗ ਆ। ਆਹੋ, ਵੀ ਉਹ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦੇਵੇ। ਤੇ ਆ ਜਾ ਜੱਟ, ਆ ਜਾ ਜੱਟ ਜੀ ਹੁੰਦੇ ਆ ਦੇ ਮੇਲੇ। ਆ ਜਾ, ਬਹਿ ਜਾ। ਵਾਲੇਕੁਮ ਸਲਾਮ, ਬਹਿ ਜਾ। ਆ ਜੀ ਸੰਧੂ ਸਾਡਾ ਯਾਰ, ਠੀਕ ਹੈ ਨਾ। ਪਹਿਲੀ ਤੇ ਗੱਲ ਆ, ਜੱਟ ਤੇਰਾ ਕੀ ਤਲਕ ਆ ਸੁਰ ਲੈ ਦੇ ਨਾਲ, ਮੈਨੂੰ ਸਮਝਾ। ਘਰ 'ਚ ਕੋਈ ਹੋਰ ਗਾਉਂਦਾ ਹੈ? ਬਾਲੀ ਚੱਟੀ ਦਾ ਤਾਂ ਨਹੀਂ ਕੋਈ ਤਲਕ ਰਿਸ਼ਤੇਦਾਰੀ? ਨਹੀਂ ਐਸਾ ਕਿਉਂ? ਕੋਈ ਅੱਬੂ, ਚਾਚਾ, ਤਾਇਆ ਗਵਈਆ ਹੋਣ, ਕੋਈ ਸੁਣਨ 'ਚ ਸ਼ੌਕ ਹੋਵੇ, ਕੋਈ ਗਾਣੇ ਨਾਲ ਤਲਕ ਹੋਵੇ ਕਿਸੇ ਦਾ? ਨਹੀਂ, ਗਾਣੇ ਤਾਂ ਸਾਰੇ ਸੁਣਦੇ। ਨਹੀਂ, ਉਹ ਤੇ ਸਾਰੇ ਸੁਣਦੇ ਨੇ, ਉਹ ਤੇ ਸਾਰੇ ਸ਼ਾਹ ਸਾਹਿਬ ਵੀ ਸੁਣਦੇ ਨੇ, ਉਹ ਤੇ ਕੋਈ ਰੌਲਾ ਨਹੀਂ। ਮਤਲਬ ਗਾਣ ਨਾਲ ਕਿਸੇ ਦਾ ਤਲਕ ਨਹੀਂ ਹੈ ਫੈਮਿਲੀ 'ਚ। ਤੈਨੂੰ ਤੇ ਤੇਰਾ ਕਿਉਂ ਫਿਰ ਤਲਕ ਆ? ਤੇਰਾ ਕੀ ਹੈ ਤੇਰਾ ਹਿਸਾਬ? ਇਹ ਮੈਨੂੰ ਆਪ ਨਹੀਂ ਪਤਾ। ਮੈਂ ਤੈਨੂੰ ਬਚਪਨ ਤੋਂ ਸ਼ੌਕ ਸੀ? ਹਾਂਜੀ, ਇਸ ਗੱਲ ਤੋਂ ਘਰੋਂ ਮਾਰ ਵੀ ਪੈਂਦੀ ਰਹੀ। ਅੱਛਾ ਯਾਰ, ਹਰ ਆਰਟਿਸਟ ਨੇ ਇਹ ਗੱਲ ਕਹਿਣੀ ਹੁੰਦੀ, ਕਿਸੇ ਨੂੰ ਪੁੱਛਣਾ ਸ਼ੌਕ ਬਚਪਨ ਤੋਂ, ਕਦੀ ਕਿਸੇ ਨੇ ਨਹੀਂ ਕਿਹਾ ਕਿ ਭਾਈ ਮੈਨੂੰ 3 ਦਿਨ ਹੋਏ ਸ਼ੌਕ ਪਿਆ। ਹਾਂ ਅੱਜ ਕਿੰਨੀ ਤਰੀਕ? 28 22 ਨੂੰ ਮੈਨੂੰ ਸ਼ੌਕ ਪਿਆ। ਹਾਂਜੀ, ਚਾਂਦਰਾ ਹਨਾ, ਬਚਪਨ ਵਾਲਣ ਦੇ ਵਿੱਚ ਸਾਰੇ ਹੀ ਆਰਟਿਸਟ। ਸ਼ੌਕ ਜਿਸ ਤਾਂ ਕੋਈ ਜਰਮਨ ਸ਼ਾਫਟ ਨਹੀਂ ਨਾ ਜਿਹੜਾ ਬਚਪਨ 'ਚ ਪਵੇ। ਹਾਂ, ਇਹ ਵੀ ਗੱਲ ਸਹੀ। ਯਾਰ ਲੇਕਿਨ ਭਾਜੀ ਤੁਸੀਂ ਬਾਲੇ ਬੂਲੇ ਕੱਢੋ, ਜਿਹੋ ਜਿਹਾ ਤੁਹਾਡਾ ਤੂੰ ਆਹ ਜਿਹਾ ਤੇਰਾ ਪਿੰਡਾ ਵਾ, ਤੂੰ ਪਾਕਿਸਤਾਨੀ ਕੋਈ ਲੋਕਲ ਜਿਹਾ ਬਾਦਸ਼ਾਹ ਰੈਪਰ ਜਿਹੜਾ ਉੱਤੇ ਆ ਪਤਾ ਲੱਗਦਾ। ਸਾਜੀ ਮੈਨੂੰ ਨਾ ਪਹਿਲੇ ਵੀ ਇਹ ਗੱਲ ਹੋ ਚੁੱਕੀ ਹੈ, ਤੇ ਮੈਂ ਇੱਕ ਦਿਨ ਸੋਚ ਰਿਹਾ ਸੀ, ਮੈਂ ਕਿਹਾ ਯਾਰ ਮੈਂ ਕਬੱਡੀ ਸ਼ੁਰੂ ਕਰਦੇ ਆ ਹੁਣ। ਆਹੋ, ਇਹ ਜਿਹੜਾ ਹਲੇ ਮੇਰਾ ਇੱਕ ਸ਼ੋਅ ਸੀਗਾ, ਮੈਂ ਗਿਆ ਉੱਥੇ, ਤੇ ਉਹਨਾਂ ਤੇ ਕੋਈ ਆਪਣੇ ਖਾਨਦਾਨੀ ਢੋਲੀ ਆਏ ਹੋਏ ਸੀਗੇ, ਤੇ ਮੈਂ ਜਾ ਕੇ ਐਂਟਰੀ ਕਰਨ ਲੱਗਾ, ਮੈਨੂੰ ਅਨਾਉਂਸ ਕੀਤਾ, ਉਹਨਾਂ ਨੇ ਬੁਲਾਇਆ, ਤੇ ਮੈਨੂੰ ਢੋਲੀਆ ਬਾਹਰ ਖੜ ਕਹਿੰਦਾ, ਜੰਗਲੀ ਸੀ, ਕਹਿੰਦਾ ਉਹ ਭਾਈਆ ਸਿੰਗਰ ਤੂੰ ਹੈ? ਮੈਂ ਕਿਹਾ ਜੀ ਮੈਂ। ਉਹ ਕਹਿੰਦਾ ਮਾਸ਼ਾਅੱਲਾ, ਜਿੱਡਾ ਜਸਾਈ ਜਾ ਕੇ ਕੋਟੀ ਛੋਟੀ ਖੇਡ ਕੇ। ਆਹੋ, ਸਹੀ ਗੱਲ ਆ।
ਆਹੋ ਨਹੀਂ ਇਹਦੀ ਹਰਕਤ ਤੋਂ ਸਕਨਾਤ ਵੀ ਨਹੀਂ ਸਿੰਗਰ ਵਾਲੀਆਂ ਹੀ ਜਿਸਦਾ ਜੀ ਉਸਮਾਨ ਅੱਜ ਗਾ ਰਿਹਾ ਸੀ ਨਾ, ਡਾਕਟਰ ਉਸਮਾਨ ਦਾ ਹਾਂ ਦਾਦ ਕਹਿੰਦਾ ਪੈਸਰੇ ਦੀ ਕੋਇਲ ਹੈ। ਆਹੋ ਪੈਂਸਰੇ ਦੀ ਕੋਇਲ ਕਹਿੰਦਾ। ਅੱਛਾ ਫਿਰ ਤੈਨੂੰ ਸ਼ੌਕ ਪਿਆ, ਘਰਦਿਆਂ ਨੇ ਮੁਖਾਲਫਤ ਕੀਤੀ ਕੋਈ? ਹਾਂਜੀ ਸਾਰੀ ਮੁਖਾਲਫਤ ਹੋਈ ਸਾਰਾ ਕੁਛ। ਮੈਨੂੰ ਪਤਾ ਸੀਗਾ ਡੇ ਫਸਟ ਤੋਂ ਹੀ ਨਾ ਕਿ ਇਹ ਕਿੱਥੇ ਜਾਂਦਾ, ਕਿਉਂਕਿ ਮੈਂ ਦੱਸ ਕੇ ਜਾਂਦਾ ਸੀਗਾ। ਮੇਰਾ ਦੋਸਤ ਆ ਜ਼ੀਸ਼ਾਨ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹਦੇ ਕੋਲ ਬੈਠਾ ਵਾ ਘਰ, ਮਤਲਬ ਰਾਤ ਵੀ ਉੱਥੇ ਆ ਜਾਂ ਇੱਕ ਦੋ ਸਾਲ ਰਾਤ ਕੋਲ। ਤੇ ਮੈਂ ਜਾਣਾ ਅਲੀ ਭਾਈ ਨਾਲ ਕਿਤੇ ਸ਼ੋਅ ਤੇ ਜਾ ਰਿਹਾ ਵਾਂ, ਨਾਲ ਪਿੱਛੇ ਕੋਰਸ ਵੀ ਕਹਿ ਰਿਹਾ ਵਾਂ, ਆਹੋ ਸਟੂਡੀਓ ਵੀ ਜਾ ਰਿਹਾ, ਲਾਹੌਰ ਰਹਿ ਰਿਹਾ ਉਹਨਾਂ ਦੇ ਨਾਲ ਜਾ ਕੇ। ਪਹਿਲਾ ਗਾਣਾ ਜਦੋਂ ਆਇਆ ਨਾ ਉਦੋਂ ਮੇਰੇ ਬਹੁਤ ਪਤਾ ਲੱਗਾ ਕਿ ਵੀ ਇਹ ਉਹ ਇੰਪੈਕਟ ਬੜਾ ਅੱਛਾ ਉਹਨਾਂ ਲਾਇਆ। ਤੇ ਦੋਸਤਾਂ ਨੇ ਜਿਹੜੇ ਉਹਨਾਂ ਦੇ ਕੋਈ ਜਾਣਨ ਵਾਲੇ ਸੀਗੇ, ਨਹੀਂ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਜਾਂ ਉਹਨਾਂ ਨੇ ਪਹਿਲੇ ਜਦੋਂ ਗਾਣਾ ਉਹਨਾਂ ਨੂੰ ਪਤਾ ਲੱਗਾ ਨਾ ਕਿ ਗਾਣਾ ਆਇਆ, ਉਸ ਤੋਂ ਪਹਿਲੇ ਨਾ ਲੋਕਾਂ ਨੇ ਤੁਸੀਂ ਕਹਿ ਲਓ ਕਿ ਇੱਕ ਜ਼ੂ ਮਾਨੀ ਜਾਏ, ਇੱਕ ਅੱਛੀ ਵਾਈਬ ਨਹੀਂ ਜਿਹੜੀ ਹੁੰਦੀ ਮਾਹੌਲ ਬਣਾਤਾ ਮਾਹੌਲ ਘਰ ਦੇ ਵਿੱਚ ਤੂੰ ਇਹ ਗੱਲ ਕਦੀ ਸੁਣੀ ਆ ਕਿ ਜੱਟਾਂ ਦਾ ਮੁੰਡਾ ਹੋ ਕੇ ਕਿਹੜੇ ਮਰਾਸੀਆਂ ਵਾਲੇ ਕੰਮਾਂ 'ਚ ਪਏ? ਨਹੀਂ ਸਾਜੀ ਹੁਣ ਤੇ ਸਾਰੇ ਜੱਟ ਮਰਾਸੀ ਵੀ ਸੋਚ ਰਹੇ ਕਾਸ਼ ਏਦਾਂ ਦਾ ਗਾਣਾ ਹੁੰਦਾ ਸਾਡਾ ਕਿਤੇ, ਸਾਡੇ ਵੀ ਜਿੱਦਾਂ ਦਾ ਜੱਟਾਂ ਦਾ ਵਾ ਉਹ ਮਰੋ। ਮਾਰੋ ਜੀ ਇਹ ਕੀ ਗਏ ਸਾਜੀ ਹੁਣ ਕਰਨ ਔਜਲਾ, ਸਿੱਧੂ ਮੂਸੇਵਾਲਾ, ਮਤਲਬ ਬੈਂਚ ਦੇ ਜਿਹੜੇ ਲੋਕ ਆ ਉੱਥੇ ਇਹ ਕਨਸੈਪਟ ਨਹੀਂ ਨਾ ਹੈਗਾ ਮਰਾਸੀਆਂ ਉਹ ਮਰਾਸੀ ਆ ਨਹੀਂ, ਭਾਂਡਾ, ਉੱਥੇ ਇਹ ਨਹੀਂ ਹੈਗਾ। ਉੱਥੇ ਵੀ ਹੈਗਾ। ਨਹੀਂ ਉੱਥੇ ਹੈਗਾ, ਲੇਕਿਨ ਇਹਨਾਂ ਨੇ ਇੱਧਰ ਬਹੁਤ ਜ਼ਿਆਦਾ ਵਾ। ਉੱਥੇ ਇੱਧਰ ਅੱਲਾ ਮਾਫੀ ਯਾਰ ਟਗੇ ਦੀ ਫੈਮਿਲੀ ਨਹੀਂ ਹੁੰਦੀ ਕਸਮੇ, ਕੋਈ ਪੁੱਛਦਾ ਨਹੀਂ, ਰਿਸ਼ਤੇਦਾਰ ਮੂੰਹ ਲਾ ਕੇ ਨਹੀਂ ਰਾਜੀ ਹੁੰਦੇ। ਮੁੰਡਾ ਗਾਉਣ ਲੱਗ ਪਵੇ ਤੇ ਇੱਜ਼ਤਦਾਰ ਹੋ ਜਾਂਦੇ। ਸਾਡੇ ਇੱਜ਼ਤ ਦਾ ਮਸਲਾ ਤੂੰ ਮਰਾਸੀਆਂ ਵਾਲੇ ਕੰਮ ਪਿਆ, ਉਹ ਤੁਹਾਨੂੰ ਸਾਲਿਓ ਪੁੱਛਣ ਕੋਈ ਨਹੀਂ ਦਿਆ ਪੂਰੇ ਰਿਸ਼ਤੇਦਾਰਾਂ ਉਹ ਨਾ ਸਾਹਿਬ। ਐਵੇਂ ਇੱਜ਼ਤਦਾਰ ਹੋਏ। ਮੁੰਡਾ ਗਾਉਣ ਲੱਗ ਪਿਆ, ਹੋ ਸਕਦਾ ਨਹੀਂ ਵੇ ਤਾਂ ਇੱਜ਼ਤਦਾਰ ਹੋ ਜਾਏ। ਤੂੰ ਬ੍ਰਿਗੇਡੀਅਰ ਤੇਰਾ ਬੇਟਾ ਗਾ ਰਿਹਾ ਤਾਂ ਆਹੋ ਦੱਸ ਵੀ ਐਵੇਂ ਹੀ ਦੱਸ ਸਰਜਨ ਕੱਖ ਵੀ ਨਹੀਂ ਹੁੰਦਾ। ਪੰਜਾਬ ਕੜਿਆ ਹਾਂ ਅੱਛਾ ਉਹ ਕੰਮ ਸਹੀ ਆ ਹਾਫਿਜ਼ ਸਾਹਿਬ। ਬਹੁਤ ਸਾਰੇ ਐਸੇ ਸ਼ੌਕ ਨੇ ਵੀ ਤੁਸੀਂ ਗੁਪਤ ਕਰੀ ਜਾਓ, ਉਹ ਠੀਕ ਆ। ਜੇ ਵਿਚਾਰਾ ਗਾਉਣ ਲੱਗ ਪਿਆ ਤੇ ਉਹ ਦੁਨੀਆ ਜਾਂਦਾ ਡੀਗ੍ਰੇਡ ਹੋ ਗਿਆ। ਅੱਛਾ ਤਬੀਅਤ ਜੱਟ ਹੀ ਆ ਜਾਂ ਲਾਤੀ ਆ ਸੁਰ ਨੇ ਤਬੀਅਤ? ਸੁਰ ਤਬੀਅਤ ਲਾ ਦਿੰਦਾ ਵਾ, ਸਹੀ ਗੱਲ ਆ। ਤਬੀਅਤ ਬਿਲਕੁਲ ਲੱਥ ਗਈ ਆ ਔਰ ਲਾ ਵੀ ਦਿੰਦਾ ਵਾ। ਔਰ ਤੁਹਾਡੀ ਜਦੋਂ ਗੈਦਰਿੰਗ ਚੇਂਜ ਹੋ ਜਾਂਦੀ ਆ, ਤੁਹਾਡਾ ਮਾਮਲਾ, ਉਹ ਕਹਿ ਕੇ ਨਹੀਂ ਤੁਹਾਡੀ ਤਰਜੀਹਾਂ ਦੀ ਮਤਲਬ ਹੁਣ ਕਿਤੇ ਚਾਰ ਬੰਦੇ ਲੜਦੇ ਹੁਣ ਦਿਲ ਕਰਦਾ ਮੈਂ ਵੜ ਜਾ ਵਿੱਚ ਹੀ, ਦਿਲ ਕਰਦਾ ਯਾਰ ਰਹਿਣ ਦੋ ਨਹੀਂ, ਹੁਣ ਦਿਲ ਕਰਦਾ ਇਹਨਾਂ ਨੂੰ ਛੁਡਾ ਦਈਏ ਯਾਰ। ਮੈਂ ਛੱਡ ਦਿਓ ਰਹਿਣ ਦੋ ਬਈ, ਅਸੀਂ ਕੀ ਲੈਣਾ। ਨੱਕ ਚੱਕਿਆ ਜਾਂਦਾ ਤਾਂ ਥੋੜਾ ਜਿਹਾ ਗੱਲ ਕਰ। ਕਦੀ ਤਾਂ ਹੋਇਆ ਕਿ ਇੱਕਦਮ ਕੁਝ ਐ ਟੈਪ? ਨਹੀਂ ਇਦਾਂ ਨਹੀਂ ਹੁੰਦਾ ਸਾਜੀ। ਏਦਾਂ ਨਹੀਂ ਨਹੀਂ ਹੁੰਦਾ ਹਾਂ ਹੁੰਦਾ। ਹਾਂ ਤੈਨੂੰ ਭੁੱਖ ਲੱਗੀ ਆ, ਹਾਂਜੀ ਇੱਕ ਮਿਸਾਲ ਆ, ਤੇਰਾ ਮੈਂ ਨਾ ਟੈਸਟ ਕਰ ਰਿਹਾ ਤੇਰਾ ਮੈਂ, ਠੀਕ ਹੈ। ਤੈਨੂੰ ਫੁੱਲ ਭੁੱਖ ਲੱਗੀ, ਤੇਰੇ ਸਾਹਮਣੇ ਦੁਨੀਆ ਦਾ ਬਿਹਤਰੀਨ ਖਾਣਾ ਆ ਗਿਆ, ਕੋਈ ਕਰੇਲੇ ਕੀਮਾ ਆ ਗਿਆ, ਤੂੰ ਪਹਿਲੀ ਬੁਰਕੀ ਭੁੱਖ ਜੋ ਪੱਕੇ ਵੀ ਸੁਭਾਨ ਅੱਲਾ ਨੇ, ਤੂੰ ਪਹਿਲੀ ਬੁਰਕੀ ਚੋਪੜੀ ਰੋਟੀ ਦੇ ਨਾਲ ਇੰਜ ਕਰਕੇ ਮੂੰਹ ਚ ਪਾਈ ਆ ਤੇ ਕੀ ਆਵਾਜ਼ ਪਹਿਲੀ ਤੇਰੀ ਨਿਕਲੇ? ਯਾ ਅੱਲਾ ਤੇਰਾ ਸ਼ੁਕਰ। ਨਹੀਂ ਝੂਠ ਬੋਲ ਰਿਹਾ। ਬਕਵਾਸ ਕਰ ਰਿਹਾ, ਬਕਵਾਸ ਕਰ ਫਟੇ ਮੂੰਹ ਮੇਰਾ ਦੱਸ ਦੇ, ਮੂੰਹ ਇਦਾਂ ਦਾ ਹੋਈ ਜਾ ਰਿਹਾ ਤੇਰਾ। ਬੁਰਕੀ ਮੂੰਹ ਚ ਪਾ ਕੇ ਨਹੀਂ ਕਿਤੇ ਨੂੰ ਕੁਝ ਹੋਇਆ? ਨਹੀਂ ਨਿਕਲਦੀ ਆ ਕਿ ਹਾਂ ਕਿਆ ਆਖਿਆ ਨਹੀਂ ਮਰ ਗਿਆ ਬਾਕੀ ਟੈਸਟ ਤੁਹਾਡਾ ਸੁਣ ਕੇ ਹੋ ਜਾਣਾ। ਹਾਂ ਹਾਲਾਂਕਿ ਡੀਲ ਡੋਲੇ ਦਾ ਚਲੋ ਜੀ ਲਓ ਜੀ ਨਾਜ਼ਰੀਨ ਗਾਣਾ ਸੁਣਦੇ ਆ ਜੀ। ਟਰਮੀਨੇਟਰ ਕੱਟ ਕੀ ਸੁਣਾ ਰਿਹਾ ਸਾਨੂੰ? ਕਵਰ ਖਾਨ ਸਾਹਿਬ ਦਾ ਇੱਕ ਗਾਣਾ ਹੈ, ਸਾਡੇ ਨਾਲ ਖੇਡ ਗਿਓ ਚਾਲ। ਹਾਂ ਚਲੋ ਮੇਰਾ ਬੜਾ ਫੇਵਰਟ ਹੈ। ਚਲੋ ਜੀ ਤੂੰ ਸਾਡੇ ਨਾਲ ਖੇਲ ਗਏ ਹੋ ਚਾਲ ਵੇ, ਇਜਾਜ਼ਤ। ਚਲੋ ਜੀ। ਤੂੰ ਸਾਡੇ ਨਾਲ ਖੇਡ ਗਇਓ ਚਾਲ ਵੇ ਸਾਡਾ ਕੀਤਾ ਮੰਦੜਾ ਜਾ ਹਾਲ ਵੇ। ਤੂੰ ਸਾਡੇ ਨਾਲ ਖੇਡ ਗਇਓ ਚਾਲ ਵੇ, ਤੂੰ ਸਾਡਾ ਕੀਤਾ ਮੰਦੜਾ ਜਾ ਹਾਲ ਵੇ ਮੈਨੂੰ ਕੀ ਪਤਾ ਸੀ ਹਾਏ ਵੇ ਤੇਰੇ ਦਿਲ ਵਿੱਚ ਚੋਰ ਸੀ। ਸੱਚ ਦੱਸ ਦਿੰਦਾ ਤੂੰ, ਸੱਚ ਦੱਸ ਦਿੰਦਾ ਹਾਏ ਵੇ ਤੇਰੀ ਲੱਗੀ ਕਿਤੇ ਹੋਰ ਸੀ। ਵਾਹ ਤੂੰ ਸਾਡੇ ਨਾਲ ਖੇਡ ਗਇਓ ਚਾਲ ਵੇ ਸ਼ਾਲੀ ਛੱਡ ਚੁੱਪ ਰਹਿਣ ਦੇ ਵੇ ਮੈਨੂੰ ਚੁੱਪ ਰਹਿਣ ਦੇ।
ਵੇ ਤੇਰੀ ਮੇਰੀ ਨੀ ਬਣੀ ਨਹੀਂ, ਮੈਨੂੰ ਕੱਲੇ ਰਹਿਣ ਦੇ, ਵੇ ਮੈਨੂੰ ਕੱਲੇ ਰਹਿਣ ਦੇ। ਹਾਏ ਬਦਲ ਗਈਆਂ ਨਜ਼ਰਾਂ, ਹਾਏ ਵਾਹ ਬਦਲ ਗਈਆਂ ਨਜ਼ਰਾਂ, ਹਾਏ ਵੇ ਤੇਰੀ ਬਦਲ ਗਈ ਟੋਰ ਸੀ। ਤੂੰ ਸੱਚ ਦੱਸ ਦਿੰਦਾ, ਵੇ ਸੱਚ ਦੱਸ ਦਿੰਦਾ, ਹਾਏ ਵੇ ਤੇਰੀ ਲੱਗੀ ਕਿਤੇ ਹੋਰ ਸੀ। ਤੂੰ ਸਾਡੇ ਨਾਲ ਖੇਡ ਗਇਓ ਚਾਲ ਵੇ, ਵੇ ਸਾਡਾ ਕੀਤਾ ਮੰਦੜਾ ਜਾ ਹਾਲ ਵੇ। ਹਾਏ ਵਾਹ ਵਾਹ। ਵਿਆਹ ਹੋਇਆ ਤੇਰਾ? ਨਹੀਂ। ਹੁਣ ਇੱਕ ਮਿਸਾਲ ਆ ਤੇਰਾ, ਜਦੋਂ ਰਿਸ਼ਤਾ ਜਾਏਗਾ ਕਿ ਜੀ ਤੈਨੂੰ ਨਹੀਂ ਲੱਗਦਾ ਪ੍ਰੋਬਲਮ ਆਏਗੀ ਤੇਰੇ ਸਾਰੇ ਪਤਾ ਤੂੰ ਜੱਟਾਂ 'ਚ ਹੀ ਕਰੇਗਾ ਨਾ, ਜਾਂ ਕੋਈ ਸੈਟਅਪ ਬਾਹਰ ਹੈਗਾ ਤੇਰਾ ਕਿਤੇ? ਨਹੀਂ ਉਹ ਤੇ ਕਿਉਂਕਿ ਅੱਜ ਜਿਹਨੀ ਤੌਰ ਤੇ ਤਿਆਰ ਹੋ ਗਏ ਕਿ ਪ੍ਰੋਬਲਮ ਆਣੀ। ਅੱਜ ਦੇ ਦੌਰ 'ਚ ਨਾ ਇਹ ਵੀ ਬਹੁਤ ਚੀਜ਼, ਇਹ ਵੀ ਸੁਰ ਬਹੁਤ ਲੱਥ ਗਿਆ ਕਿ ਜੋ ਉੱਥੇ ਹੀ ਕਰਨਾ ਬਰਾਦਰੀ। ਅੱਜ ਕੱਲ ਬੱਚੇ ਆਪ ਵੀ ਫੈਸਲੇ ਕਰ ਲੈਂਦੇ। ਇਦਾਂ ਦਾ ਕੋਈ ਨਿਜ਼ਾਮ ਚੱਲਦਾ ਪਿਆ ਜਾਂ ਘਰਦਿਆਂ ਨੇ ਕਰਨਾ ਵਾ? ਮੈਨੂੰ ਲੱਗਦਾ ਕਿ ਇਦਾਂ ਦਾ ਹੀ ਚੱਲੇਗਾ ਕਿ ਵੀ ਆਪਣੀ ਨਹੀਂ ਆਪਣਾ ਹਿਸਾਬ ਕਿਤਾਬ ਘਰਦਿਆਂ ਨੇ ਹੀ ਕਹਿਣਾ ਗਿਆ। ਆਪਣੇ ਘਰਦਿਆਂ ਨੇ ਨਹੀਂ, ਘਰਦਿਆਂ ਨੇ ਇਜਾਜ਼ਤ ਦੇ ਦੇਣੀ ਆ। ਅੱਬਾ ਜੀ ਨੇ ਕਹਿਣਾ ਜਿੱਥੇ ਤੂੰ ਗਾਣਾ ਕਰ ਲਿਆ ਉੱਥੇ ਹੁਣ ਵਿਆਹ ਵੀ ਕਰ। ਅੱਜ ਜਿੱਥੇ ਤੂੰ ਗਾਣੇ ਤੇ ਨਹੀਂ ਮੰਨੀ ਉੱਥੇ ਥੱਲੇ ਗੱਡੀਆਂ ਵੀ ਨਹੀਂ ਹੋਣੀਆਂ। ਜੋ ਅਸੀਂ ਕਹਿ ਉਹ ਬੋਲੀ ਸੀ, ਗੱਲ ਆਪਣੀ ਵਿਆਹੀ ਤੂੰ ਤੇ ਬਾਬਲਾ, ਗੱਲ ਆਪਣੀ ਵਿਆਹੀ ਤੂੰ ਤੇ ਬਾਬਲਾ, ਨਹੀਂ ਮੈਨੂੰ ਵੀ ਵਿਆਹ ਛੱਡ। ਓਹੋ ਗੱਲਾਂ ਵੀ ਆਉਂਦੇ ਨੇ ਓਹੋ, ਗੱਲ ਆਪਣੀ ਵਿਆਹੀ ਤੂੰ ਬਾਬਲਾ, ਮੈਨੂੰ ਵੀ ਵਿਆਹ ਛੱਡ ਦੋ, ਮੈਨੂੰ ਵੀ ਵਿਆਹ ਛੱਡ ਲਓ। ਹਾਂ ਗੱਲਾਂ ਵੀ ਆ ਰਹੇ ਨੇ, ਫਿਰ ਕਹਿਤਾ ਤੇ ਕਹਿਤਾ। ਹਾਂ ਅੱਛਾ, ਇਹ ਆਪਾਂ ਕਿਸ ਦਿਨ ਇਹਦੇ ਤੇ ਆਪਾਂ ਸ਼ੋਅ ਕਰਨਾ ਹਾਂ ਬਿਲਕੁਲ ਜ਼ਰੂਰੀ ਕਿ ਕਰ। ਕੋਈ ਤਲਕ ਨਹੀਂ ਗਾ ਉਹਦਾ ਅੱਗੋਂ ਕਿ ਕੁੜੀ ਮੁੰਡਾ ਆਪਸ ਚ ਰਲਦੇ ਨਹੀਂ ਰਲਦੇ ਪਏ। ਤੂੰ ਮੇਰਾ ਯਾਰ ਆ ਤੇ ਮੈਂ ਵੀ ਕਹਿਤਾ ਕਰ ਜਾਗਾ। ਮੈਂ ਹਾਫੀ ਨੂੰ ਹਾਂ ਕਰ ਆਇਆ, ਹਾਂ ਮੈਂ ਤੇ ਕਰ ਰਿਹਾ। ਹਾਂ ਹਾਫੀ ਨੂੰ ਮੈਂ ਹਾਂ ਕਰ ਆਇਆ। ਆਪਣੀਆਂ ਕੁੜੀ ਨਾ ਉਹਦੇ ਮੁੰਡੇ ਨਾਲ ਵਿਆਹਣੀ ਆ, ਮੈਂ ਜ਼ਬਾਨ ਦੇ ਆਇਆ। ਬਸ ਉਹਨੂੰ ਪਤਾ ਨਹੀਂ ਮੁੰਡਾ ਕਿਦਾਂ ਦਾ ਵਾ। ਉਸਤਾਦੀ ਦੇ ਏਡੇ ਨੁਕਸਾਨ ਹੁੰਦੇ ਨੇ ਕਿ ਉਹ ਜਿਹੜਾ ਜ਼ਬਾਨ ਕਰ ਆਇਆ ਨਾ ਕਿਸੇ ਕਮਜ਼ੋਰ ਲਮੇ, ਉਹ ਆਪ ਵੀ ਟੁੱਟ ਜਾਂਦਾ ਨੇ, ਮੈਂ ਅਗਲਾ ਵੀ ਕਹਿੰਦਾ ਟੁੱਟ ਜਾਂਦਾ। ਦਲੀਮ ਮਹਿਲ ਦੇ ਨੂੰ ਫੌਤ ਹੋ ਜਾਂਦਾ ਵਾ, ਅੱਗੋਂ 60 ਸਾਲ ਕੁੜੀ ਭੁਗਤਦੀ। ਚਾਰ ਦਿਲ ਟੁੱਟਦੇ ਨੇ ਇਹਨਾਂ ਦੀ ਮਜ਼ਾਕ ਬਣਾ ਕੇ। ਦਲੀਮ ਮਹਿਲ ਦਾ ਫੌਤ ਹੁੰਦਾ, ਇਹ ਕਹਿੰਦਾ ਪਰ ਜਾਈ ਅੱਛਾ, ਲੇਕਿਨ ਇਹ ਬੜੀ ਖੁਸ਼ੀ ਆ ਵੀ ਮੈਂ ਆਪਣੀ ਗੱਲ ਵਿਆਹ ਚੱਲਾਂ। ਤੇ ਉਹ ਅੱਗੋਂ ਬਦਲ ਕਰੇ 30 ਸਾਲ 40 ਸਾਲ 50 ਸਾਲ ਰੋਲਦੇ ਰਹੇ। ਯਾਨੀ ਹੁਣ ਤੈਨੂੰ ਜਿੱਥੇ ਤੂੰ ਕਰੇਗਾ, ਚਾਹੇ ਆਪਣੀ ਖੁਸ਼ੀ ਆਏ ਨਾ ਆਪਣੀ ਖੁਸ਼ੀ ਚੱਲੇ, ਵੀ ਕਰ ਲਵੇ ਤੂੰ ਇੱਕ ਮਿਸਾਲ। ਤੇ ਉਹ ਆਹੋ ਕਿਹੜਾ ਕਰਾ ਦੇ ਤੇ ਉਹ ਤੂੰ ਇੱਕ ਮਿਸਾਲ ਆ। ਉਹਦੇ ਮਾਪਿਓ ਵੀ ਕਹਿਣ ਕਿ ਆ ਕੀ ਭਾਜੀ ਯਾਰ, ਮੈਂ ਇਹ ਨਾ ਤੰਜ਼ੀਆ ਮੁਆਸ਼ਰੇ ਨੂੰ ਤੰਜ਼ ਕਰਦਾ। ਮੈਂ ਗੱਲ ਜਦੋਂ ਮੈਂ ਕਰਦਾ ਨਾ ਕਿ ਉਹ ਕਹਿਣ ਕਿ ਉਹਦਾ ਮਰਾਸੀ ਆ, ਇਹ ਮੈਂ ਨਹੀਂ ਕਹਿੰਦਾ, ਇਹ ਮੈਂ ਉਸ ਮੁਆਸ਼ਰੇ ਨੂੰ ਤੰਜ਼ ਕਰ ਰਿਹਾ ਹੁੰਦਾ। ਸਹੀ ਬਾਤ। ਜਿਹੜੇ ਕਹਿੰਦੇ ਨੇ ਮੈਂ ਇਸ ਤੋਂ ਤੈਨੂੰ ਬਾਰ-ਬਾਰ ਕਹਿਣਾ ਵਾ ਕਿ ਮਰਾਸੀ, ਮੈਂ ਤੇ ਕਹਿਣਾ ਕਿ ਯਾਰ ਬਹੁਤ ਅੱਛੇ ਲੋਕ ਹੁੰਦੇ ਨੇ, ਤੇ ਮਾੜੇ ਜੋ ਲੋਕ ਤਾਂ ਜੱਟਾਂ 'ਚ ਵੀ ਹੁੰਦੇ ਨੇ, ਮਾੜੇ ਮਲਕਾਂ 'ਚ ਵੀ ਹੁੰਦੇ ਨੇ, ਚੰਗੇ ਮਾੜੀਆਂ ਜਿਨ੍ਹਾਂ ਨੂੰ ਅਸੀਂ ਬਰਾਦਰੀ ਕਹਿੰਦੇ ਉਹਨਾਂ 'ਚ ਵੀ ਬੜੇ ਵੱਡੇ ਲੋਕ ਪੈਦਾ ਹੋਏ ਨੇ। ਇਹ ਗੱਲ ਨਹੀਂ ਹੈਗੀ ਉਹਦੇ ਮਾਪਿਓ ਕਹਿ ਦੇਣ ਕੁੜੀ ਦੇ ਕਿ ਨਹੀਂ ਬੇਟਾ ਉਹ ਕਰਤਾ ਕਿਆ ਹੈ, ਤੂੰ ਇਹ ਸੁਣਾ ਦੀ ਸਾਡਾ ਆਇਆ ਮੰਦਨ ਹਾਲ। ਉਹ ਕੁੜੀ ਕਹੇਗੀ ਰਿਆਜ਼ ਕਰਤਾ ਹੈ। ਇਹ ਪ੍ਰੋਗਰਾਮ ਉਹਨਾਂ ਕਹਿਣਾ ਰਿਆਜ਼ ਅਪਲੋਡ ਹੋਣਾ ਤੇ ਮੈਂ ਦਿਖਾ ਦੇਣਾ ਜੀ ਮੈਂ ਕਰਦਾ। ਹਾਂ ਵੀ ਠੀਕ ਹੈ। ਮਹੀਨਾ ਕਿ ਨਹੀਂ ਗਏਗਾ ਵਿਆਹ। ਅੱਗੇ ਮੈਂ ਆਸਟ੍ਰੇਲੀਆ ਗਿਆ ਤੇ ਉੱਥੇ ਉਹ ਮੇਰਾ ਜੱਟ ਭਰਾ ਮਿਲਿਆ ਨਾ, ਜਿਹਦੀ ਮੈਂ ਵੀਡੀਓ ਬਣਾਈ ਜਿਹੜਾ ਕਹਿੰਦਾ ਮੇਰਾ ਵਿਆਹ ਨਹੀਂ ਹੋ ਰਿਹਾ। ਕੇਵਲ ਜਾਨੀ ਕੇਵਲ ਜਾਨੀ ਨਹੀਂ ਇੱਕ ਹੋਰ ਸੀ ਜਿਹੜਾ ਮੈਨੂੰ ਮਿਲਿਆ ਸੀ, ਤਾਂ ਮੈਨੂੰ ਵੈਸੇ ਹੀ ਮਿਲਿਆ ਰੈਂਡਮ ਹੀ ਮੇਰਾ ਵੀ। ਤੇ ਉਹ ਕਹਿੰਦਾ ਯਾਰ ਉਹਦੀ ਵੀਡੀਓ ਬਣਾਈ ਕਹਿੰਦਾ ਮੇਰਾ ਯਾਰ ਵਿਆਹ ਨਹੀਂ ਹੋ ਰਿਹਾ। ਮੈਂ ਕਿਹਾ ਹਾਂ, ਮੈਂ ਵੀਡੀਓ ਲਾਈ ਕੈਮ, ਉਹਦੇ ਮਾਸ਼ਾਅੱਲਾ 80,000 ਵਿਊਜ਼ ਹੋ ਗਏ ਨੇ। ਔਰ ਕੀ ਉਹਨੂੰ ਕਹਿੰਦੇ ਨੇ, ਹਾਂ ਮੈਂ ਦੇਖਿਆ। ਉਹ 80% ਨਾ ਗੇਮ ਔਨ ਕਰ ਲਈ। ਮੈਂ ਕਿਹਾ ਯਾਰ ਮੇਰੀ ਧੀ ਆ, ਕਰ ਦਿਓ ਵਿਆਹ ਯਾਰ। ਮੈਨੂੰ ਨਹੀਂ ਪਤਾ ਕੌਣ ਆਸਟ੍ਰੇਲੀਆ ਬੜਾ ਅੱਛਾ ਬੱਚਾ, ਮੇਰੇ ਤੋਂ ਮਜ਼ਦੂਰੀ ਕਰਦਾ, ਏਡੀਆਂ ਭਾਰੀਆਂ ਸ਼ੀਟਾਂ ਚੁੱਕ ਕੇ ਗੱਡੀ 'ਚ ਲੱਦਦਾ, ਤੇ ਯਾਰ ਕੀ ਗੱਲ ਆ, ਕਰ ਦਿਓ ਕੋਈ ਰੌਲਾ ਨਹੀਂ। ਤੇ ਉਹ ਮੇਰੀ ਵੀਡੀਓ ਫਿਰ ਉਹਦੇ ਮੈਂ ਕਿਹਾ ਜੀ ਤੁਹਾਡੀ ਬੱਚੀ ਬਾਅਦ 'ਚ, ਮੇਰੀ ਬੱਚੀ ਪਹਿਲੇ ਆ। ਤੁਸੀਂ ਇਹ ਨਹੀਂ ਸਮਝਣਾ ਕਿ ਮੈਂ ਕਿਸੇ ਦੀ ਮੈਂ ਆਪਣੀ ਬੱਚੀ ਵਾਸਤੇ ਕਹਿ ਰਿਹਾ ਕਿ ਬੜਾ ਅੱਛਾ ਵਾ। ਉਹਨੇ ਭਾਜੀ ਉਹ ਕਲੀਅਰ ਹੋ ਤੁਹਾਨੂੰ ਮਾਮਿਆਂ ਨੂੰ ਚਾਚੀਆਂ ਨੂੰ ਵੀਡੀਓ ਸ਼ੇਅਰ ਕਰੀ ਜਾ ਰਿਹਾ। ਤਾਂ ਉਹ ਕਲੀਅਰ ਸੀ ਬੰਦਾ। ਹਾਂ ਉਹ ਕਲੀਅਰ ਸੀ। ਉਹ ਜਦੋਂ ਮਤਲਬ 2-3 ਦਿਨ ਮੇਰੇ ਨਾਲ ਫਿਰਦਾ ਰਿਹਾ, ਮੈਂ ਨਹੀਂ ਦੇਖਿਆ ਨਾ ਕੋਈ ਨਸ਼ਾ ਪਾਣੀ ਨਾ ਗੱਲਬਾਤ ਨਾ ਮਿਹਨਤੀ। ਫਿਰ ਹੁਣ ਮੈਂ ਮਿਹਨਤੀ ਬੰਦਾ ਸੀ। ਬਾਕੀ ਮੈਂ ਇਹ ਵੀ ਗੱਲ ਕਹੀ ਹੈ, ਮੈਂ ਕਿਹਾ ਜੀ ਜਿੰਨਾ ਮੈਨੂੰ ਪਤਾ ਨਾ ਮੇਰੇ ਹਿਸਾਬ ਨਾਲ ਓਕੇ ਆ, ਤੇ ਫਿਰ ਵੀ ਤੁਸੀਂ ਕਿਸੇ ਹੋਰ ਕੋ ਵੀ ਪੱਕਾ ਕਰ ਲੈਣਾ। ਦੇਖ ਵੀ ਲੈ ਤੇ ਚਲੋ ਬਸ ਤੁਹਾਨੂੰ ਆ ਕੇ ਰਿਪੋਰਟਾਂ ਮਾਰੀ ਜਾਣ
ਹੋਰ ਕੁਝ ਮੇਰੇ ਤੋਂ ਠੀਕ ਹੈ, ਲੇਕਿਨ ਮੈਂ ਕਿਹਾ ਤੁਸੀਂ ਵੀ ਆਸਰਾ ਕਰਾਣਾ ਥੋੜਾ ਜਿਹਾ। ਰੋਲ ਵੇਚਦਾ ਉਹਦੇ ਹਾਂ ਅੱਛਾ ਜੀ, ਲਓ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਤੇ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਕੱਲ ਪਰਸੋਂ ਚੌਥ ਜਦੋਂ ਵੀ ਫਿਰ ਮੁਲਾਕਾਤ ਹੋਏਗੀ। ਅੱਜ ਹਾਫੀ ਆਇਆ ਸੀ, ਮੈਂ ਕਹਿੰਦਾ ਮੈਂ ਖਾਲੀ ਨਹੀਂ ਜਾਣ ਦੇਣਾ। ਇੱਕ ਤੁਸੀਂ ਦੁਆ ਕਰਨੀ ਹੈ ਸਾਡੇ ਲਈ ਬਸ। ਮੈਂ ਹਾਫੀ ਨੂੰ ਮਨਾ ਰਿਹਾ, ਵੀਰ ਆਪਣੇ ਨੂੰ, ਕਿ ਹਾਫੀ ਇਕੱਠੇ ਇੱਕ ਸ਼ੋਅ ਕਰੀਏ ਯਾਰ, ਨਹੀਂ ਅਸੀਂ ਯਾਨੀ okay ਹੋ ਗਿਆ ਇੱਕ ਬਸ, ਸ਼ੋਅ ਕਰੀਏ। ਇੰਸ਼ਾਅੱਲਾ ਜਲਦੀ ਹਾਫੀ ਨੂੰ ਮੈਂ ਸੈੱਟ ਦਿਖਾਇਆ, ਮੈਂ ਕਿਹਾ ਹਾਫੀ ਮੈਂ ਲਾ ਦੇਣਾ ਜਿੰਨੇ ਪੈਸੇ ਲੱਗਣ, ਲੇਕਿਨ ਤੂੰ ਮੇਰੇ ਨਾਲ ਵਾਅਦਾ ਕਰਨਾ ਹੈ ਕਿ ਤੂੰ ਆਪਾਂ ਹਫਤੇ ਦੇ 2 ਸ਼ੋਅ ਕਰਿਆ ਕਰਨੇ ਵੱਡੇ। ਡਨ ਹੋ ਗਿਆ ਸਹੀ ਤੇ ਹਾਫੀ ਨੇ ਕਿਹਾ ਕਿ ਓਕੇ ਉਸਤਾਦ ਜੀ, ਆ ਜਾ ਕਰਾਂਗੇ। ਠੀਕ ਹੈ ਜੀ, ਬਸ ਉਹਦਾ ਇੰਤਜ਼ਾਰ ਕਰੋ, ਵੇਟ ਕਰੋ ਇਨਸ਼ਾਅੱਲਾ। ਇਨਸ਼ਾਅੱਲਾ ਤਾਲਾ ਬੜੇ ਅੱਛੇ ਤਰੀਕੇ ਨਾਲ। ਲਓ ਜੀ, ਰੱਬ ਰਾਖਾ ਜੀ। ਓਕੇ ਜੀ, ਅੱਲਾ